ਹੈ ਕੌਣ ਸੀ, ਕੀ ਮਕਸਦ ਨਾਲ ਉਹ ਉਤਰੇ ਸਨ ਜਿਹੜੇ ਕਿ ਅੱਜ ਇੰਨੇ ਲੋਕ ਚਾਹਵਾਨ ਹੈਗੇ ਨੇ ਤੇ ਇੰਨਾ ਪਿਆਰ ਕਰਦੇ? ਇਹ ਉਸ ਵੇਲੇ ਦੇ ਹਾਲਾਤਾਂ ਚੋਂ ਨਿਕਲਿਆ ਸ਼ਖਸ ਹੈ ਜਦੋਂ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਸੀ। ਜਦੋਂ ਕੀੜੀ ਨੂੰ ਕਹਿੰਦੇ ਖੰਭ ਲੱਗ ਜਾਂਦੇ ਆ ਤੇ ਉਹ ਵੀ ਜਿਹੜਾ ਉੱਡਣਾ ਸ਼ੁਰੂ ਕਰ ਦਿੰਦੀ ਹੈ। ਉਸ ਵੇਲੇ ਦੇ ਹਾਲਾਤ ਇਹੋ ਜਿਹੇ ਸੀ ਕਿ ਸਾਡੇ ਪੋਲੀਟੀਸ਼ੀਅਨਾਂ ਨੇ ਰਲ ਕੇ ਤੇ ਸਾਡੀ ਜਿਹੜੀ ਕੌਮ ਦਾ ਨਸਲਕਾਸ਼ ਜਿਹੜਾ ਉਸ ਵੇਲੇ ਹੋ ਰਿਹਾ ਸੀਗਾ, ਤਾਂ ਉਹ ਵੇਲਾ ਇੱਕ ਇਹੋ ਜਿਹਾ ਸੀਗਾ ਕਿ ਦੁਨੀਆ ਤਰਾ ਤਰਾ ਕਰਦੀ ਸੀ, ਪੰਜਾਬ ਸਾਰੇ 'ਚ ਅੱਗ ਵੜ ਰਹੀ ਸੀ ਉਸ ਵੇਲੇ। ਤੇ ਜਸਵੰਤ ਸਿੰਘ ਨੂੰ ਵੀ ਇਹ ਸਾਰਾ ਜਿਹੜਾ ਉਹ ਕੁਛ ਡਾਟਾ ਇਕੱਠਾ ਕਰ ਰਹੇ ਸੀਗੇ, ਪਰਿਵਾਰ ਜਿਹੜੇ ਉਹਨਾਂ ਤੱਕ ਪਹੁੰਚ ਕਰਦੇ ਸੀ ਕਿਉਂਕਿ ਉਹ ਇਸੇ ਇਲਾਕੇ 'ਚ ਦਿਨ ਰਾਤ ਵਿਚਰਦੇ ਸੀ ਕਿ ਸਾਡਾ ਬੱਚਾ ਨਹੀਂ ਲੱਭ ਰਿਹਾ, ਸਾਡਾ ਬਜ਼ੁਰਗ ਨਹੀਂ ਲੱਭ ਰਿਹਾ। ਤਾਂ ਜਸਵੰਤ ਸਿੰਘ ਨੂੰ ਇਹ ਬੜਾ ਮਤਲਬ ਵਰੀਡ ਸੀਗਾ, ਇਸ ਲਈ ਉਹਨਾਂ ਨੇ ਫਿਰ ਜਿਹੜਾ ਉਹ ਘਰਾਂ ਵਿੱਚ ਜਾ ਕੇ ਉਹ ਰਿਕਾਰਡ ਇਕੱਠਾ ਕਰਨਾ। ਭਾਈ ਜਸਵੰਤ ਸਿੰਘ ਉਹਨਾਂ ਦੇ ਜੇ ਆਪਾਂ ਪਿੱਛੇ ਜਾਈ ਰਿਕਾਰਡ ਤੇ ਤਾਂ ਉਹ ਇੱਕ ਬੈਂਕ ਜੌਬ ਕਰਨੇ ਵਾਲੇ ਇੱਕ ਬੰਦੇ ਸੀ, ਤੇ ਫਿਰ ਉਹਨਾਂ ਨੂੰ ਕਿਵੇਂ ਇੱਧਰ ਲੱਗਿਆ ਵੀ ਮੈਂ ਇਸ ਪਾਸੇ ਨੂੰ ਡਾਟਾ ਇਕੱਠਾ ਕਰਾਂ ਕਿਉਂਕਿ ਕੋਈ ਮਕਸਦ ਹੁਣ ਬੈਂਕ ਦੀ ਗੱਲ ਕੀਤੀ ਆ, ਉਹ ਬੈਂਕ ਕੋਆਪਰੇਟਿਵ ਬੈਂਕ ਦੇ ਵਿੱਚ ਡਾਇਰੈਕਟਰ ਸੀ ਉਸ ਵੇਲੇ, ਤੇ ਉਹਨਾਂ ਦੇ 2 ਕਲੀਗ ਬੈਂਕ ਡਾਇਰੈਕਟਰ ਉਹ ਵੀ ਇਸ ਤਰ੍ਹਾਂ ਗੁੰਮ ਹੋ ਗਏ। ਔਰ ਜਦੋਂ ਇਹ ਸਰਦਾਰ ਪਿਆਰਾ ਸਿੰਘ ਸੁਲਤਾਨਵਿੰਡ ਨਾਂ ਦਾ ਸ਼ਖਸ ਸੀਗਾ ਔਰ ਉਹ ਵੱਡੀ ਉਮਰ ਦਾ ਸੀ, 60-65 ਸਾਲ ਦਾ ਸੀ, ਤੇ ਉਹਨੂੰ ਯੂਪੀ ਤੋਂ ਲਿਆ ਕੇ ਉਹਨਾਂ ਨੇ ਇੱਥੇ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਤੇ ਉਹਨੂੰ ਸ਼ਮਸ਼ਾਨ ਘਾਟਾਂ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ। ਤਾਂ ਜਦੋਂ ਉਹਨਾਂ ਨੇ ਉੱਥੇ ਜਾ ਕੇ ਪੁੱਛਿਆ, ਉਹਨਾਂ ਦਾ ਪਰਿਵਾਰ ਚੰਗੀ ਵਾਕਫੀਅਤ ਵਾਲਾ ਪਰਿਵਾਰ ਸੀ, ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਦਰਗਿਆਨਾ ਮੰਦਿਰ ਵਿੱਚ ਉਹਦਾ ਸੰਸਕਾਰ ਹੋ ਗਿਆ। ਜਦੋਂ ਉਹ ਪੁੱਛਣ ਵਾਸਤੇ ਗਏ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਇੱਥੇ ਤੇ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਰੋਜ਼ ਟਰੱਕ ਭਰ ਕੇ ਆਉਂਦੀਆਂ, ਇੱਥੇ ਤੇ ਰੋਜ਼ 8, 9, 10 ਕੋਈ ਗਿਣਤੀ ਨਹੀਂ ਆਉਂਦੀਆਂ। ਮਤਲਬ ਇੱਕ ਲਵਾਰਸ ਲਾਸ਼ਾਂ ਜਿਹੜੀਆਂ ਹੋਣੀਆਂ, ਬੇਪਛਾਣੀਆਂ ਲਾਸ਼ਾਂ, ਬੇਪਛਾਣੀਆਂ ਜਿਨ੍ਹਾਂ ਦਾ ਕੋਈ ਵਾਰਸ ਨਹੀਂ। ਤਾਂ ਉਹਨਾਂ ਨੇ ਫਿਰ ਇੱਕ ਰਜਿਸਟਰ ਸੀਗਾ ਉਹਨਾਂ ਕੋਲੇ, ਉਹਨਾਂ ਨੇ ਕਾਰਪੋਰੇਸ਼ਨ ਤੋਂ ਲੱਕੜ ਲੈਣੀ ਹੁੰਦੀ ਸੀਗੀ ਤੇ ਉਹਨਾਂ ਨੇ ਇੱਕ ਰਜਿਸਟਰ ਜਿਹੜਾ ਮੇਨਟੇਨ ਕੀਤਾ ਸੀ ਕਿਉਂਕਿ ਚੋਰੀ ਛੁਪੇ ਜਿਹੜੇ ਸੰਸਕਾਰ ਹੋ ਰਹੇ ਸੀ। ਅਖੀਰ ਵਿੱਚ ਉਹਨਾਂ ਨੇ ਲਿਖਤਾ ਕਿ ਇਹ ਲਾਸ਼ ਜਿਹੜੀ ਆ ਇਹ ਲਾਵਾਰਸ ਹੈ। ਐਡਰੈਸ ਬੜਾ ਵੱਡਾ ਆਇਡੈਂਟੀ ਹੋਣ ਤੋਂ ਬਾਵਜੂਦ ਵੀ ਉਹ ਲਾਵਾਰਸ। ਜਸਵੰਤ ਸਿੰਘ ਦੇ ਬਸ ਇਹੋ ਕਲੂ ਹੱਥ 'ਚ ਆਇਆ ਵੀ ਸਭ ਕੁਝ ਤਾਂ ਲਿਖੀ ਬੈਠੇ ਆਂ ਤੇ ਹੁਣ ਇਹ ਲਾਸ਼ ਲਾਵਾਰਸ ਨਹੀਂ ਹੋ ਸਕਦੀ। ਤਾਂ ਫਿਰ ਉਹਨਾਂ ਨੇ ਜਦੋਂ ਰਿਕਾਰਡ ਉਹਨਾਂ ਦੇ ਹੱਥ 'ਚ ਆ ਗਿਆ ਤੇ ਉਹਨਾਂ ਨੇ ਪ੍ਰੈਸ ਵਿੱਚ ਇੱਕ ਰਿਲੀਜ਼ ਕੀਤੀ ਕਿ ਜਿਹੜੇ ਲੋਕਾਂ ਦੇ ਬੱਚੇ ਲੱਭਦੇ ਨਹੀਂ ਆ, ਜਿਹੜੇ ਇਸ ਤਰ੍ਹਾਂ ਗੁੰਮ ਹੋ ਗਏ ਆ, ਮੈਂ ਉਹਨਾਂ ਨੂੰ ਮੇਰੇ ਕੋਲੇ ਉਹਨਾਂ ਦਾ ਰਿਕਾਰਡ ਹੈ। ਮਤਲਬ 3 ਸ਼ਮਸ਼ਾਨ ਘਾਟ ਹਾਂਜੀ, ਪਹਿਲਾਂ ਦਰਗਿਆਨਾ ਮੰਦਿਰ ਗਏ, ਫਿਰ ਉਹਨਾਂ ਨੂੰ ਲੱਗਿਆ ਵੀ ਜੇ ਇੱਥੇ ਆ ਤੇ ਫਿਰ ਤਰਨ ਪੱਟੀ ਦੇ ਵਿੱਚ ਵੀ ਇਹ ਕੁਛ ਹੈਗਾ, ਇਹ ਸਾਡਾ ਉਸ ਵੇਲੇ ਦਾ ਇਹ ਜ਼ਿਲ੍ਹਾ ਸੀ। ਤੇ ਫਿਰ ਜਦੋਂ ਉਹਨਾਂ ਨੇ ਇਹ ਸਾਰਾ ਰਿਕਾਰਡ ਕੱਢ ਲਿਆ ਤੇ ਫਿਰ ਉਹਨਾਂ ਨੇ ਆ ਕੇ KPS ਗਿੱਲ ਨੂੰ ਚੈਲੰਜ ਕਰਤਾ ਤੇ KPS ਗਿੱਲ ਨੇ ਕਿਹਾ ਨਹੀਂ ਇਹ ਬੰਦਾ ਝੂਠ ਮਾਰਦਾ ਹੈ ਕਿਉਂਕਿ KPS ਗਿੱਲ DGP ਸੀ ਮੌਕੇ ਦਾ DGP ਸੀ। ਮਤਲਬ ਜਿਹੜੇ 3 ਸ਼ਮਸ਼ਾਨ ਘਾਟ ਸੀ ਜੇ ਸੁਣਨ ਆਇਆ ਵੀ 5000 ਦੇ ਕਰੀਬ ਕੱਲਾ ਉੱਥੇ ਹੀ ਜਿਹੜਾ ਬੱਚਾ ਸੀ ਉੱਥੇ ਹੀ। ਹਾਂਜੀ, 3000 ਲਾਸ਼ਾਂ ਜਿਹੜੀਆਂ ਆਇਡੈਂਟੀਫਾਈ ਹੋ ਗਈਆਂ ਜੀ। ਹੁਣ ਜਿਵੇਂ 297 ਲਾਸ਼ਾਂ ਆਇਡੈਂਟੀਫਾਈ ਹੋ ਗਈਆਂ, ਕੁਛ ਅੱਧੀਆਂ ਅਧੂਰੀਆਂ ਜਿਨ੍ਹਾਂ ਦਾ ਉੱਥੇ ਫਿਰ ਇੱਦਾਂ ਜਦ ਫਿਰ DGP ਨੂੰ ਚੈਲੰਜ ਕੀਤਾ ਗਿਆ, DGP ਕਹਿੰਦਾ ਉਹ ਸਾਰੇ ਫੋਰਨ 'ਚ ਕੰਮ ਕਰਦੇ ਜਾਂ ਕਿਤੇ ਕੰਮ ਕਰਦੇ ਨੇ, ਫਿਰ ਉਸ ਤੋਂ ਬਾਅਦ ਕਹਿੰਦਾ ਜੀ ਉਹ ਦਿਹਾੜੀਆਂ ਕਰਦੇ ਆ ਤੇ ਜਾਂ ਉਹ ਬੈਗਰ ਆ ਜਾਂ ਉਹ ਬੰਗਲਾਦੇਸ਼ੀ ਆ, ਇਹ ਬੰਦਾ ਝੂਠ ਮਾਰਦਾ ਹੈ, ਪੁਲਿਸ ਦਾ ਮਨੋਬਲ ਡਿੱਗ ਸਕਦਾ ਇਹਦੇ ਨਾਲ। ਤਾਂ ਜਸਵੰਤ ਸਿੰਘ ਨੂੰ ਲੱਗਿਆ ਵੀ ਇਹ ਹੁਣ ਮੈਨੂੰ ਵੀ ਖਤਮ ਕਰ ਸਕਦੇ ਤੇ ਤਿੰਨੋਂ ਗੱਲਾਂ ਇਹਨਾਂ ਬਨੇਵੇਂ ਵਾਪਰੀਆਂ। ਪਹਿਲਾਂ ਉਹ ਕੋਰਟ ਵਿੱਚ ਗਏ, ਸੁਪਰੀਮ ਕੋਰਟ ਗਏ, ਹਾਈ ਕੋਰਟ ਗਏ, ਫਿਰ ਉਹਨਾਂ ਨੇ ਕਿਹਾ ਵੀ ਤੈਨੂੰ ਕੋਈ ਹੱਕ ਨਹੀਂ ਹੈ ਇਹਨਾਂ ਬਾਰੇ ਗੱਲਾਂ ਕਰਨ ਦਾ, ਜਿਹੜੇ ਲੋਕ ਗੁੰਮ ਹੋਏ ਆ ਉਹ ਪਰਿਵਾਰ ਆਉਣ ਜਿਨ੍ਹਾਂ ਦੇ ਬੱਚੇ ਗੁੰਮ ਹੋਏ। ਮਤਲਬ ਕਾਨੂੰਨੀ ਦਾਅ ਪੇਚ ਖੇਲਿਆ ਗਿਆ ਉੱਥੇ ਵੀ ਹੱਕ ਕੋਈ ਨਹੀਂ, ਵੀ ਪਰਿਵਾਰ ਤੈਨੂੰ ਕੋਈ ਹੱਕ ਨਹੀਂ। ਫਿਰ ਉਹਨਾਂ ਨੇ ਫਿਰ ਉਹ 40 ਬੰਦੇ ਤਿਆਰ ਕਰਤੇ ਪਰਿਵਾਰ ਤੇ ਉਹਨਾਂ ਤੋਂ ਬਾਈ ਨੇਮ ਪਟੀਸ਼ਨ ਪਵਾਤੀ ਤੇ ਉਹਨਾਂ ਦੇ ਵਿੱਚ ਫਿਰ ਬਾਈ ਨੇਮ ਪਟੀਸ਼ਨ ਪੈਣ ਨਾਲ ਜਿਹੜਾ ਇਹ ਅਜੀਤ ਸਿੰਘ ਸੰਧੂ ਸੀਗਾ, ਫਿਰ ਇਹਨੂੰ ਲੱਗਾ ਝਟਕਾ ਕਿ ਇਹ ਤੇ ਬਹੁਤ ਖਤਰਨਾਕ ਖੇਡ ਮੇਰੇ ਨਾਲ। ਹੁਣ ਉਹਨੂੰ ਲੱਗਿਆ ਵੀ ਬੰਦੇ ਤੇ KPS ਗਿੱਲ ਨੇ ਮਰਵਾ ਲਏ ਮੇਰੇ ਕੋਲੋਂ ਤੇ ਹੁਣ ਫਸਣਾ ਮੈਂ ਹੈ। ਉਹ ਰੋਇਆ। ਅਜੀਤ ਸਿੰਘ ਸੰਧੂ ਉਸ ਸਮੇਂ ਕੀ ਸੀ ਮੌਕੇ SSP ਅੰਮ੍ਰਿਤਸਰ। ਹਾਂਜੀ, ਉਹ ਪਹਿਲਾਂ ਰੋਪੜ ਸੀਗਾ, ਫਿਰ ਰੋਪੜ ਤੋਂ ਉੱਥੋਂ ਇੱਕ ਵਕੀਲ ਸੀਗਾ ਕੁਲਵੰਤ ਸਿੰਘ ਤੇ ਉਹਦਾ ਬੱਚਾ ਤੇ ਉਹਦੀ ਵਾਈਫ ਨਹਿਰ 'ਚ ਸੁੱਟ ਕੇ ਉਹਨੇ ਮਾਰਿਆ ਸੀ ਕਿਉਂਕਿ ਉਹ ਸ਼ਹੀਦ ਸਿੰਘਾਂ ਦੇ ਜਿਹੜੇ ਕੇਸ ਉਹ ਲੜਦਾ ਸੀ ਜੀ। ਤੇ 25 ਆਪਾਂ ਗੱਲ ਕਰੀਏ 5000 ਉੱਥੇ ਲੱਗਿਆ, ਹੌਲੀ ਹੌਲੀ 25000 ਜਾਨੀ ਕਿ ਬੱਚੇ ਦਾ ਰਿਕਾਰਡ
ਅਪਰੋਕਸੀਮੇਟਲੀ ਆਪਾਂ ਕਹਿ ਸਕਦੇ ਹਾਂ ਕਿ 13 ਜ਼ਿਲ੍ਹੇ ਸੀ ਉਸ ਵੇਲੇ, ਤੇ 13 ਜ਼ਿਲ੍ਹਿਆਂ ਦੇ ਵਿੱਚ ਜੇ ਇੱਕ 'ਚ 8000 ਹੈ ਤਾਂ ਤੁਸੀਂ ਗਿਣਤੀ 25000 ਤੋਂ ਤੇ ਇਹ ਉਹ ਰਿਕਾਰਡ ਸੀ ਜਿਹੜਾ ਕਿ ਮੜੀਆਂ ਦਾ ਔਨ ਰਿਕਾਰਡ ਸੀ, ਜਿਹੜੇ ਨਹਿਰਾਂ 'ਚ ਗਏ ਜਾਂ ਕਿਤੇ ਹੋਰ ਗਏ, ਉਹ ਰਿਕਾਰਡ ਇੱਕ ਤਰਾਸਦੀ ਇਸ ਵੇਲੇ ਦੀ ਇਹ ਵੀ ਹੈ ਵੀ ਜਿੰਨੀਆਂ ਲਾਸ਼ਾਂ ਸਾੜੀਆਂ ਗਈਆਂ ਉਸ ਤੋਂ ਕਿਤੇ ਵੱਧ ਰੋੜੀਆਂ ਗਈਆਂ। ਸਰਦਾਰ ਜਸਵੰਤ ਸਿੰਘ ਖਾਲੜਾ ਦੀ ਲਾਸ਼ ਵੀ ਦਰਿਆ ਵਿੱਚ ਰੋੜੀ। ਅੱਛਾ, 6 ਤਰੀਕ ਦੀ 6 ਸਤੰਬਰ ਦੀ 6 ਸਤੰਬਰ 1995 ਕੀ ਹੋਇਆ ਉਸ ਦਿਨ? 6 ਸਤੰਬਰ 1995 ਆਮ ਵਰਗਾ ਦਿਨ ਸੀਗਾ। ਮੈਨੂੰ ਨਹੀਂ ਲੱਗਿਆ ਵੀ ਕੋਈ ਦਿਨ 'ਚ ਕੋਈ ਅੱਜ ਤਬਦੀਲੀ ਹੈ, ਪਰ ਜਸਵੰਤ ਸਿੰਘ ਜਿਵੇਂ ਉਹਨੂੰ ਕੋਈ ਉਹ ਮਹਿਸੂਸ ਕਰ ਰਹੇ ਸੀਗੇ, ਕੋਈ ਫੀਲ ਕਰ ਰਹੇ ਸੀਗੇ। ਉਹਨਾਂ ਨੇ ਆ ਕੇ ਮੈਨੂੰ ਰਸੋਈ 'ਚ ਕਿਹਾ ਕਿ ਕੀ ਤੂੰ ਬੱਚੇ ਪੜ੍ਹਾ ਲੇਂਗੀ। ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ, ਇਹਨਾਂ ਨੂੰ ਮਿਲਦੇ ਹਾਂ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੀਬੀ ਜੀ, ਖਾਲੜਾ ਨਾਮ ਖਾਸ ਕਰਕੇ ਜਸਵੰਤ ਸਿੰਘ ਖਾਲੜਾ ਹੋਣੀ, ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਲੈ ਕੇ ਚਰਚਾ, ਕਿਉਂਕਿ ਜੇ ਹਿਊਮਨ ਰਾਈਟ ਡੇ ਅੱਜ ਅਸੀਂ ਮਨਾ ਰਹੇ ਹਾਂ ਜਾਂ ਕਿਸੇ ਨੂੰ ਸਮਰਪਿਤ ਕਰਦੇ ਹਾਂ, ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਇਹ ਕਰਦੇ ਹਾਂ। ਬਹੁਤ ਲੋਕ ਸਪੋਰਟ ਵੀ ਕਰਦੇ ਨੇ, ਪਰ ਹੁਣ ਦੀ ਯੂਥ ਦੀ ਪੀੜ੍ਹੀ ਲਈ ਮੈਂ ਸਵਾਲ ਪੁੱਛਣਾ ਚਾਹੁੰਦਾ, ਭਾਈ ਜਸਵੰਤ ਸਿੰਘ ਖਾਲੜਾ ਹੋਣੀ ਹੈ ਕੌਣ ਸੀ? ਕੀ ਮਕਸਦ ਨਾਲ ਉਹ ਉਤਰੇ ਸਨ ਜਿਹੜੇ ਕਿ ਅੱਜ ਇੰਨੇ ਲੋਕ ਚਾਹਵਾਨ ਹੈਗੇ ਨੇ ਤੇ ਇੰਨਾ ਪਿਆਰ ਕਰਦੇ ਆ? ਸਰਦਾਰ ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰਾਂ ਦਾ ਮਸੀਹਾ ਜਿਹੜਾ ਅੱਜ ਉਹਨਾਂ ਨੂੰ ਕਿਹਾ ਜਾ ਰਿਹਾ, ਇਹ ਉਸ ਵੇਲੇ ਦੇ ਹਾਲਾਤਾਂ 'ਚੋਂ ਨਿਕਲਿਆ ਸ਼ਖਸ ਹੈ ਜਦੋਂ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਸੀ। ਜਦੋਂ ਕੀੜੀ ਨੂੰ ਕਹਿੰਦੇ ਖੰਭ ਲੱਗ ਜਾਂਦੇ ਆ ਤੇ ਉਹ ਵੀ ਜਿਹੜਾ ਉੱਡਣਾ ਸ਼ੁਰੂ ਕਰ ਦਿੰਦੀ ਹੈ ਜੀ। ਉਸ ਵੇਲੇ ਦੇ ਹਾਲਾਤ ਇਹੋ ਜਿਹੇ ਸੀ ਕਿ ਸਾਡੇ ਪੋਲੀਟੀਸ਼ੀਅਨਾਂ ਨੇ ਰਲ ਕੇ ਤੇ ਸਾਡੀ ਜਿਹੜੀ ਕੌਮ ਦਾ ਨਸਲਕਾਸ਼ ਜਿਹੜਾ ਉਸ ਵੇਲੇ ਹੋ ਰਿਹਾ ਸੀਗਾ, ਉਹਦੇ ਨਾਲ ਐਡਮਿਨਿਸਟ੍ਰੇਸ਼ਨ ਪੁਲਿਸ ਰਲੀ ਹੋਈ ਸੀ ਔਰ ਪ੍ਰਸ਼ਾਸਨ ਵੀ ਰਲਿਆ ਹੋਇਆ ਸੀ। ਪਿਆ ਕੀ ਹੋ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਘਰ ਘਰ ਦੇ ਵਿੱਚੋਂ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਸੀ, ਸਕੂਲਾਂ ਕਾਲਜਾਂ 'ਚ ਪੜ੍ਹਨ ਜਾਂਦੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਸੀ, ਜੇਲ੍ਹਾਂ ਵਿੱਚੋਂ ਕੱਢ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ। ਤੇ ਇਹ ਇੱਕ ਅਹਿਮ ਮਸਲਾ ਕਿ ਜਿਹੜੇ ਪੰਚਾਇਤਾਂ ਨੇ ਵੀ ਬੱਚੇ ਪੇਸ਼ ਕਰਾਏ ਸੀਗੇ, ਉਹਨਾਂ ਨੂੰ ਵੀ ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਤਾ। ਔਰ ਉਸ ਵੇਲੇ ਦਾ ਸੱਚ ਇਹ ਸੀਗਾ ਕਿ ਸਾਰੇ ਲੋਕਾਂ ਨੂੰ ਪਤਾ ਸੀ ਕਿ ਬੱਚੇ ਜਿਹੜੇ ਇਸ ਤਰ੍ਹਾਂ ਗੁੰਮ ਹੋ ਰਹੇ ਆ, ਕਤਲੇਆਮ ਹੋ ਰਿਹਾ ਹੈ, ਔਰ ਲੋਕਾਂ ਨੂੰ ਪਤਾ ਸੀਗਾ ਕਿ ਇਸ ਪਿੰਡ ਦੇ ਵਿੱਚ ਅੱਜ ਝੂਠਾ ਪੁਲਿਸ ਮੁਕਾਬਲਾ ਹੋਇਆ। ਤੇ ਮੁਕਾਬਲੇ ਦਾ ਮਤਲਬ ਇਹ ਸੀਗਾ ਕਿ ਉਹ ਬੱਚੇ ਤਾਂ ਮਰ ਜਾਂਦੇ ਸੀਗੇ ਪਰ ਕੋਈ ਪੁਲਿਸ ਵਾਲਾ ਜ਼ਖਮੀ ਤੱਕ ਨਹੀਂ ਸੀ ਹੁੰਦਾ। ਇਹਨੂੰ ਲੋਕ ਝੂਠਾ ਪੁਲਿਸ ਮੁਕਾਬਲਾ ਦਾ ਨਾਂ ਦਿੱਤਾ ਜਾਂਦਾ ਸੀਗਾ, ਕਿਉਂਕਿ ਉਹਨਾਂ ਦੇ ਤਸ਼ੱਦਦ ਵੀ ਹੋਏ ਹੁੰਦੇ ਸੀਗੇ। ਤੇ ਫਿਰ ਉਹਨਾਂ ਦੀਆਂ ਲਾਸ਼ਾਂ ਜਦੋਂ ਪਰਿਵਾਰਾਂ ਨੂੰ ਮਿਲਦੀਆਂ ਸੀ ਤੇ ਸਮਝ ਲੱਗਦੀ ਕਿ ਇਹ ਤਾਂ ਤੁਰਨ ਜੋਗੇ ਨਹੀਂ, ਇਹਨਾਂ ਦੇ ਭੱਜਣ ਦੇ ਤਾਂ ਕਾਰਨ ਹੀ ਕੋਈ ਨਹੀਂ। ਤਾਂ ਉਹ ਵੇਲਾ ਇੱਕ ਇਹੋ ਜਿਹਾ ਸੀਗਾ ਕਿ ਦੁਨੀਆ ਤਰਾ ਕਰਦੀ ਸੀ, ਪੰਜਾਬ ਸਾਰੇ 'ਚ ਅੱਗ ਬਲ ਰਹੀ ਸੀ ਉਸ ਵੇਲੇ। ਤੇ ਜਸਵੰਤ ਸਿੰਘ ਨੂੰ ਵੀ ਇਹ ਸਾਰਾ ਜਿਹੜਾ ਉਹ ਕੁਛ ਡਾਟਾ ਇਕੱਠਾ ਕਰ ਰਹੇ ਸੀਗੇ, ਪਰਿਵਾਰ ਜਿਹੜੇ ਉਹਨਾਂ ਤੱਕ ਪਹੁੰਚ ਕਰਦੇ ਸੀ, ਕਿਉਂਕਿ ਉਹ ਇਸੇ ਇਲਾਕੇ 'ਚ ਦਿਨ ਰਾਤ ਵਿਚਰਦੇ ਸੀ ਕਿ ਵੀ ਸਾਡਾ ਬੱਚਾ ਨਹੀਂ ਲੱਭ ਰਿਹਾ, ਸਾਡਾ ਬਜ਼ੁਰਗ ਨਹੀਂ ਲੱਭ ਰਿਹਾ। ਤਾਂ ਜਸਵੰਤ ਸਿੰਘ ਨੂੰ ਇਹ ਬੜਾ ਮਤਲਬ ਵਰੀਡ ਹੀ ਸੀਗਾ। ਇਸ ਲਈ ਉਹਨਾਂ ਨੇ ਫਿਰ ਜਿਹੜਾ ਉਹ ਘਰਾਂ ਵਿੱਚ ਜਾ ਕੇ ਉਹ ਰਿਕਾਰਡ ਇਕੱਠਾ ਕਰਨਾ। ਭਾਈ ਜਸਵੰਤ ਸਿੰਘ ਉਹਨਾਂ ਦੇ ਜੇ ਆਪਾਂ ਪਿੱਛੇ ਜਾਈ ਰਿਕਾਰਡ ਤੇ, ਤਾਂ ਉਹ ਇੱਕ ਬੈਂਕ ਜੌਬ ਕਰਨੇ ਵਾਲੇ ਇੱਕ ਬੰਦੇ ਸੀ, ਤੇ ਫਿਰ ਉਹਨਾਂ ਨੂੰ ਕਿਵੇਂ ਇੱਧਰ ਲੱਗਿਆ ਵੀ ਮੈਂ ਇਸ ਪਾਸੇ ਨੂੰ ਡਾਟਾ ਇਕੱਠਾ ਕਰਾਂ? ਕਿਉਂਕਿ ਕੋਈ ਮਕਸਦ। ਹੁਣ ਬੈਂਕ ਦੀ ਗੱਲ ਕੀਤੀ ਆ, ਉਹ ਬੈਂਕ ਕੋਆਪਰੇਟਿਵ ਬੈਂਕ ਦੇ ਵਿੱਚ ਡਾਇਰੈਕਟਰ ਸੀ ਉਸ ਵੇਲੇ, ਤੇ ਉਹਨਾਂ ਦੇ 2 ਕਲੀਗ ਬੈਂਕ ਡਾਇਰੈਕਟਰ ਉਹ ਵੀ ਇਸ ਤਰ੍ਹਾਂ ਗੁੰਮ ਹੋ ਗਏ। ਔਰ ਜਦੋਂ ਇਹ ਸਰਦਾਰ ਪਿਆਰਾ ਸਿੰਘ ਸੁਲਤਾਨਵਿੰਡ ਨਾਂ ਦਾ ਸ਼ਖਸ ਸੀਗਾ, ਔਰ ਉਹ ਵੱਡੀ ਉਮਰ ਦਾ ਸੀ, 60-65 ਸਾਲ ਦਾ ਸੀ, ਤੇ ਉਹਨੂੰ ਯੂਪੀ ਤੋਂ ਲਿਆ ਕੇ ਉਹਨਾਂ ਨੇ ਇੱਥੇ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਤੇ ਉਹਨੂੰ ਸ਼ਮਸ਼ਾਨ ਘਾਟਾਂ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ। ਤੇ ਉਹਨਾਂ ਦੇ ਪਰਿਵਾਰ ਨਾਲ ਰਲ ਕੇ ਜਸਵੰਤ ਸਿੰਘ ਉਹਨਾਂ ਦੀ ਲਾਸ਼ ਲੱਭਣ ਗਏ, ਵੀ ਪਤਾ ਕਰਨ ਗਏ ਕਿ ਦਰਗਿਆਨਾ ਮੰਦਿਰ ਦੇ ਵਿੱਚ ਪਿਆਰਾ ਸਿੰਘ ਦੀ ਜਿਹੜਾ ਸੰਸਕਾਰ ਕੱਲ ਹੋਇਆ। ਤਾਂ ਜਦੋਂ ਉਹਨਾਂ ਨੇ ਉੱਥੇ ਜਾ ਕੇ ਪੁੱਛਿਆ, ਉਹਨਾਂ ਦਾ ਪਰਿਵਾਰ ਚੰਗੀ ਵਾਕਫੀਅਤ ਵਾਲਾ ਪਰਿਵਾਰ ਸੀ, ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਦਰਗਿਆਨਾ ਮੰਦਿਰ ਵਿੱਚ ਉਹਦਾ ਸੰਸਕਾਰ ਹੋ ਗਿਆ। ਜਦੋਂ ਪੁੱਛਣ ਵਾਸਤੇ ਗਏ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਇੱਥੇ ਤੇ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਰੋਜ਼ ਟਰੱਕ ਭਰ ਕੇ ਆਉਂਦੀਆਂ, ਇੱਥੇ ਤੇ ਰੋਜ਼ 8, 9, 10 ਕੋਈ ਗਿਣਤੀ ਨਹੀਂ ਆਉਂਦੀਆਂ, ਤੇ ਸਾਨੂੰ ਨਹੀਂ ਪਤਾ ਵੀ ਇਹ ਲਾਸ਼ ਕਿਹਦੀ ਹੁੰਦੀ ਹੈ, ਕਿਵੇਂ ਹੁੰਦੀ ਹੈ।
ਤਾਂ ਇੱਕ ਜਿਹੜੇ ਉਹ ਸੰਸਕਾਰ ਕਰਨ ਵਾਲੇ ਮੁਲਾਜ਼ਮ ਸੀ ਉਹਨੇ ਕਿਹਾ ਮਤਲਬ ਇੱਕ ਲਵਾਰਸ ਲਾਸ਼ਾਂ ਜਿਹੜੀਆਂ ਹੋਣੀਆਂ ਬੇਪਛਾਣੀਆਂ ਲਾਸ਼ਾਂ ਆ ਜਾਣੀਆਂ ਬੇਪਛਾਣੀਆਂ ਜਿਨ੍ਹਾਂ ਦਾ ਕੋਈ ਵਾਰਸ ਨਹੀਂ ਹੈ। ਤਾਂ ਉਹਨਾਂ ਨੇ ਫਿਰ ਇੱਕ ਰਜਿਸਟਰ ਸੀਗਾ ਉਹਨਾਂ ਕੋਲੇ, ਉਹਨਾਂ ਨੇ ਕਾਰਪੋਰੇਸ਼ਨ ਤੋਂ ਲੱਕੜ ਲੈਣੀ ਹੁੰਦੀ ਸੀਗੀ ਤੇ ਉਹਨਾਂ ਨੇ ਇੱਕ ਰਜਿਸਟਰ ਜਿਹੜਾ ਮੇਨਟੇਨ ਕੀਤਾ ਸੀ। ਉਹ ਜਦੋਂ ਪੁਲਿਸ ਵਾਲਾ ਮੁਕਾਬਲਾ ਝੂਠਾ ਬਣਾ ਕੇ ਲਿਆਉਂਦਾ ਸੀ ਉਹਦੇ ਵਿੱਚ ਉਹ ਲਿਖ ਦਿੰਦਾ ਸੀਗਾ ਕਿ ਇਹ ਬੰਦਾ, ਇਹਦਾ ਇਹ ਨਾਂ ਹੈ, ਉਹਦੇ ਫਾਦਰ ਦਾ ਨਾਂ ਲਿਖਿਆ ਸੀ, ਪਿੰਡ ਦਾ ਨਾਂ ਲਿਖਿਆ ਸੀ, ਇਹ ਵੀ ਲਿਖਿਆ ਸੀ ਕਿ ਕਿਹੜਾ ਥਾਣੇਦਾਰ ਇਹ ਲਾਸ਼ ਲੈ ਕੇ ਆਇਆ। ਤੇ ਅਖੀਰ ਦੇ ਵਿੱਚ ਉਹਨੂੰ ਕਿਉਂਕਿ ਚੋਰੀ ਛੁਪੇ ਜਿਹੜੇ ਸੰਸਕਾਰ ਹੋ ਰਹੇ ਸੀ, ਅਖੀਰ ਵਿੱਚ ਉਹਨਾਂ ਨੇ ਲਿਖਤਾ ਕਿ ਇਹ ਲਾਸ਼ ਜਿਹੜੀ ਹੈ ਇਹ ਲਾਵਾਰਸ ਹੈ। ਐਡਰੈਸ ਸਭ ਕੁਝ ਆਇਡੈਂਟੀਟੀ ਹੋਣ ਤੋਂ ਬਾਵਜੂਦ ਵੀ ਉਹ ਲਾਵਾਰਸ। ਜਸਵੰਤ ਸਿੰਘ ਦੇ ਬਸ ਇਹੋ ਕਲੂ ਹੱਥ 'ਚ ਆਇਆ ਵੀ ਸਭ ਕੁਝ ਤਾਂ ਲਿਖੀ ਬੈਠੇ ਆਂ ਤੇ ਹੁਣ ਇਹ ਲਾਸ਼ ਲਾਵਾਰਸ ਨਹੀਂ ਹੋ ਸਕਦੀ। ਉਹਨਾਂ ਨੇ ਆ ਕੇ ਫਿਰ ਸ਼ਮਸ਼ਾਨ ਘਾਟਾਂ 'ਚੋਂ ਆ ਕੇ ਫਿਰ ਦੂਜੀ ਵਾਰੀ ਫਿਰ ਉੱਥੇ ਗਏ ਤੇ ਉਹਨਾਂ ਮੁਲਾਜ਼ਮਾਂ ਨੂੰ ਉਹਨਾਂ ਨੇ ਪਿਆਰ ਨਾਲ ਉਹਨਾਂ ਉਹ ਰਜਿਸਟਰ ਲੈ ਕੇ ਤੇ ਉਹਨਾਂ ਨੂੰ ਫੋਟੋਸਟੇਟ ਕਰਾ ਲਿਆ ਸਾਰਾ ਰਿਕਾਰਡ। ਤਾਂ ਫਿਰ ਉਹਨਾਂ ਨੇ ਜਦੋਂ ਰਿਕਾਰਡ ਉਹਨਾਂ ਦੇ ਹੱਥ 'ਚ ਆ ਗਿਆ ਤੇ ਉਹਨਾਂ ਨੇ ਪ੍ਰੈਸ ਵਿੱਚ ਇੱਕ ਰਿਲੀਜ਼ ਕੀਤੀ ਕਿ ਜਿਹੜੇ ਲੋਕਾਂ ਦੇ ਬੱਚੇ ਲੱਭਦੇ ਨਹੀਂ ਹੈ, ਜਿਹੜੇ ਇਸ ਤਰ੍ਹਾਂ ਗੁੰਮ ਹੋ ਗਏ ਆ, ਮੈਂ ਉਹਨਾਂ ਨੂੰ ਮੇਰੇ ਕੋਲੇ ਉਹਨਾਂ ਦਾ ਰਿਕਾਰਡ ਹੈ। ਪਤਾ 3 ਸ਼ਮਸ਼ਾਨ ਘਾਟ ਜਿੰਨੀ ਹਾਂਜੀ, ਪਹਿਲਾਂ ਦਰਗਿਆਨਾ ਮੰਦਿਰ ਗਏ, ਫਿਰ ਉਹਨਾਂ ਨੂੰ ਲੱਗਿਆ ਵੀ ਜੇ ਇੱਥੇ ਆ ਤੇ ਫਿਰ ਤਰਨ ਪੱਟੀ ਦੇ ਵਿੱਚ ਵੀ ਇਹ ਕੁਛ ਹੈਗਾ। ਇਹ ਸਾਡਾ ਉਸ ਵੇਲੇ ਦਾ ਇਹ ਜ਼ਿਲ੍ਹਾ ਸੀਗਾ। ਤੇ ਫਿਰ ਜਦੋਂ ਉਹਨਾਂ ਨੇ ਇਹ ਸਾਰਾ ਰਿਕਾਰਡ ਕੱਢ ਲਿਆ ਤੇ ਫਿਰ ਉਹਨਾਂ ਨੇ ਆ ਕੇ KPS ਗਿੱਲ ਨੂੰ ਚੈਲੰਜ ਕਰਤਾ ਤੇ KPS ਗਿੱਲ ਨੇ ਕਿਹਾ ਨਹੀਂ, ਇਹ ਬੰਦਾ ਝੂਠ ਮਾਰਦਾ ਹੈ, ਕਿਉਂਕਿ KPS ਗਿੱਲ DGP ਸੀ ਮੌਕੇ ਦਾ DGP ਸੀ। ਉਹ ਸਾਰੀ ਜ਼ਿੰਮੇਵਾਰੀ ਉਹਦੇ ਤੇ ਪੈਂਦੀ ਸੀ ਪੁਲਿਸ ਦੀ। ਤੇ ਉਹਨੇ ਕਿਹਾ ਵੀ ਨਹੀਂ, ਇਹ ਬੰਦਾ ਝੂਠ ਮਾਰਦਾ, ਜਿਹੜੇ ਬੱਚੇ ਨਹੀਂ ਲੱਭ ਰਹੇ ਉਹ ਤੇ ਵਿਦੇਸ਼ਾਂ ਵਿੱਚ ਜਾ ਕੇ ਦਿਹਾੜੀਆਂ ਕਰ ਰਹੇ ਆ। ਮਤਲਬ ਜਿਹੜੇ 3 ਸ਼ਮਸ਼ਾਨ ਘਾਟ ਸੀ, ਜੇ ਸੁਣਨ ਆਇਆ ਵੀ 5000 ਦੇ ਕਰੀਬ ਕੱਲਾ ਉੱਥੇ ਹੀ ਜਿਹੜਾ ਬੱਚਾ ਸੀ ਉੱਥੇ ਹੀ। ਹਾਂਜੀ, 3000 ਲਾਸ਼ਾਂ ਜਿਹੜੀਆਂ ਆਇਡੈਂਟੀਫਾਈ ਹੋ ਗਈਆਂ ਜੀ। ਹੁਣ ਜਿਵੇਂ 2097 ਲਾਸ਼ਾਂ ਆਇਡੈਂਟੀਫਾਈ ਹੋ ਗਈਆਂ, ਕੁਝ ਅੱਧੀਆਂ ਅਧੂਰੀਆਂ ਜਿਨ੍ਹਾਂ ਦਾ ਉੱਥੇ ਫਿਰ ਇਦਾਂ ਜਦ ਫਿਰ DGP ਨੂੰ ਚੈਲੰਜ ਕੀਤਾ ਗਿਆ, DGP ਕਹਿੰਦਾ ਉਹ ਸਾਰੇ ਫੋਰਨ 'ਚ ਕੰਮ ਕਰਦੇ ਜਾਂ ਕਿਤੇ ਕੰਮ ਕਰਦੇ ਨੇ, ਫਿਰ ਉਸ ਤੋਂ ਬਾਅਦ ਕਹਿੰਦਾ ਜੀ ਉਹ ਦਿਹਾੜੀਆਂ ਕਰਦੇ ਆ ਤੇ ਜਾਂ ਉਹ ਬੈਗਰ ਆ ਜਾਂ ਉਹ ਬੰਗਲਾਦੇਸ਼ੀ ਆ, ਇਹ ਬੰਦਾ ਝੂਠ ਮਾਰਦਾ, ਪੁਲਿਸ ਦਾ ਮਨੋਬਲ ਡਿੱਗ ਸਕਦਾ ਇਹਦੇ ਨਾਲ। ਤਾਂ ਜਸਵੰਤ ਸਿੰਘ ਨੂੰ ਲੱਗਿਆ ਵੀ ਇਹ ਹੁਣ ਮੈਨੂੰ ਵੀ ਖਤਮ ਕਰ ਸਕਦੇ ਆ ਜੀ। ਤਾਂ ਉਹਨਾਂ ਨੇ ਫਿਰ ਉਸ ਵੇਲੇ ਇੱਕ ਪ੍ਰੈਸ ਨੋਟ ਦਿੱਤਾ ਜਿਹੜਾ ਅਸੀਂ ਕੋਰਟ ਦੇ ਵਿੱਚ ਵੀ ਲਾਇਆ। ਉਹਨਾਂ ਦੀ ਇੱਕ ਜਸਟ ਵਸੀਅਤ ਹੈ ਕੌਮ ਦੇ ਨਾਂ, ਇੱਕ ਵਸੀਅਤ ਹੈ। ਕੀ ਪ੍ਰੈਸ ਨੋਟ? ਹਾਂਜੀ, ਮੈਂ ਦੱਸਦੀ ਹਾਂ ਤੁਹਾਨੂੰ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਮੈਂ ਇਹ ਕੰਮ ਪ੍ਰੋਫੈਸ਼ਨ ਦੇ ਤੌਰ ਤੇ ਨਹੀਂ ਕਰਦਾ, ਮੈਂ ਇਹ ਕੰਮ ਰਾਜਨੀਤੀ ਦੇ ਤੌਰ ਤੇ ਵੀ ਨਹੀਂ ਕਰਦਾ, ਮੈਂ ਇਹ ਕੰਮ ਮਨੁੱਖਤਾ ਦੇ ਭਲੇ ਲਈ ਕਰਦਾ ਹਾਂ ਕਿ ਤੁਸੀਂ ਸਾਡੀ ਕੌਮ ਦੀ ਇੱਕ ਵਾਰੀ ਤੁਸੀਂ ਵਾਢੀ ਧਰੀ ਹੋਈ ਹੈ। ਤਾਂ ਉਹ ਜਦੋਂ ਇਹਨਾਂ ਨੇ ਇਹ ਗੱਲ ਕਹੀ ਤਾਂ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਬੰਦਾ ਹਟਦਾ ਨਹੀਂ ਹੈ। ਤੇ ਜਸਵੰਤ ਸਿੰਘ ਨੇ ਵੀ ਸੋਚਿਆ ਕਿ ਮੈਨੂੰ ਇਹ ਖਤਮ ਕਰ ਸਕਦੇ ਆ, ਕਿਉਂ ਨਾ ਮੈਂ ਲੋਕ ਕਚਹਿਰੀ ਵਿੱਚ ਵੀ, ਉਸੇ ਪ੍ਰੈਸ ਨੋਟ ਦਾ ਇੱਕ ਹਿੱਸਾ ਹੈ। ਉਹਨਾਂ ਨੇ ਕਿਹਾ ਵੀ ਸਭ ਤੋਂ ਪਹਿਲਾਂ ਮੈਂ ਕਾਨੂੰਨ ਵਿੱਚ ਜਾਊਂਗਾ, ਜੇ ਕਾਨੂੰਨ ਨਹੀਂ ਸੁਣਦਾ ਤੇ ਮੈਂ ਲੋਕ ਕਚਹਿਰੀ ਵਿੱਚ ਜਾਊਂਗਾ, ਜੇ ਲੋਕ ਵੀ ਨਹੀਂ ਮੇਰੀ ਸੁਣਦੇ ਤੇ ਮੈਂ ਪ੍ਰਮਾਤਮਾ ਦੀਆਂ ਬਰੂਹਾਂ ਵਿੱਚ ਜਾਣ ਨੂੰ ਤਰਜੀਹ ਦੇਵਾਂਗਾ। ਇਨ ਬਿਨ ਵਰਡਿੰਗ ਜਿਹੜੀ ਮਤਲਬ ਤਿੰਨੇ ਕਚਹਿਰੀਆਂ 'ਚ ਜਾਣਾ ਪਿਆ। ਹਾਂਜੀ, ਤੇ ਤਿੰਨੋਂ ਗੱਲਾਂ ਇਨ ਬਿਨ ਇਵੇਂ ਵਾਪਰੀਆਂ। ਪਹਿਲਾਂ ਉਹ ਕੋਰਟ ਵਿੱਚ ਗਏ, ਸੁਪਰੀਮ ਕੋਰਟ ਗਏ, ਹਾਈ ਕੋਰਟ ਗਏ। ਫਿਰ ਉਹਨਾਂ ਨੇ ਕਿਹਾ ਵੀ ਤੈਨੂੰ ਕੋਈ ਹੱਕ ਨਹੀਂ ਆ ਇਹਨਾਂ ਬਾਰੇ ਗੱਲਾਂ ਕਰਨ ਦਾ, ਜਿਹੜੇ ਲੋਕ ਗੁੰਮ ਹੋਏ ਆ ਉਹ ਪਰਿਵਾਰ ਆਉਣ ਜਿਨ੍ਹਾਂ ਦੇ ਬੱਚੇ ਗੁੰਮ ਹੋਏ। ਮਤਲਬ ਕਾਨੂੰਨੀ ਦਾਅ ਪੇਚ ਖੇਲਿਆ ਗਿਆ ਉੱਥੇ ਵੀ ਹੱਕ ਕੋਈ ਨਹੀਂ, ਵੀ ਪਰਿਵਾਰ ਤੈਨੂੰ ਕੋਈ ਹੱਕ ਨਹੀਂ। ਫਿਰ ਉਹਨਾਂ ਨੇ ਫਿਰ ਉਹ 40 ਬੰਦੇ ਤਿਆਰ ਕਰਤੇ ਪਰਿਵਾਰ ਤੇ ਉਹਨਾਂ ਤੋਂ ਬਾਈ ਨੇਮ ਪਟੀਸ਼ਨ ਪਵਾਤੀ ਤੇ ਉਹਨਾਂ ਦੇ ਵਿੱਚ ਫਿਰ ਬਾਈ ਨੇਮ ਪਟੀਸ਼ਨ ਪੈਣ ਨਾਲ ਜਿਹੜਾ ਇਹ ਅਜੀਤ ਸਿੰਘ ਸੰਧੂ ਸੀਗਾ, ਫਿਰ ਇਹਨੂੰ ਲੱਗਾ ਝਟਕਾ ਵੀ ਜਦੋਂ ਉਹਨੂੰ 1 ਮਹੀਨੇ ਦੇ ਵਿੱਚ 40 ਤੁਹਾਡੇ ਕੋਲੇ ਪਟੀਸ਼ਨ ਆ ਜਾਣ। ਫਿਰ ਇਹਨੇ ਰੌਲਾ ਪਾਇਆ DGP KPS ਗਿੱਲ ਕੋਲੇ ਕਿ ਇਹ ਤੇ ਬਹੁਤ ਖਤਰਨਾਕ ਖੇਡ ਮੇਰੇ ਨਾਲ। ਹੁਣ ਉਹਨੂੰ ਲੱਗਿਆ ਵੀ ਬੰਦੇ ਤੇ KPS ਗਿੱਲ ਨੇ ਮਰਵਾ ਲਏ ਮੇਰੇ ਕੋਲੋਂ ਤੇ ਹੁਣ ਫਸਣਾ ਮੈਂ ਹੈ। ਉਹ ਰੋਇਆ। ਅਜੀਤ ਸਿੰਘ ਸੰਧੂ ਉਸ ਸਮੇਂ ਕੀ ਸੀ ਮੌਕੇ ਤੇ? SSP ਅੰਮ੍ਰਿਤਸਰ ਸੀ। ਹਾਂਜੀ ਜੀ। ਉਹ ਪਹਿਲਾਂ ਰੋਪੜ ਸੀਗਾ, ਫਿਰ ਰੋਪੜ ਤੋਂ ਉੱਥੋਂ ਇੱਕ ਵਕੀਲ ਸੀਗਾ ਕੁਲਵੰਤ ਸਿੰਘ ਤੇ ਉਹਦਾ ਬੱਚਾ ਤੇ ਉਹਦੀ ਵਾਈਫ ਨਹਿਰ 'ਚ ਸੁੱਟ ਕੇ ਉਹਨਾਂ ਨੂੰ ਉਹਨੇ ਮਾਰਿਆ ਸੀਗਾ, ਕਿਉਂਕਿ ਉਹ ਸ਼ਹੀਦ ਸਿੰਘਾਂ ਦੇ ਜਿਹੜੇ ਕੇਸ ਉਹ ਲੜਦਾ ਸੀ ਬੰਦਾ।
ਫਿਰ ਜਦੋਂ ਇੱਥੇ ਇਹ ਗੱਲ ਹੋਈ ਤੇ ਉਹਨੇ KPS ਗਿੱਲ ਨੇ ਉਹਦੀ ਬਦਲੀ ਤਰਨ ਤਾਰਨ ਕਰਤੀ ਵੀ ਜਾਂ ਤੂੰ ਆਪਦੇ ਬਹਾਲਾ ਜਿਹੜੀਆਂ ਤੇਰੀਆਂ ਪਟੀਸ਼ਨਾਂ ਜਾਂ ਉਹਨਾਂ ਨੂੰ ਦਬਕਾ ਜਾਂ ਉਹਨਾਂ ਨੂੰ ਲਾਲਚ ਦੇ, ਜੋ ਵੀ ਕਰ। ਤੇ ਫਿਰ ਜਸਵੰਤ ਸਿੰਘ ਨੇ ਸੋਚਿਆ ਵੀ ਹੁਣ ਗੇਮ ਜਿਹੜੀ ਆ ਉਹ ਮੇਰੇ ਅਗੇਂਸਟ ਚੱਲ ਪਈ ਆ। ਉਹ ਫਿਰ ਕੈਨੇਡਾ ਦੀ ਧਰਤੀ ਤੇ ਗਏ, ਉੱਥੇ ਜਾ ਕੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇਹ ਸਾਰਾ ਰਿਕਾਰਡ ਦੇ ਉਹ ਸਪੀਚ ਪਈ ਵੀ ਆ YouTube ਤੇ, ਅਸੀਂ ਸਾਰੇ ਸੁਣ ਸਕਦੇ। ਉਹ ਗੁਰੂ ਘਰ ਦੀ ਆ, ਗੁਰੂ ਘਰ ਪਬਲਿਕ 'ਚ ਵੀ ਸਾਰੀ ਗੱਲ ਕਹਿਤੀ ਤੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਕਹਿਤੀ। ਉੱਥੋਂ ਦੀ ਜਿਹੜੀ ਉਹ ਸੈਮੀਨਾਰ ਸੀ ਜਿੱਥੇ ਉਹ ਗਏ ਸੀ, ਉੱਥੋਂ ਦੀ ਹੈ ਹੀ ਉਹ ਮਨੁੱਖੀ ਅਧਿਕਾਰਾਂ ਤੇ ਸੀ। ਤੇ ਉੱਥੋਂ ਦੀ ਜਿਹੜੀ ਕੋਲਿਨ ਬੂਮਰ ਕੋਈ ਨਾਂ ਦੀ ਲੇਡੀ ਸੀ, ਉਸ ਵੇਲੇ MP ਸੀ, ਉਹਨੇ ਫਿਰ ਇਹਨੂੰ ਇੰਡੀਆ ਨੂੰ ਪੁੱਛਿਆ, ਭਾਰਤ ਸਰਕਾਰ ਨੂੰ ਪੁੱਛਿਆ ਕਿ ਆਹ ਲੋਕ ਕੀ ਕਹਿ ਰਹੇ ਆ। ਤਾਂ ਇਹਨਾਂ ਨੇ ਫਿਰ ਸਮਝਿਆ ਵੀ ਹੁਣ ਇਸ ਬੰਦੇ ਨੂੰ ਖਤਮ ਕਰਨ ਵਿੱਚ ਹੀ ਭਲਾਈ ਆ। ਫਿਰ ਇਹ ਜਸਵੰਤ ਸਿੰਘ 1 ਮਹੀਨਾ ਹੀ ਹੋਇਆ ਸੀ ਉਹਨਾਂ ਨੂੰ ਉੱਥੋਂ ਆਇਆ ਤੇ 25 ਆਪਾਂ ਗੱਲ ਕਰੀਏ 5000 ਉੱਥੇ ਲੱਗੇ, ਹੌਲੀ ਹੌਲੀ 25000 ਜਾਨੀ ਕਿ ਬੱਚੇ ਦਾ ਰਿਕਾਰਡ ਅਪਰੋਕਸੀਮੇਟਲੀ ਆਪਾਂ ਕਹਿ ਸਕਦੇ ਹਾਂ ਕਿ 13 ਜ਼ਿਲ੍ਹੇ ਸੀ ਉਸ ਵੇਲੇ। ਤੇ 13 ਜ਼ਿਲ੍ਹਿਆਂ ਦੇ ਵਿੱਚ ਜੇ ਇੱਕ 'ਚ 8000 ਆ ਤਾਂ ਤੁਸੀਂ ਗਿਣਤੀ 25000 ਤੋਂ ਤੇ ਇਹ ਉਹ ਰਿਕਾਰਡ ਸੀ ਜਿਹੜਾ ਕਿ ਮੜੀਆਂ ਦਾ ਔਨ ਰਿਕਾਰਡ ਸੀ, ਜਿਹੜੇ ਨਹਿਰਾਂ 'ਚ ਗਏ ਜਾਂ ਕਿਤੇ ਹੋਰ ਗਏ ਉਹ ਰਿਕਾਰਡ ਨਹੀਂ। ਇੱਕ ਤਰਾਸਦੀ ਇਸ ਵੇਲੇ ਦੀ ਇਹ ਵੀ ਹੈ ਵੀ ਜਿੰਨੀਆਂ ਲਾਸ਼ਾਂ ਸਾੜੀਆਂ ਗਈਆਂ ਉਸ ਤੋਂ ਕਿਤੇ ਵੱਧ ਰੋੜੀਆਂ ਗਈਆਂ। ਸਰਦਾਰ ਜਸਵੰਤ ਸਿੰਘ ਖਾਲੜਾ ਦੀ ਲਾਸ਼ ਵੀ ਦਰਿਆ ਵਿੱਚ ਹੀ ਰੋੜੀ। ਅੱਛਾ, 6 ਤਰੀਕ ਦੀ 6 ਸਤੰਬਰ ਦੀ 6 ਸਤੰਬਰ 1995 ਕੀ ਹੋਇਆ ਉਸ ਦਿਨ? 6 ਸਤੰਬਰ 1995 ਆਮ ਵਰਗਾ ਦਿਨ ਸੀਗਾ। ਮੈਨੂੰ ਨਹੀਂ ਲੱਗਿਆ ਵੀ ਕੋਈ ਦਿਨ 'ਚ ਕੋਈ ਅੱਜ ਤਬਦੀਲੀ ਹੈ, ਪਰ ਜਸਵੰਤ ਸਿੰਘ ਜਿਵੇਂ ਉਹਨੂੰ ਕੋਈ ਉਹ ਮਹਿਸੂਸ ਕਰ ਰਹੇ ਸੀਗੇ, ਕੋਈ ਫੀਲ ਕਰ ਰਹੇ ਸੀਗੇ। ਉਹਨਾਂ ਨੇ ਆ ਕੇ ਮੈਨੂੰ ਰਸੋਈ 'ਚ ਕਿਹਾ ਕਿ ਕੀ ਤੂੰ ਬੱਚੇ ਪੜ੍ਹਾ ਲੇਂਗੀ? ਤੇ ਮੈਨੂੰ ਨਹੀਂ ਸਮਝ ਲੱਗੀ ਉਸ ਵੇਲੇ ਉਸ ਗੱਲ ਦੀ, ਮੈਂ ਚੁੱਪ ਰਹੀ। ਤੇ ਪਰ ਉਹਨਾਂ ਨੂੰ ਮੈਨੂੰ ਲੱਗਦਾ ਹੈ ਹੋ ਸਕਦਾ ਉਹਨਾਂ ਨੂੰ ਕੋਈ ਲੱਗਾ ਹੋਵੇ ਮੇਰੇ ਪਿੱਛੇ ਪੁਲਿਸ ਲੱਗੀ ਹੈ ਜਾਂ ਕੀ ਗੱਲ ਹੈ। ਤੇ ਮੈਂ ਆਪਣੀ ਡਿਊਟੀ ਤੇ ਜਾਂਦੀ ਸੀ, ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਲਾਇਬ੍ਰੇਰੀ 'ਚ ਕੰਮ ਕਰਦੀ ਸੀ। ਮੈਂ 9 ਵਜੇ ਘਰੋਂ ਨਿਕਲੀ ਹਾਂ, ਪੁਲਿਸ ਨੇ ਸਾਰੇ ਰਾਹ ਰੋਕੇ ਹੋਏ ਸੀਗੇ, ਸਾਰੇ ਕਬੀਰ ਪਾਰਕ ਨੂੰ ਘੇਰਾ ਪਿਆ ਹੋਇਆ ਸੀਗਾ। ਮਤਲਬ ਜਦ ਤੁਸੀਂ ਅਣਜਾਣ ਸੀ ਇਹ ਗੱਲ ਤੋਂ ਵੀ ਪਤਾ ਨਹੀਂ ਕਿਸ ਲਈ ਪੁਲਿਸ ਇੱਥੇ ਜਿਹੜੀ ਨਹੀਂ ਮੈਂ ਮੇਰੇ ਵੱਲ ਬੜਾ ਉਹਨਾਂ ਨੇ ਗੌਰ ਨਾਲ ਵੇਖਿਆ ਪੁਲਿਸ ਅਫਸਰ ਨੇ, ਤੇ ਮੈਨੂੰ ਡਰ ਵੀ ਲੱਗਾ ਵੀ ਮੇਰੇ ਪੁਲਿਸ ਅਫਸਰ ਕਿਉਂ ਮੇਰੇ ਵੱਲ ਇਸ ਤਰ੍ਹਾਂ ਵੇਖਦਾ। ਪਰ ਮੈਂ ਆਪਣੇ ਕੰਮ ਤੇ ਜਾਣਾ ਸੀ, ਮੈਂ GT ਰੋਡ ਕ੍ਰਾਸ ਕਰਨੀ ਸੀ ਤੇ ਮੈਂ ਇਹ ਸਮਝ ਨਹੀਂ ਸਕੀ ਵੀ ਇਹ ਪੁਲਿਸ ਸਾਡੇ ਘਰ ਹੀ ਜਾਣੀ ਹੈ। ਤੇ ਮੈਂ ਬਸ ਅਜੇ ਕੰਮ ਤੇ ਗਈ ਹਾਂ ਤੇ ਉਸੇ ਵੇਲੇ ਮੈਨੂੰ ਫੋਨ ਆ ਗਿਆ ਕਿ ਘਰੇ ਆਓ ਛੇਤੀ। ਤੇ ਮੈਂ ਘਰੇ ਆਈ ਹਾਂ ਤੇ ਜਿਹੜੀ ਸਾਡੀ ਪਾਣੀ ਵਾਲੀ ਪਾਈਪ ਸੀ ਉਹ ਉਵੇਂ ਹੀ ਚੱਲ ਰਹੀ ਸੀਗੀ। ਤੇ ਪਤਾ ਲੱਗਿਆ ਆਂਢੀਆਂ ਗੁਆਂਢੀਆਂ ਤੋਂ ਸਾਰਿਆਂ ਤੋਂ ਕਿ ਸਰਦਾਰ ਜਸਵੰਤ ਸਿੰਘ ਕਾਰ ਧੋ ਰਹੇ ਸੀਗੇ ਤੇ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੇ ਪੁਲਿਸ ਵਾਲੇ ਆਏ ਵੀ ਇਸ ਤਰ੍ਹਾਂ ਉਹਨਾਂ ਨੇ ਸ਼ੋਅ ਕੀਤਾ ਕਿ ਜਿਵੇਂ ਐਡਰੈਸ ਕੋਈ ਪੁੱਛ ਰਹੇ ਆ। ਤਾਂ ਜਦੋਂ ਝੁੱਕ ਕੇ ਵੇਖਣ ਲੱਗੇ ਤਾਂ ਉਹਨਾਂ ਨੇ ਆਪਣੀ ਜਿਹੜੀ ਵੈਨ ਉਹ ਕੋਈ ਲੈ ਕੇ ਆਏ ਸੀ ਬਿਨਾਂ ਨੰਬਰੀ, ਤੇ ਉਹਦੇ ਵਿੱਚ ਪਾ ਕੇ ਉਹ ਲੈ ਗਏ। ਤੇ ਫਿਰ ਬਸ ਉਸ ਤੋਂ ਬਾਅਦ ਤੇ ਅਸੀਂ ਸੁਪਰੀਮ ਕੋਰਟ ਦਾ ਰੁਖ ਕੀਤਾ। ਮੈਂ ਫਿਰ ਉਸ ਤੋਂ ਬਾਅਦ ਤੁਸੀਂ ਘਰੇ ਆਏ ਤੇ ਫਿਰ ਭਾਲ ਕਰਨੀ ਸ਼ੁਰੂ ਕੀਤੀ ਕਿ ਜਾਂ ਥਾਣੇ ਲੋਕਲ ਥਾਣੇ? ਇਹ ਕੋਈ ਛੋਟੀ ਜੀ ਗੱਲ ਨਹੀਂ ਸੀ, ਮੈਨੂੰ ਲੱਗਦਾ ਇਹ ਵੱਡੀ ਕਨਸਪੀਰੇਸੀ ਸੀ ਇਹਦੇ ਪਿੱਛੇ। ਵੀ ਮੈਂ ਘਰੇ ਆਈ ਹਾਂ 1-1:30 ਵਜੇ, ਮੈਂ ਫਿਰ ਫੁਰ ਕੇ ਉੱਥੇ ਰਿਪੋਰਟ ਕਰਕੇ ਆਈ ਹਾਂ ਥਾਣੇ 'ਚ ਵੀ ਇਸ ਤਰ੍ਹਾਂ ਬੰਦਾ ਚੁੱਕਿਆ ਗਿਆ। ਤੇ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ। ਉਹ ਥਾਣੇ ਵਾਲੇ ਆਂਦੇ ਸਾਨੂੰ ਤਾਂ ਜੀ ਪਤਾ ਨਹੀਂਗਾ, ਪਰ ਪਤਾ ਨਹੀਂ ਕਿੱਥੋਂ ਹੌਟ ਲਾਈਨਾਂ ਤੇ ਇਹ ਉਹਨਾਂ ਨੂੰ ਪਤਾ ਲੱਗਿਆ ਵੀ ਸਾਰੇ ਜ਼ਿਲ੍ਹੇ ਦੀ ਪੁਲਿਸ ਨਾ ਉਹ ਆਪਣੇ ਘਰੇ ਆ ਗਈ 1:30 ਵਜੇ। ਅੱਛਾ ਜੀ। ਵੀ ਮੈਂ ਤੇ ਇੱਕ ਥਾਣੇ 'ਚੋਂ ਹੀ ਪਤਾ ਕੀਤਾ ਸੀ, ਪਰ ਉਹਨਾਂ ਨੂੰ ਪਤਾ ਸੀਗਾ ਵੀ ਇਹ ਬੰਦਾ ਕਿਵੇਂ ਚੁੱਕਿਆ ਗਿਆ। ਉਦੋਂ ਦਾ ਜਿਹੜਾ ਸੀਗਾ ਬਾਰਡਰ ਰੇਂਜ, ਉਹਨੂੰ ਅਸੀਂ ਮਿਲੇ ਸ਼ਾਮ ਨੂੰ। ਉਹ ਕਹਿੰਦਾ ਇਹ ਹੋ ਹੀ ਨਹੀਂ ਸਕਦਾ ਜੀ, ਮੇਰੀ DR ਭੱਟੀ ਸੀਗਾ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਮੇਰੇ ਇਲਾਕੇ 'ਚੋਂ ਬੰਦਾ ਤਰਨ ਦੀ ਪੁਲਿਸ ਲੈ ਜੇ। ਅਸੀਂ ਸਿੱਧਾ ਗਿਆ ਵੀ ਤਰਨ ਦੀ ਪੁਲਿਸ ਲੈ ਗਈ। ਅੱਛਾ ਜੀ, ਤੁਹਾਨੂੰ ਪਤਾ ਲੱਗ ਗਿਆ ਸੀ ਮਤਲਬ? ਹਾਂ, ਸਾਨੂੰ ਪਤਾ ਲੱਗ ਗਿਆ ਹੈ ਨਾ। ਤੇ ਅਸੀਂ ਕਿਹਾ ਵੀ ਤਰਨ ਦੀ ਪੁਲਿਸ ਸੀ, ਕਿਉਂਕਿ ਟਸਲ ਹੀ ਉੱਥੇ ਸੀ ਸਾਰੀ ਖਾਲੜਾ ਸਾਹਿਬ ਦੀ, ਕਿਉਂਕਿ ਪਟੀਸ਼ਨਾਂ ਉੱਥੋਂ ਹੋਈਆਂ ਸੀਗੀਆਂ। ਤੇ ਥ੍ਰੈਟ ਵੀ ਉਹਨੇ ਕੀਤਾ ਸੀਗਾ ਵੀ ਜੇ ਤੂੰ 25000 ਦਾ ਹਿਸਾਬ ਮੰਗੇਗਾ ਤਾਂ ਅਸੀਂ 25000 ਇੱਕ ਦਾ ਵੀ ਦੇਵਾਂਗੇ। ਤੇ ਸਾਨੂੰ ਸਾਰੀ ਇਸ ਟੀਮ ਨੂੰ ਪਤਾ ਸੀ, ਜਦੋਂ ਹੀ ਸਾਰਿਆਂ ਨੇ ਪਤਾ। ਮਤਲਬ ਐਡੀ ਗੱਲ ਕਹਿਣ ਤੋਂ ਬਾਵਜੂਦ ਵੀ ਕੋਈ ਜਿਹੜੇ ਕਾਨੂੰਨ ਨੇ ਕੋਈ ਐਕਸ਼ਨ ਲੱਤਾ ਵੀ ਅਸੀਂ 25000 ਦਾ ਹਿਸਾਬ ਮੰਗਦਾ ਤਾਂ 25000 ਇੱਕ ਦਾ ਵੀ। ਹਾਂ, ਇੱਕ ਦਾ ਮਤਲਬ ਥ੍ਰੈਟ ਆਇਆ ਸੀ। ਮੈਂ ਫਿਰ ਸੁਪਰੀਮ ਕੋਰਟ ਗਈ। ਸੁਪਰੀਮ ਕੋਰਟ ਨੇ ਕਿਹਾ ਵੀ 1 ਹਫ਼ਤੇ ਵਿੱਚ ਬੰਦੇ ਨੂੰ ਪੇਸ਼ ਕਰੋ। ਜਦੋਂ 1 ਹਫ਼ਤੇ ਬਾਅਦ ਇਹਨਾਂ ਨੇ ਜਾ ਕੇ ਕਿਹਾ ਵੀ ਸਾਨੂੰ ਤੇ ਬੰਦਾ ਨਾ ਚਾਹੀਦਾ ਸੀ, ਨਾ ਅਸੀਂ ਲੈ ਕੇ ਆਏ, ਤੁਸੀਂ ਕਿਸੇ ਵੀ ਏਜੰਸੀ ਤੋਂ ਇਹ ਇਨਕੁਆਇਰੀ ਕਰਾ ਸਕਦੇ ਹੋ।
ਤਾਂ ਫਿਰ ਜਿਹੜਾ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕੋਲੇ ਹੀ ਚਲੇ ਗਈ ਜੀ। 3 ਮਹੀਨੇ ਚੱਲੀ। ਫਿਰ ਅਸੀਂ ਮਤਲਬ ਉਹਨਾਂ ਦੀ ਖਿਲਾਫ ਦੀ ਇਨਵੈਸਟੀਗੇਸ਼ਨ ਵੀ ਉਹਨਾਂ ਕੋਲੇ ਚਲੇ ਗਈ। ਉਹਨਾਂ ਕੋਲੇ ਹੀ ਉਦੋਂ ਸ਼ੀਨਾ ਸੀ, ਸੁਖਦੇਵ ਸਿੰਘ ਸ਼ੀਨਾ, ਉਹ ਇਨਵੈਸਟੀਗੇਟਰ ਸੀਗਾ। ਉਹ ਘਰੇ ਆ ਕੇ ਬਸ ਇਹੋ ਦਬਾਅ ਆਉਂਦਾ ਸੀ ਸਾਡੇ ਤੇ ਟੱਬਰ ਤੇ ਵੀ ਤੁਸੀਂ ਇਹ ਕਹੋ ਵੀ ਪੰਜਾਬ ਪੁਲਿਸ ਨਹੀਂ ਲੈ ਕੇ ਗਈ ਤੇ ਫਿਰ ਅਸੀਂ ਤੁਹਾਡਾ ਬੰਦਾ ਦੇ ਸਕਦੇ ਹਾਂ। ਪਰ ਸਾਨੂੰ ਪਤਾ ਸੀ ਇਹਦੇ ਪਿੱਛੇ ਬਹੁਤ ਵੱਡਾ ਕੰਮ ਹੈ, ਇਹਦੇ ਵਿੱਚ ਤੇ ਸਾਰੀ ਕੌਮ ਦੀ ਨਸਲ ਅਸੀਂ ਖੁਸ਼ੀ ਕਹਿ ਆ। ਵੀ ਹਾਂ ਜੇ ਕਹਿ ਵੀ ਦਿਆ ਤਾਂ ਵੀ ਨਹੀਂ ਅਸੀਂ ਕਹਿਣਾ ਵੀ ਮਤਲਬ ਜੇ ਅਸੀਂ ਕਹਿ ਦਿੰਦੇ ਤੇ ਫਿਰ ਵੀ ਉਹਨਾਂ ਨੇ ਨਹੀਂ ਸੀ ਛੱਡਣਾ, ਨਹੀਂ ਛੱਡਣਾ, ਬਿਲਕੁਲ ਨਹੀਂ ਛੱਡਣਾ ਸੀ। ਤੇ ਅਸੀਂ ਆਪਣੇ ਸਟੈਂਡ ਤੇ ਰਹੇ ਤੇ ਕੋਈ ਵੀ ਕਿਸੇ ਦੇ ਦਬਾਅ ਥੱਲੇ ਆ ਕੇ ਕੋਈ ਨਹੀਂ ਕੀਤਾ। ਕੇਸ ਚੱਲਿਆ ਹੌਲੀ ਹੌਲੀ, ਤੁਹਾਨੂੰ ਪਤਾ ਕੋਰਟਾਂ ਦੇ ਕੇਸ ਕਿਵੇਂ ਚੱਲਦੇ ਆ, 18 ਸਾਲ ਲੰਮਾ ਚੱਲਿਆ ਕੇਸ। ਤੇ ਫਿਰ ਬੋਡੀ ਜਿਹੜੀ ਮਤਲਬ ਸੌਰੀ ਮੈਨੂੰ ਇਹ ਜਿਹੜੇ ਸ਼ਬਦ ਨਹੀਂ ਵਰਤਣੇ ਪਰ ਕਦ ਜਾ ਕੇ ਮਤਲਬ ਹਾਂਜੀ ਇਹ ਸਾਨੂੰ ਤਾਂ ਏਜੰਸੀਆਂ ਬੜਪੂ ਸੈਂਚ ਪਾਈ ਫਿਰਦੀਆਂ ਸੀ ਕਿ ਜਸਵੰਤ ਸਿੰਘ ਨੂੰ ਉੱਧਰ ਰੱਖਿਆ, ਉਹਨੂੰ ਰੱਖਿਆ, ਕਦੇ ਕਹਿਣ ਛੱਡਤਾ ਹੈ ਜੀ, ਛੱਡ ਦੇਣਗੇ। ਅਸੀਂ 3 ਸਾਲ ਆਪਣੀ ਹਾਲਤ ਜਿਹੜੀ ਉਹ ਬਣਾ ਲਈ ਇਹੋ ਜਿਹੀ ਮਾਨਸਿਕਤਾ ਵੀ ਹੁਣ ਅਸੀਂ ਕੀ ਕਰੀਏ। ਅਸੀਂ ਲੱਭਣਾ ਵੀ ਸਾਨੂੰ ਚਾਹੀਦਾ ਸੀ ਤੇ ਲੱਭ ਹੀ ਰਹੇ ਸੀ। ਅਸੀਂ ਜਿੱਥੇ ਦੱਸ ਪੈਂਦੀ ਸੀ ਉੱਥੇ ਹੀ ਜਾਂਦੇ ਸੀ, ਜਿੱਥੋਂ ਕੋਈ ਕਹਿੰਦਾ ਸੀ ਇੱਥੋਂ ਕੋਈ ਕਲੂ ਮਿਲੂਗਾ ਅਸੀਂ ਉੱਥੇ ਹੀ ਪਹੁੰਚ ਕਰਦੇ ਸੀ। ਮਤਲਬ ਜਿਹੜੇ ਮੁੰਡੇ ਪਹਿਲਾਂ ਜਿਵੇਂ ਚੱਕ ਕੇ ਪੁਲਿਸ ਨੇ ਹਾਲ ਕੀਤਾ ਉਹ ਸੇਮ ਕਹਾਣੀ ਹਾਂਜੀ ਫਿਰ ਉਸੇ ਨੈਟਵਰਕ ਦਾ ਬੰਦਾ ਸੀ ਕੁਲਦੀਪ ਸਿੰਘ ਬਚੜਾ, ਉਹ ਝਬਾਲ ਥਾਣੇ ਦੇ SHO ਸਤਨਾਮ ਸਿੰਘ ਦਾ। ਉਹਨੇ ਫਿਰ ਸਾਡੇ ਤੱਕ ਇੱਕ ਗੱਲ ਲਿਆਂਦੀ, ਉਹਨੇ ਕਿਹਾ ਜੀ ਮੈਂ CBI ਨੂੰ ਕੋਈ ਬਿਆਨ ਦੇਣਾ ਚਾਹੁੰਦਾ ਹੈ। ਤੇ ਉਹਨੇ ਫਿਰ ਜਾ ਕੇ ਬਿਆਨ ਦਿੱਤਾ ਵੀ ਜਸਵੰਤ ਸਿੰਘ ਨੂੰ ਇਹ ਬੰਦੇ ਲੈ ਕੇ ਆਏ ਸੀ, ਕਿਉਂਕਿ ਉਹਦਾ ਗਨਮੈਨ ਸੀ, ਉਹਨੂੰ ਹਰ ਗੱਲ ਦਾ ਪਤਾ ਸੀ ਉਹਦਾ। ਉਹਨੇ ਫਿਰ ਜੋ ਵੀ ਆਪਣੀ CBI ਨੂੰ ਜੋ ਵੀ ਉਹਨੇ ਬਿਆਨ ਦਿੱਤਾ ਤੇ ਉਹਦੇ ਆਧਾਰ ਤੇ 98 ਦੇ ਵਿੱਚ, ਕਿਉਂਕਿ ਉਦੋਂ ਨੂੰ ਅਜੀਤ ਸਿੰਘ ਸੰਧੂ ਗੱਡੀ ਥੱਲੇ ਆ ਕੇ ਸਿਰ ਦੇ ਚੁੱਕਾ ਸੀ ਤੇ ਫਿਰ ਉਹਨੂੰ ਲੱਗਾ ਵੀ ਹੁਣ ਇਹ ਬੰਦਾ ਤੇ ਖਤਮ ਹੋ ਗਿਆ, ਹੁਣ ਮੈਂ ਸੱਚਾਈ ਦੱਸ ਦਿਆਂ। ਉਹਨੇ ਫਿਰ ਸੱਚਾਈ CBI ਨੂੰ ਦੱਸੀ, ਫਿਰ CBI ਨੇ ਉਹਨੂੰ ਗਵਾਹ ਮੰਨਿਆ ਤੇ ਗਵਾਹ ਮੰਨ ਕੇ ਫਿਰ 98 ਦੇ ਵਿੱਚ ਜਦੋਂ ਅਖਬਾਰਾਂ ਵਿੱਚ ਆ ਗਿਆ ਤੇ ਫਿਰ ਸਾਡੇ ਟੱਬਰ ਨੇ, ਪਰਿਵਾਰ ਨੇ, ਸਾਡੇ ਫਾਦਰ ਸਾਹਿਬ ਨੇ ਇੱਕ ਸਾਰੇ ਟੱਬਰ ਨੂੰ ਇਕੱਠਿਆਂ ਕਰਕੇ ਕਿਹਾ ਕਿ ਮੈਂ ਹੁਣ ਅੰਤਮ ਅਰਦਾਸ ਕਰਨਾ ਚਾਹੁੰਦਾ ਵੀ ਪਾਣਾ ਸਤਿਗੁਰ ਦਾ ਮੰਨ ਲੈਣਾ ਹੈ ਨਾ, ਵੀ ਹੁਣ ਇਸ ਤੋਂ ਵੱਧ ਅਸੀਂ ਕਿੰਨਾ ਕੁ ਵੇਟ ਕਰਾਂਗੇ। ਫਿਰ 98 ਦੇ ਵਿੱਚ ਨਵੰਬਰ ਦੇ ਵਿੱਚ ਅਸੀਂ ਉਹਨਾਂ ਦੀ ਅੰਤਮ ਅਰਦਾਸ ਵੀ ਕਰ ਲਈ। ਪਰ ਜਦ ਤੱਕ ਤੁਸੀਂ ਜਿਹੜਾ ਪੂਰਾ ਮਾਮਲਾ ਪੰਜਾਬ ਪੁਲਿਸ ਤੋਂ CBI ਤੱਕ ਲੈ ਗਏ ਸੀ ਅਪੀਲ ਕਰਕੇ? ਹਾਂਜੀ ਉਹ ਚੱਲ ਰਿਹਾ ਸੀ, CBI ਚ ਆ ਗਿਆ ਸੀਗਾ ਤੇ CBI ਨੇ ਵੀ ਕੇਸ 2005 10 ਸਾਲ ਲੱਗੇ, ਪੂਰੇ 10 ਸਾਲ। ਮਤਲਬ ਉਹਨਾਂ ਤੋਂ ਬਾਅਦ ਅੰਤਮ ਅਰਦਾਸ ਤੋਂ ਬਾਅਦ ਮੋਰਚਾ ਤੁਸੀਂ ਸੰਭਾਲਿਆ? ਬਸ ਜੀ ਫਿਰ ਅਸੀਂ ਖਾਲੜਾ ਕਮੇਟੀ ਪਹਿਲਾਂ ਬਣਾਈ ਸੀ ਕੇਸ ਨੂੰ ਵੇਖਣ ਲਈ। ਫਿਰ ਅਸੀਂ ਸੋਚਿਆ ਵੀ ਹੁਣ ਖਾਲੜਾ ਸਾਹਿਬ ਦਾ ਮਿਸ਼ਨ ਅਧੂਰਾ ਹੈ, ਫਿਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਬਣਾ ਲਈ। ਫਿਰ ਉਹਦੇ ਤੇ ਜਿਵੇਂ ਵਰਕ ਹੋਣਾ ਸ਼ੁਰੂ ਹੋ ਗਿਆ, ਅਸੀਂ ਉਹ ਪਰਿਵਾਰਾਂ ਨੂੰ ਜੋੜਿਆ, ਇੱਕ ਉਹ ਪਰਿਵਾਰਾਂ ਦੀ ਸੰਸਥਾ ਬਣਾਈ, ਡਿਸਪੀਅਰਡ ਲੋਕ ਜਿਹੜੇ ਸੀਗੇ। ਫਿਰ ਅਸੀਂ ਆਪਣੇ ਜਿਹੜੇ ਵਿਕਟਿਮ ਹੀ ਸੀਗੇ ਉਹਨਾਂ ਨੂੰ ਪਲੇਟਫਾਰਮ ਤੇ ਲਿਆਂਦਾ, ਕਿਸੇ ਪੋਲੀਟੀਕਲ ਪਾਰਟੀ ਨੂੰ ਅਸੀਂ ਨਹੀਂ ਵਿੱਚ ਲਿਆ ਕਿਉਂਕਿ ਹਰ ਬੰਦਾ ਆਪਣੇ ਲੈਵਲ ਨਾਲ ਸੋਚਦਾ, ਪਰ ਇਹ ਵਿਕਟਿਮਸ ਦੀ ਗੱਲ ਸੀਗੀ। ਮੈਂ ਵਿਕਟਿਮ ਵੀ ਰਹੀ ਤੇ ਫਿਰ ਡਿਫੈਂਡਰ ਹੋ ਗਈ ਤੇ ਫਿਰ ਮੈਂ ਇਹ ਮਸਲੇ ਨੂੰ ਕੋਰਟ ਦੇ ਵਿੱਚ 10 ਸਾਲ ਤਾਂ ਉਹਨਾਂ ਨੂੰ ਸਜ਼ਾ ਦਿਵਾਉਣ ਤੇ ਲੱਗੇ, 7 ਸਾਲ ਦੀ ਪਹਿਲਾਂ ਸਜ਼ਾ ਹੋਈ। ਫਿਰ ਉਸ ਤੋਂ ਬਾਅਦ ਹਾਈ ਕੋਰਟ ਉਹ ਚਲੇ ਗਏ ਭੱਜ ਕੇ ਵੀ ਹੁਣ ਸਾਡੀ ਤੇ 7 ਸਾਲ ਵੀ ਸ਼ਾਇਦ ਜ਼ਿਆਦਾ ਹੀ ਮਿਲ ਗਈ ਸਾਨੂੰ। ਤੇ ਫਿਰ ਪਰ ਉੱਥੇ ਬੜੇ ਵਧੀਆ ਫੈਸਲਾ ਆਇਆ ਹਾਈ ਕੋਰਟ ਦਾ, ਉਹਨਾਂ ਨੇ ਸਾਰੀ ਲੋਕਾਂ ਦੀ ਸਜ਼ਾ ਮੈਂ ਉਮਰ ਕੈਦ 'ਚ ਕਰਤੀ ਤੇ ਅੱਜ ਉਹ ਹਜੇ ਉਮਰ ਕੈਦ ਦੇ ਵਿੱਚ ਆਪਣੀ ਸਜ਼ਾ ਕੱਟ ਰਿਹਾ। ਇੱਥੇ ਤੱਕ ਤਾਂ ਜਿਹੜੀ ਉਹ ਕਹਾਣੀ ਜ਼ਰੂਰੀ ਸੀ ਦੱਸਣੀ ਦਰਸ਼ਕਾਂ ਨਾਲ, ਮੈਂ ਜਿਹੜੇ ਗੱਲ ਸਾਂਝੀ ਕਰਨਾ ਚਾਹੁੰਦਾ ਕਿਉਂਕਿ ਪਤਾ ਲੱਗ ਸਕੇ ਕਿ ਭਾਈ ਜਸਵੰਤ ਸਿੰਘ ਖਾਲੜਾ ਹੋਣੀ ਕੌਣ ਆ ਤੇ ਬੀਬੀ ਪਰਮਜੀਤ ਕੌਰ ਖਾਲੜਾ ਹੋਣੀ ਕੌਣ ਆ ਜਿਨ੍ਹਾਂ ਨੇ ਐਡੀ ਬੜੀ ਕੁਰਬਾਨੀ ਕੀਤੀ। ਤੇ ਜਦ ਤੁਸੀਂ ਇਹ ਸਾਰੀ ਲੜਾਈ ਲੜ ਰਹੇ ਸੀ, ਜੇ ਗੱਲ ਕਰੀਏ ਜਸਵੰਤ ਸਿੰਘ ਖਾਲੜਾ ਹੋਣਾ ਦੀ, ਤਾਂ ਉਹ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਜੁੜੇ ਰਹੇ ਤੇ ਕਦੇ ਅਕਾਲੀ ਦਲ ਨਾਲ ਹੀ ਤੁਸੀਂ ਜਾ ਕੇ ਅਪਰੋਚ ਕੀਤੀ ਜਾਂ ਉਹਨਾਂ ਨੇ ਤੁਹਾਡੇ ਤੱਕ ਕੋਈ ਅਪਰੋਚ ਕੀਤੀ ਹੋਵੇ ਵੀ ਹਾਂ ਤੁਹਾਡੀ ਹੈਲਪ ਕਰੀਏ, ਜਾਂ ਤੁਸੀਂ ਕਦੇ ਉਹਨਾਂ ਨਾਲ ਲਿੰਕ ਕੀਤਾ? ਨਹੀਂ ਜੀ, ਪਹਿਲਾਂ ਤਾਂ 95 ਦੀ ਗੱਲ ਹੈ ਇਹ, ਸਤੰਬਰ ਦੀ, ਤੇ 97 ਚ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ ਤੇ ਅਸੀਂ ਉਹਨਾਂ ਦੇ ਪਿੱਛੇ ਉਹਨਾਂ ਨੂੰ ਕਹਿੰਦੇ ਸੀ ਆਵਾਜ਼ ਉਠਾਓ, ਆਵਾਜ਼ ਉਠਾਓ, ਜਿੱਥੇ ਵੀ ਉਹ ਕਿਤੇ ਜਾਂਦੇ ਸੀ ਮਗਰ ਉਹਨਾਂ ਦੇ ਸਾਡੇ ਲੋਕ ਜਾਂਦੇ ਸੀ, ਉਹਨਾਂ ਦੇ ਪੈਰਾਂ ਤੇ ਚੁੰਡੀਆਂ ਵੱਢਦੇ ਸੀ, ਕੁਛ ਤੇ ਬੋਲ ਕੁਛ ਤੇ ਬੋਲ, ਪਰ ਉਹਨੇ ਨਹੀਂ, ਉਹ ਕੋਈ ਅਸੀਂ ਕਹਿੰਦੇ ਸੀ ਕੋਈ ਵੱਡਾ ਧਰਨਾ ਮੁਜ਼ਾਹਰਾ ਹੀ ਕਰ ਲਾ, ਉਦੋਂ ਇਹੋ ਹੀ ਆਪਾਂ ਇਹੋ ਹੀ ਕਰ ਸਕਦੇ ਹੁੰਦੇ ਜਦੋਂ ਪਾਵਰ 'ਚ ਨਾ ਹੋਈਏ, ਪਰ ਇਹਨੇ ਕੋਈ ਵੀ ਪ੍ਰੋਗਰਾਮ ਨਹੀਂ ਲਿਖਿਆ। ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਮੁੱਖ ਮੰਤਰੀ ਬਣ ਗਿਆ ਤੇ ਫਿਰ ਇਹਨੇ ਸਟੇਜ ਤੋਂ ਅਨਾਉਂਸ ਕਰਤਾ ਕਿ ਸਾਰੀਆਂ ਗੱਲਾਂ ਤੁਸੀਂ ਭੁੱਲ ਜਾਓ, ਤੇ ਮੈਨੀਫੈਸਟੋ ਦੇ ਪਾਉਣ ਦੇ ਬਾਵਜੂਦ ਇਹਨੇ ਕਿਹਾ ਤੁਸੀਂ ਸਾਰੀਆਂ ਗੱਲਾਂ ਹੁਣ ਭੁੱਲ ਜਾਓ, ਆਪਣੇ ਬੱਚੇ ਪਾਲੋ ਤੇ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਤੇ ਲੈ ਲਓ।
ਜੇ ਤੁਹਾਨੂੰ ਕੋਈ ਚੇਅਰਮੈਨ ਨਹੀਂ ਚਾਹੀਦੀ ਉਹ ਲੈ ਲਓ, ਜੇ ਤੁਹਾਨੂੰ ਮਤਲਬ ਇੰਨੀਆਂ ਲਾਸ਼ਾਂ ਦਾ ਮੁੱਲ ਇੱਕ ਚੇਅਰਮੈਨ ਨਹੀਂ ਪਾਤਾ। ਨਹੀਂ, ਜਾਂ ਟਿਕਟ ਚਾਹੀਦੀ ਹੈ ਤਾਂ ਉਹ ਲੈ ਲਓ। ਪਰ ਅਸੀਂ ਫਿਰ ਮੈਂ ਤਾਂ ਇਹਨਾਂ ਨੂੰ ਪੁੱਛੇ ਨਹੀਂ ਗਈ ਸੀ ਵੀ ਤੁਸੀਂ ਜਸਵੰਤ ਸਿੰਘ ਬਾਰੇ ਕੀ ਕਰ ਰਹੇ ਹੋ, ਤੇ ਅੱਗੋਂ ਮੈਨੂੰ ਇਹੋ ਜਿਹੇ ਜਵਾਬ ਮਿਲੇ। ਮੈਂ ਆਪਣੇ ਘਰ ਆ ਗਈ, ਕਹਿੰਦਾ ਤੁਸੀਂ ਪੈਸੇ ਬਰਬਾਦ ਕਰਦੇ ਫਿਰਦੇ ਹੋ, ਕੁਛ ਨਹੀਂ ਨਿਕਲਣਾ, ਕਿਉਂਕਿ ਇਹਨੂੰ ਪਤਾ ਲੱਗ ਗਿਆ ਸਾਰਾ ਕੁਝ। ਵੀ ਫਿਰ ਅਸੀਂ ਆਪਣਾ ਕੰਮ ਸੰਘਰਸ਼ ਦੇ ਰਾਹ 'ਤੇ ਮੈਂ ਆਪਣੇ ਆਪ ਨੂੰ ਪਾਇਆ। ਫਿਰ ਮੈਂ ਆਪਣੀ ਜਿਹੜੀ ਨੌਕਰੀ ਸੀ ਮੇਰੀ ਯੂਨੀਵਰਸਿਟੀ ਦੀ, ਉਹ ਵੀ ਮੈਂ ਛੱਡਤੀ ਫਿਰ, ਕਿਉਂਕਿ ਉੱਥੇ ਗਵਾਹੀਆਂ ਨਹੀਂ ਸੀ ਹੋ ਰਹੀਆਂ। ਤੇ ਇੱਕੋ ਹੀ ਗੱਲ ਸੀਗੀ, ਜਿਹੜੇ ਬੰਦੇ ਉੱਥੇ ਜਾਂਦੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀ ਪੁਲਿਸ ਵਾਲੇ। ਫਿਰ ਮੇਰਾ ਜਾਣਾ ਹਰ ਤਰੀਕ ਤੇ ਜ਼ਰੂਰੀ ਹੋ ਗਿਆ, ਤੇ ਮੈਂ ਸਮਝਿਆ ਵੀ ਮੈਂ ਜਾਣਾ ਹੀ ਜਾਣਾ। ਤੇ ਉਹਦੇ ਨਾਲ ਫਿਰ ਮੈਨੂੰ ਮੁਸ਼ਕਲਾਂ ਤਾਂ ਲਾਈਫ ਦੇ ਵਿੱਚ ਕਦੇ, ਜਿਵੇਂ ਖਾਲੜਾ ਸਾਹਿਬ ਨੂੰ ਪਤਾ ਸੀ ਜਾਂ ਪੁਲਿਸ ਨਾਲ ਸਿੱਧਾ ਬਾਏ ਧਮਕੀਆਂ, ਉਹਨਾਂ ਤੋਂ ਬਾਅਦ ਤੁਹਾਨੂੰ ਨਹੀਂ ਕਦੇ ਡਾਇਰੈਕਟ ਜਾਂ ਇਨਡਾਇਰੈਕਟ ਧਮਕੀਆਂ ਮਿਲੀਆਂ ਜਾਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਜਾਂ ਨਹੀਂ ਜੀ, ਉਂਝ ਤਾਂ ਸਾਡੇ ਸਾਰੇ ਗਵਾਹਾਂ ਤੇ ਉਹਨਾਂ ਨੇ ਕੇਸ ਦਰਜ ਕੀਤੇ, ਈਵਨ ਰੇਪ ਕੇਸ ਵੀ ਹੋਏ। ਪਰ ਮੈਨੂੰ ਲੱਗਦਾ ਹੈ ਵੀ ਜੇ ਬੰਦਾ ਆਪਣੀ ਤਾਕਤ ਅੰਦਰੋਂ ਪੈਦਾ ਕਰ ਲਵੇ, ਮਨੋਬਲ ਪੈਦਾ ਕਰ ਲਵੇ। ਮੈਂ ਉਦੋਂ ਇਹ ਸੋਚ ਲਿਆ ਸੀ ਇਸ ਵੇਲੇ ਵੀ ਹੁਣ ਜੋ ਵੀ ਹੋਣਾ ਹੈ ਹੋਵੇ, ਤੇ ਮੈਂ ਹੁਣ ਇਹ ਕੰਮ ਕਰਨਾ ਹੈ। ਬੱਚੇ ਵੀ ਬਹੁਤ ਛੋਟੇ ਸੀਗੇ, ਲੋਕ ਇਹ ਵੀ ਕਹਿੰਦੇ ਸੀ ਵੀ ਤੁਸੀਂ ਬੱਚਿਆਂ ਨੂੰ ਸਕੂਲ ਨਾ ਭੇਜੋ, ਇਹ ਬੱਚਿਆਂ ਦਾ ਵੀ ਕੋਈ ਨੁਕਸਾਨ ਕਰ ਸਕਦੇ ਆ। ਜਿਹੜਾ ਬੰਦਾ ਬੋਲਣੇ ਵਾਲਾ ਇੰਨਾ ਹੋਵੇ ਉਹਨੂੰ ਕਰ ਸਕਦੇ ਆ, ਤਾਂ ਕਿਸੇ ਦਾ ਵੀ ਨੁਕਸਾਨ। ਹਾਂਜੀ, ਵੀ ਉਹ ਪਰਿਵਾਰ ਦਾ ਵੀ ਤੁਸੀਂ ਪੁਲਿਸ ਦੇ ਕੇਸ ਅਗੇਂਸਟ ਹੋ ਗਿਆ ਸੀਗਾ। ਪਰ ਇਹ ਇਸ ਤਰ੍ਹਾਂ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਫਿਰ ਪੁਲਿਸ ਅੱਗੇ ਲੱਗ ਤੁਰੀ। ਫਿਰ ਮੀਡੀਆ ਨੇ ਸਾਡਾ ਸਾਥ ਦਿੱਤਾ ਤੇ ਪੁਲਿਸ ਅੱਗੇ ਲੱਗ ਤੁਰੀ। ਫਿਰ ਉਹਨਾਂ ਨੇ ਆਪਣੇ ਬਚਾਅ ਵਿੱਚ ਹੀ ਬਚਾਅ ਸਮਝਿਆ। ਉਹਨਾਂ ਨੇ ਕੇਸ ਵੀ ਇਸ ਢੰਗ ਨਾਲ ਲੜਿਆ ਕਿ ਨਾ ਇਹ ਬੰਦਾ ਸਾਨੂੰ ਚਾਹੀਦਾ ਸੀ ਤੇ ਨਾ ਹੀ ਲੈ ਕੇ ਆਏ। ਹਾਂ, ਬਥੇਰੇ ਉਹ ਸਿਫਾਰਿਸ਼ਾਂ ਕਰਦੇ ਰਹੇ ਵੀ ਅਸੀਂ ਆਹ ਕਰ ਦਿਆਂਗੇ, ਅਸੀਂ ਤੁਹਾਡਾ ਤੁਸੀਂ ਪੈਸੇ ਲੈ ਲਓ, ਤੁਸੀਂ ਸਾਨੂੰ ਮਾਫ ਕਰ ਦਿਓ, ਸਾਰਾ ਕੁਝ ਉਹਨਾਂ ਨੇ ਕੀਤਾ। ਪਰ ਅਸੀਂ ਵੀ ਇੱਕ ਟੀਮ ਵਰਕ ਸੀਗਾ, ਬਹੁਤ ਸਾਰੇ ਲੋਕ ਇਸ ਮੁਹਿੰਮ ਨਾਲ ਜੁੜ ਗਏ। ਅੱਛਾ, ਤੁਸੀਂ ਮੁਹਿੰਮ ਨਾਲ ਲੋਕਾਂ ਨੂੰ ਜੋੜਿਆ, ਅੱਜ ਵੀ ਬਹੁਤ ਸਾਰੇ ਲੋਕ ਜੁੜੇ ਆ, ਟੀਮ ਵਰਕ ਸੀ, ਟੀਮ ਵਰਕ ਦਾ ਨਤੀਜਾ ਵੀ ਆਇਆ, ਸਜ਼ਾ ਵੀ ਹੋਈ ਕਈਆਂ ਨੂੰ। ਪਰ ਇੱਕ ਬੰਦੇ ਦਾ, ਸ਼ਖਸ ਦਾ ਨਾਮ ਤੁਸੀਂ ਸ਼ੁਰੂ 'ਚ ਲੱਤਾ, ਡੀਜੀਪੀ ਪੰਜਾਬ KPS ਉਸ ਸਮੇਂ ਡੀਜੀਪੀ ਪੰਜਾਬ, ਉਹਨਾਂ ਦੇ ਉੱਤੇ ਵੀ ਤੁਸੀਂ ਕਾਰਵਾਈ ਸ਼ੁਰੂ ਕੀਤੀ। ਹਾਂਜੀ, ਤੇ ਉਸ ਕਾਰਵਾਈ ਦਾ ਕੀ ਬਣਿਆ ਫਿਰ ਅੱਗੇ ਜਾ ਕੇ? ਬੇਸ਼ੱਕ ਉਹਨਾਂ ਦੀ ਡੈਥ ਹੋਈ, ਉਹ ਗੱਲ ਵੱਖਰੀ ਗੱਲ ਸੀ। ਉਹ ਅਸਲ ਜਦੋਂ ਕੇਸ ਆਇਆ ਹੈ 98 ਦੇ ਵਿੱਚ ਗਵਾਹ ਆਇਆ, ਤੇ ਕੇਸ ਅਬਡਕਸ਼ਨ ਤੋਂ ਮਰਡਰ ਦੇ ਵਿੱਚ ਚੇਂਜ ਹੋਇਆ, ਤਾਂ KPS ਗਿੱਲ ਦਾ ਨਾਂ ਉਸੇ ਗਵਾਹ ਨੇ ਲਿਆ ਸੀਗਾ। ਕੇਸ 4 ਸਾਲ ਅੱਗੇ ਜਾ ਚੁੱਕਿਆ ਸੀਗਾ। ਅਸੀਂ ਜਿਹੜੇ ਬੰਦੇ CBI ਨੇ ਨੋਮੀਨੇਟ ਕੀਤੇ ਤੇ ਉਹਨਾਂ ਤੇ ਉਹ CBI ਉਹਨਾਂ ਤੇ ਹੀ ਫੋਕਸ ਕਰਦੀ ਸੀਗੀ। ਜੇ ਅਸੀਂ ਉਸ ਵੇਲੇ ਇਹ ਸੋਚਦੇ ਵੀ KPS ਗਿੱਲ ਜਿਹੜਾ ਉਹਨੂੰ ਵਿੱਚ ਪਾਇਆ ਜਾਵੇ, ਇਹਨੂੰ ਅਸੀਂ ਇਹ ਕੇਸ ਨੂੰ ਪਹਿਲਾਂ ਫਿਨਿਸ਼ ਕੀਤਾ। ਸਾਡੇ ਜਿਹੜੇ ਮਾਨਯੋਗ ਕੈਪੇਬਲ ਵਕੀਲ ਸੀਗੇ, ਉਹਨਾਂ ਨੇ ਕਿਹਾ ਵੀ ਆਪਾਂ ਸਪਲੀਮੈਂਟਰੀ ਪਾ ਸਕਦੇ ਹਾਂ। ਤੇ ਫਿਰ ਜਦੋਂ ਇਹ ਕੇਸ 2005 ਤੋਂ ਬਾਅਦ ਇੱਕ ਸਪਲੀਮੈਂਟਰੀ ਪਾਈ ਗਈ ਵੀ ਇਹ ਵੀ ਜ਼ਿੰਮੇਵਾਰ ਹੈ, ਕਿਉਂਕਿ ਗਵਾਹੀ ਬਾਅਦ 'ਚ ਆਈ ਹੈ 4 ਸਾਲ ਬਾਅਦ। ਪਰ ਸਰਕਾਰਾਂ ਨੇ ਉਸ ਨੂੰ ਬਚਾਉਣ ਦੀ 100% ਕੋਸ਼ਿਸ਼ ਕੀਤੀ, 100 ਤੋਂ ਵੀ ਜ਼ਿਆਦਾ। ਫਿਰ ਅਨਫੋਰਚੂਨੇਟਲੀ ਜਿਹੜਾ ਸਾਡਾ ਗਵਾਹ ਸੀ, ਜਿਹਨੇ ਉਹ ਗਵਾਹੀ ਦੇਣੀ ਸੀ ਕਿ ਮੈਂ ਨਾਲ ਸੀ, ਤੇ KPS ਗਿੱਲ ਨੇ ਖੁਦ ਸਾਹਮਣੇ ਬਾ ਕੇ ਖਾਲੜਾ ਸਾਹਿਬ ਨੂੰ ਇੰਜ ਪਰੇਸ਼ਾਨ ਕੀਤਾ, ਇੰਜ ਕਿਹਾ, ਉਹਦੀ ਵੀ ਅਨਫੋਰਚੂਨੇਟਲੀ ਡੈਥ ਹੋ ਗਈ। ਤੇ ਹੁਣ ਜਿਹੜਾ ਕੰਮ ਇਹ ਸੀਗਾ ਵੀ ਗਵਾਹੀ ਤੋਂ ਬਿਨਾਂ ਤਾਂ ਕੋਰਟਾਂ ਨਹੀਂ ਮੰਨਦੀਆਂ, ਤੇ ਜੇ ਗਵਾਹ ਨਹੀਂ ਰਿਹਾ ਤੇ ਉਹ ਕੇਸ ਲਮਕਦਾ ਰਿਹਾ। ਕਈ ਵਾਰੀ ਉਹਨਾਂ ਦੇ ਵਕੀਲਾਂ ਨੇ ਸਾਨੂੰ ਕਿਹਾ ਜੀ ਹੁਣ ਖਹਿੜਾ ਛੱਡੋ, ਬਹੁਤ ਹੋ ਗਿਆ, ਹੁਣ ਤੇ ਤੁਹਾਡਾ ਕੁਝ ਬਣਨਾ ਨਹੀਂ। ਪਰ ਅਸੀਂ ਉਸ ਕੇਸ ਨੂੰ ਇਵੇਂ ਨਹੀਂ ਫਿਨਿਸ਼ ਨਹੀਂ ਕੀਤਾ ਵੀ ਉਹ ਜਿਹੜਾ ਜਦੋਂ ਗਵਾਹੀ ਨਹੀਂ ਆਈ ਤੇ ਫਿਰ ਉਹ ਕੋਰਟ ਨੂੰ ਕਹਿਣਾ ਪਿਆ ਵੀ ਜਾਂ ਗਵਾਹੀ ਦਿਓ ਤੇ ਜਾਂ ਫਿਰ ਕੇਸ ਨੂੰ ਫਿਰ ਖਤਮ ਹੋਣਾ ਸੀਗਾ। ਪਰ ਇਹਦੇ ਨਾਲ ਇੱਕ ਦੂਜੀ ਗੱਲ ਹੈ, ਅਸੀਂ KPS ਗਿੱਲ ਨੂੰ ਦੇ ਪਿੱਛੇ ਬਹੁਤ ਉਹਦੀਆਂ ਪ੍ਰੋਟੈਕਸ਼ਨ ਵਾਲੇ ਲੋਕ ਖੜੇ ਸੀਗੇ। ਉਹਨੂੰ ਜੈਡ ਸਿਕਿਉਰਿਟੀ ਮਿਲੀ ਸੀ, ਉਹ ਕਦੇ ਬਾਹਰ ਨਹੀਂ ਸੀ ਆ ਸਕਦਾ। ਪਰ ਲੋਕ ਕਚਹਿਰੀ ਦੇ ਵਿੱਚ ਅਸੀਂ ਜਿਹੜੀ ਗੱਲ KPS ਗਿੱਲ ਦੇ, ਜਦੋਂ ਵੀ ਸਾਡਾ ਕੋਈ ਇਸ਼ੂ ਹੁੰਦਾ ਸੀ, ਜਦੋਂ ਵੀ ਅਸੀਂ ਪ੍ਰੈਸ 'ਚ ਜਾਂਦੇ ਸੀ, ਅਸੀਂ ਉਹਨੂੰ ਬੁੱਚੜ ਦੇ ਤੌਰ ਤੇ ਹੀ ਪੇਸ਼ ਕਰਦੇ ਸੀ। ਹਾਂਜੀ, ਅਖੀਰ ਦੇ ਵਿੱਚ ਕੀ ਹੋਇਆ ਵੀ ਜਦੋਂ ਉਹ ਮਰਿਆ ਤੇ ਉਹਨੂੰ ਕੋਈ ਉਹਦਾ ਕਿਰਿਆ ਕਰਮ ਕਰਨ ਵਾਲਾ, ਭੋਗ ਪਾਉਣ ਵਾਲਾ, ਕੋਈ ਰਾਗੀ ਢਾਡੀ ਗ੍ਰੰਥੀ ਕੋਈ ਨਹੀਂ ਸੀ ਲੱਭ ਰਿਹਾ। ਕਿਸੇ ਹਾਲ ਦੇ ਵਿੱਚ ਉਹਨਾਂ ਨੇ ਉਹਦੀ ਅੰਤਮ ਅਰਦਾਸ ਜਿਹੜੀ ਕੀਤੀ ਹੈ ਤੇ ਕੋਈ ਉੱਥੇ ਨਹੀਂ ਗਿਆ। ਇਹ ਮੈਨੂੰ ਲੱਗਦਾ ਸਭ ਤੋਂ ਵੱਡੀ ਸਜ਼ਾ ਹੁੰਦੀ
ਹੁੰਦੀ ਆ ਬੰਦੇ ਨੂੰ ਜਦੋਂ ਸਮਾਜ ਉਹਨੂੰ ਇਸ ਕ੍ਰਿਮੀਨਲ ਦੇ ਤੌਰ ਤੇ ਉਹਨੂੰ ਵੇਖਦਾ ਹੈ। ਅੱਜ ਮਿਸ਼ਨ ਦੀ ਬਹੁਤ ਵੱਡੀ ਪ੍ਰਾਪਤੀ ਵੀ ਤੁਸੀਂ ਖਾਲੜਾ ਸਾਹਿਬ ਦੀ ਜੰਗ ਨੂੰ ਤੇ ਉਹ ਲੋਕਾਂ ਲਈ ਜਿਨ੍ਹਾਂ ਲਈ ਜਿਹੜਾ ਕੋਈ ਰਿਸ਼ਤੇਦਾਰ ਨਾ ਕੁਛ ਹੋਰ ਸੀ ਉਹਨਾਂ ਨੂੰ, ਉਹ ਅਸੀਂ ਸਾਰੀ ਸਲੂਟ ਕਰਦੇ ਹਾਂ। ਇਹ ਹੁਣ ਦੁਨੀਆ ਦੇ ਵਿੱਚ ਸਪਸ਼ਟ ਸੁਣਾ ਜਾ ਰਿਹਾ ਕਿ ਇਹ ਕੌਮ ਦੇ ਨਾਲ ਜਿੰਨਾ ਧੱਕਾ ਹੋਇਆ ਉਹਦੇ ਇਨਸਾਫ ਲੈਣ ਲਈ ਲੋਕ ਚਾਹੁੰਦੇ ਆ ਕਿ ਇੱਕ ਫਤਵਾ ਦੇਈਏ ਤੇ ਸੰਸਦ ਦੇ ਵਿੱਚ ਜਾ ਕੇ ਦੁਨੀਆ ਨੂੰ ਦੱਸੀਏ ਕਿ ਸਿੱਖਾਂ ਦੇ ਨਾਲ ਬਹੁਤ ਵੱਡੀ ਮਾੜੀ ਜਿਹੜੀ ਘਟਨਾ ਹੈ ਇਤਿਹਾਸ ਦੇ ਵਿੱਚ ਹੋਈ ਹੈ। ਉਸ ਵੇਲੇ ਦੀਆਂ ਦੋ ਹੀ ਵੱਡੀਆਂ ਘਟਨਾਵਾਂ ਜਿਹੜੀਆਂ ਹੋਈਆਂ, ਇੱਕ ਤੇ 1947 ਦੇ ਵਿੱਚ 10 ਲੱਖ ਲੋਕਾਂ ਦਾ ਮਾਰੇ ਜਾਣਾ ਤੇ ਦੂਜਾ ਝੂਠੇ ਪੁਲਿਸ ਮੁਕਾਬਲੇ ਤੇ ਜਿਹੜਾ 84 ਦੇ ਵਿੱਚ ਸਾਡੇ ਗਲਾਂ ਦੇ ਵਿੱਚ ਹਾਰ ਪਾ ਕੇ ਟਾਇਰ ਪਾ ਕੇ ਸਾਨੂੰ ਸਾੜਨਾ। ਇਹ ਦੋ ਇਤਿਹਾਸਕ ਜਿਹੜੀਆਂ ਘਟਨਾਵਾਂ ਹੈ ਜਿਨ੍ਹਾਂ ਨੂੰ ਕਦੇ ਮਤਲਬ ਕੋਈ ਵੀ ਐਮਪੀ ਮਿੰਟ 'ਚ ਗੱਲ ਵੀ ਨਹੀਂ ਕਰਨਾ ਚਾਹੁੰਦੇ, ਕਰਦੇ ਮਾੜੀ ਜੀ। ਹਾਂ ਬਿਲਕੁਲ, ਇਹ ਰਵਾਇਤੀ ਪਾਰਟੀਆਂ ਦਾ ਤਾਂ ਕੋਈ ਮਕਸਦ ਹੀ ਨਹੀਂ ਰਹਿ ਗਿਆ। ਇਹਨਾਂ ਨੇ ਤਾਂ ਵਾਰੀ-ਵਾਰੀ ਰਾਜ ਕਰਨਾ, ਲੋਕਾਂ ਨੂੰ ਲੁੱਟਣਾ ਤੇ ਕੁੱਟਣਾ, ਕੋਈ ਮੁੱਦਾ ਨਹੀਂ ਲੈ ਕੇ ਆਉਣਾ ਅੱਗੇ। ਤੇ ਗਰੀਬ ਲੋਕ ਪਿਸ ਰਹੇ ਆ, ਖੁਦਕਸ਼ੀਆਂ ਹੋ ਰਹੀਆਂ, ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰੀ ਜਾਂਦਾ, ਬੱਚੇ ਸਕੂਲ ਸਰਕਾਰੀ ਜਿਹੜੇ ਉਹਨਾਂ ਦਾ ਸਤਿਆਨਾਸ਼ ਹੋ ਗਿਆ, ਦਵਾਈ ਦਾ ਕੋਈ ਪ੍ਰਬੰਧ ਨਹੀਂ ਹੈ ਸਾਡੇ, ਟਰਾਂਸਪੋਰਟੇਸ਼ਨ ਸਾਰੀ ਇਹਨਾਂ ਦੋ ਪਰਿਵਾਰਾਂ ਨੇ ਆਪਣੇ ਹੱਥ ਵਿੱਚ ਕਰ ਲਈ ਹੈ ਜਾਂ ਹੋਰ ਇਹਨਾਂ ਨੇ ਜਿਹੜੇ ਲੋਕ ਪਾਲੇ ਹੋਏ ਆ। ਅਸੀਂ ਦੇਖ ਲਿਆਤੀ ਜਾਂ ਬੀਬੀ ਜੀ ਅੱਜ ਜਿਹੜੀ ਗੱਲਬਾਤ ਕੀਤੀ, ਮੈਂ ਜਿਵੇਂ ਪਹਿਲਾਂ ਹੀ ਸ਼ੁਰੂ 'ਚ ਕਿਹਾ ਸੀ ਕਿ ਅੱਜ ਤੁਹਾਡੇ ਨਾਲ ਕੋਈ ਇੰਟਰਵਿਊ ਨਹੀਂ ਹੋਊਗੀ, ਗੱਲ ਨਹੀਂ ਹੋਊਗੀ, ਅਸੀਂ ਕੁਝ ਦਿਲ ਦੀਆਂ ਗੱਲਾਂ ਕਰਾਂਗੇ ਤਾਂ ਕਿ ਆਡੀਅנס ਨੂੰ ਪਤਾ ਲੱਗ ਸਕੇ, ਯੂਥ ਨੂੰ ਪਤਾ ਲੱਗ ਸਕੇ ਕਿ ਪਰਿਵਾਰ ਹੈ ਕੌਣ, ਕੀ ਕੁਰਬਾਨੀਆਂ ਸੀ। ਬਹੁਤ ਆਪਣਾ ਕੀਮਤੀ ਸਮੇਂ ਦਿੱਤਾ ਹੈ ਸਾਨੂੰ, ਜਿਹੜਾ ਅੱਜ ਉਸ ਬਾਰੇ ਜਿਹੜਾ ਬਹੁਤ ਔਖਾ ਪਲ ਸੀ, ਸ਼ਾਇਦ ਗੱਲ ਕਰਨੀ ਵੀ ਬੜੀ ਔਖੀ ਆ। ਤੇ ਤੁਹਾਡਾ ਬਹੁਤ ਧੰਨਵਾਦ ਹੈ, ਤੁਸੀਂ ਅੱਜ ਆਪਣਾ ਕੀਮਤੀ ਸਮੇਂ ਦਿੱਤਾ ਜੀ। ਮਿਹਰਬਾਨੀ, ਹਾਂਜੀ, ਥੈਂਕਸ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਕੀਤੀ ਹੈ ਬੀਬੀ ਪਰਮਜੀਤ ਕੌਰ ਖਾਲੜਾ ਹੋਣਾ ਨਾਲ, ਜਿਨ੍ਹਾਂ ਨੇ ਉਹ ਗੱਲ ਦੱਸੀ ਹੈ ਖਾਲੜਾ ਸਾਹਿਬ ਦੇ ਜੀਵਨ ਬਾਰੇ ਤੇ ਆਪਣੀਆਂ ਕੁਰਬਾਨੀਆਂ ਬਾਰੇ, ਜਿਹੜੀ ਇਹਨਾਂ ਲੜਾਈ ਲੜੀ ਆ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਸ਼ਾਇਦ ਨਹੀਂ ਵੀ ਜਾਣਦੇ, ਅੱਜ ਵੀ ਨਹੀਂ ਜਾਣਦੇ, ਪਰ ਉਹ ਲੜਾਈ ਜ਼ਰੂਰ ਲੜੀ ਤੇ ਖਾਲੜਾ ਸਾਹਿਬ ਨੇ ਆਪਣੀ ਜਿਹੜੀ ਜਸਪ੍ਰੀਤ ਸਿੰਘ ਆਸ਼ਕ ਨੂੰ ਦਿਓ। ਜਸਵੰਤ ਸਿੰਘ ਖਾਲੜਾ ਹੋਣੀ ਹੈ ਕੌਣ ਸੀ, ਜਿਹੜੇ ਕਿ ਅੱਜ ਇੰਨੇ ਲੋਕ ਚਾਹਵਾਨ ਹੈਗੇ ਨੇ। ਉਸ ਵੇਲੇ ਦੇ ਹਾਲਾਤਾਂ ਚੋਂ ਨਿਕਲਿਆ ਸ਼ਖਸ ਹੈ ਜਦੋਂ ਪੰਜਾਬ ਦੇ ਵਿੱਚ ਹੋਈ ਸੀ, ਜਦੋਂ ਕੀੜੀ ਨੂੰ ਕਹਿੰਦੇ ਖੰਭ ਲੱਗ ਜਾਂਦੇ ਆ ਤੇ ਉਹ ਵੀ ਜਿਹੜਾ ਉੱਡਣਾ ਸ਼ੁਰੂ ਕਰ ਦਿੰਦੀ ਹੈ। ਉਸ ਵੇਲੇ ਦੇ ਹਾਲਾਤ ਇਹੋ ਜਿਹੇ ਸੀ ਕਿ ਸਾਡੇ ਪੋਲੀਟੀਸ਼ੀਅਨਾਂ ਨੇ ਰਲ ਕੇ ਤੇ ਸਾਡੀ ਜਿਹੜੀ ਕੌਮ ਦਾ ਨਸਲਕਾਸ਼ ਜਿਹੜਾ ਉਸ ਵੇਲੇ ਹੋ ਰਿਹਾ ਸੀਗਾ, ਤਾਂ ਉਹ ਵੇਲਾ ਇੱਕ ਕਰਦੀ ਸੀ ਪੰਜਾਬ ਸਾਰੇ। ਤੇ ਜਸਵੰਤ ਸਿੰਘ ਨੂੰ ਵੀ ਇਹ ਸਾਰਾ ਜਿਹੜਾ ਉਹ ਕੁਛ ਡਾਟਾ ਇਕੱਠਾ ਕਰ ਰਹੇ ਸੀਗੇ, ਪਰਿਵਾਰ ਜਿਹੜੇ ਉਹਨਾਂ ਤੱਕ ਪਹੁੰਚ ਕਰਦੇ ਸੀ, ਕਿਉਂਕਿ ਉਹ ਇਸੇ ਇਲਾਕੇ 'ਚ ਦਿਨ ਰਾਤ ਵਿਚਰਦੇ ਸੀ ਕਿ ਸਾਡਾ ਬੱਚਾ ਨਹੀਂ ਲੱਭ ਰਿਹਾ, ਸਾਡਾ ਬਜ਼ੁਰਗ ਨਹੀਂ ਲੱਭ ਰਿਹਾ। ਜਸਵੰਤ ਸਿੰਘ ਨੂੰ ਇਹ ਬੜਾ ਮਤਲਬ ਵਰੀਡ ਹੀ ਸੀਗਾ, ਇਸ ਲਈ ਉਹਨਾਂ ਨੇ ਫਿਰ ਜਿਹੜਾ ਉਹ ਰਿਕਾਰਡ ਇਕੱਠਾ ਕਰਨਾ। ਭਾਈ ਜਸਵੰਤ ਸਿੰਘ ਉਹਨਾਂ ਦੇ ਜੇ ਆਪਾਂ ਪਿੱਛੇ ਜਾਈ ਰਿਕਾਰਡ ਤੇ, ਤਾਂ ਉਹ ਬੈਂਕ ਜੌਬ ਕਰਨੇ ਵਾਲੇ ਬੰਦੇ ਸੀ, ਤੇ ਫਿਰ ਉਹਨਾਂ ਨੂੰ ਕਿਵੇਂ ਇੱਧਰ ਲੱਗਿਆ ਵੀ ਮੈਂ ਇਸ ਪਾਸੇ ਨੂੰ ਡਾਟਾ ਇਕੱਠਾ ਕਰਾਂ, ਕਿਉਂਕਿ ਕੋਈ ਮਕਸਦ। ਹੁਣ ਬੈਂਕ ਦੀ ਗੱਲ ਕੀਤੀ ਆ, ਉਹ ਬੈਂਕ ਕੋਆਪਰੇਟਿਵ ਬੈਂਕ ਸੀ ਉਸ ਵੇਲੇ, ਤੇ ਉਹਨਾਂ ਦੇ ਦੋ ਕਲੀਗ ਬੈਂਕ ਡਾਇਰੈਕਟਰ ਉਹ ਵੀ ਇਸ ਤਰ੍ਹਾਂ ਗੁੰਮ ਹੋ ਗਏ। ਔਰ ਜਦੋਂ ਇਹ ਸਰਦਾਰ ਪਿਆਰਾ ਸਿੰਘ ਸਰਿੰਡ ਨਾਂ ਦਾ ਸ਼ਖਸ ਸੀਗਾ, ਔਰ ਉਹ ਵੱਡੀ ਉਮਰ ਦਾ ਸੀ, 60-65 ਸਾਲ ਦਾ ਸੀ, ਤੇ ਉਹਨੂੰ ਯੂਪੀ ਤੋਂ ਆ ਕੇ ਉਹਨਾਂ ਨੇ ਇੱਥੇ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਤੇ ਉਹਨੂੰ ਸ਼ਮਸ਼ਾਨ ਘਾਟਾਂ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ। ਤਾਂ ਜਦੋਂ ਉਹਨਾਂ ਨੇ ਉੱਥੇ ਜਾ ਕੇ ਪੁੱਛਿਆ, ਉਹਨਾਂ ਦਾ ਪਰਿਵਾਰ ਚੰਗੀ ਵਾਕਫੀਅਤ ਵਾਲਾ ਪਰਿਵਾਰ ਸੀ, ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਦਰਗਿਆਨਾ ਮੰਦਿਰ ਵਿੱਚ ਉਹਦਾ ਸੰਸਕਾਰ ਹੋ ਗਿਆ। ਜਦੋਂ ਪੁੱਛਣ ਵਾਸਤੇ ਗਏ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਇੱਥੇ ਤੇ ਹਜ਼ਾਰਾਂ ਦੀਆਂ ਲਾਸ਼ਾਂ ਰੋਜ਼ ਟਰੱਕ ਭਰ ਕੇ ਆਉਂਦੀਆਂ, ਇੱਥੇ ਤੇ ਰੋਜ਼ 8, 9, 10 ਕੋਈ ਗਿਣਤੀ ਨਹੀਂ ਆਉਂਦੀਆਂ। ਮਤਲਬ ਇੱਕ ਲਵਾਰਸ ਲਾਸ਼ਾਂ ਜਿਹੜੀਆਂ ਆਉਣੇ ਨਿਸ਼ਾਨੀਆਂ ਜਿਨ੍ਹਾਂ ਦਾ ਕੋਈ ਵਾਰਸ ਨਹੀਂ। ਤਾਂ ਉਹਨਾਂ ਨੇ ਫਿਰ ਇੱਕ ਰਜਿਸਟਰ ਸੀਗਾ ਉਹਨਾਂ ਕੋਲੇ, ਉਹਨਾਂ ਨੇ ਕਾਰਪੋਰੇਸ਼ਨ ਤੋਂ ਲੱਗੀ ਸੀਗੀ, ਤੇ ਉਹਨਾਂ ਨੇ ਇੱਕ ਰਜਿਸਟਰ ਜਿਹੜਾ ਮੇਨਟੇਨ ਕੀਤਾ ਸੀ, ਕਿਉਂਕਿ ਚੋਰੀ ਛੁਪੇ ਜਿਹੜੇ ਸੰਸਕਾਰ ਹੋ ਰਹੇ ਸੀ। ਅਖੀਰ ਵਿੱਚ ਉਹਨਾਂ ਨੇ ਲਿਖਤਾ ਇਹ ਬੜਾ ਵੱਡਾ ਆਇਡੈਂਟੀਟੀ ਹੋਣ ਤੋਂ ਬਾਵਜੂਦ ਵੀ ਉਹ ਲਵਾਰਸ। ਜਸਵੰਤ ਸਿੰਘ ਦੇ ਬਸ ਇਹੋ ਕਲੂ ਹੱਥ 'ਚ ਆਇਆ ਵੀ ਸਭ ਕੁਝ ਤਾਂ ਲਿਖੀ ਬੈਠੇ, ਲਾਸ਼ ਲਾਵਾਰਸ ਨਹੀਂ ਹੋ ਸਕਦੀ।
ਤਾਂ ਫਿਰ ਉਹਨਾਂ ਨੇ ਜਦੋਂ ਰਿਕਾਰਡ ਉਹਨਾਂ ਦੇ ਹੱਥ 'ਚ ਆ ਗਿਆ ਤੇ ਪ੍ਰੈਸ ਵਿੱਚ ਇੱਕ ਰਿਲੀਜ਼ ਕੀਤੀ। ਜਿਹੜੇ ਲੋਕਾਂ ਦੇ ਬੱਚੇ ਲੱਭਦੇ ਨਹੀਂ ਆ, ਜਿਹੜੇ ਇਸ ਤਰ੍ਹਾਂ ਗੁੰਮ ਹੋ ਗਏ ਆ, ਮੈਂ ਉਹਨਾਂ ਨੂੰ ਮੇਰੇ ਕੋਲੇ ਉਹਨਾਂ ਦਾ ਰਿਕਾਰਡ ਹੈ। ਪਤਾ 3 ਸ਼ਮਸ਼ਾਨ ਘਾਟ ਹਾਂਜੀ, ਪਹਿਲਾਂ ਦਰਗਿਆਨਾ ਮੰਦਿਰ ਗਏ, ਫਿਰ ਉਹਨਾਂ ਨੂੰ ਲੱਗਿਆ ਵੀ ਜੇ ਇੱਥੇ ਆ ਤੇ ਫਿਰ ਤਰਨ ਪੱਟੀ ਦੇ ਵਿੱਚ ਵੀ ਇਹ ਕੁਛ ਹੈਗਾ। ਇਹ ਸਾਡਾ ਉਸ ਵੇਲੇ ਦਾ ਇਹ ਜ਼ਿਲ੍ਹਾ ਸੀ। ਤੇ ਫਿਰ ਜਦੋਂ ਉਹਨਾਂ ਨੇ ਇਹ ਸਾਰਾ ਰਿਕਾਰਡ ਕੱਢ ਲਿਆ ਤੇ ਫਿਰ ਉਹਨਾਂ ਨੇ ਆ ਕੇ KPS ਗਿੱਲ ਨੂੰ ਚੈਲੰਜ ਕਰਤਾ ਤੇ KPS ਝੂਠ ਮਾਰਦਾ, ਕਿਉਂਕਿ KPS ਗਿੱਲ DGP ਸੀ ਮੌਕੇ ਦਾ DGP ਸੀ। ਮਤਲਬ ਜਿਹੜੇ 3 ਸ਼ਮਸ਼ਾਨ ਘਾਟ ਸੀ, ਜੇ ਸੁਣਨ ਵੀ 5000 ਦੇ ਕਰੀਬ ਕੱਲਾ ਉੱਥੇ ਹੀ ਜਿਹੜਾ ਬੱਚਾ ਸੀ। 3000 ਲਾਸ਼ਾਂ ਜਿਹੜੀਆਂ ਆਇਡੈਂਟੀਫਾਈ ਹੋ ਗਈਆਂ ਜੀ। ਹੁਣ ਜਿਵੇਂ 297 ਲਾਸ਼ਾਂ ਆਇਡੈਂਟੀਫਾਈ ਹੋ ਗਈਆਂ, ਕੁਛ ਅੱਧੀਆਂ ਅਧੂਰੀਆਂ ਜਿਨ੍ਹਾਂ ਦਾ ਉੱਥੇ ਫਿਰ ਇਦਾਂ ਜਦ ਫਿਰ DGP ਨੂੰ ਚੈਲੰਜ ਕੀਤਾ ਗਿਆ, DGP ਕਹਿੰਦਾ ਉਹ ਸਾਰੇ ਫੋਰਨ 'ਚ ਕੰਮ ਕਰਦੇ ਜਾਂ ਕਿਤੇ ਕੰਮ ਕਰਦੇ ਨੇ। ਫਿਰ ਉਸ ਤੋਂ ਬਾਅਦ ਕਹਿੰਦਾ ਜੀ ਉਹ ਦਿਹਾੜੀਆਂ ਕਰਦੇ ਆ ਤੇ ਜਾਂ ਉਹ ਬੈਗਰ ਆ ਜਾਂ ਉਹ ਬੰਗਲਾਦੇਸ਼ੀ ਆ, ਇਹ ਬੰਦਾ ਝੂਠ ਮਾਰਦਾ, ਪੁਲਿਸ ਦਾ ਮਨੋਬਲ ਡਿੱਗ ਸਕਦਾ ਇਹਦੇ ਨਾਲ। ਤਾਂ ਜਸਵੰਤ ਸਿੰਘ ਨੂੰ ਲੱਗਿਆ ਵੀ ਇਹ ਹੁਣ ਮੈਨੂੰ ਵੀ ਖਤਮ ਕਰ ਸਕਦੇ ਤੇ ਤਿੰਨੋਂ ਗੱਲਾਂ ਬਨੇਵੇਂ ਵਾਪਰੀਆਂ। ਪਹਿਲਾਂ ਉਹ ਕੋਰਟ ਵਿੱਚ ਗਏ, ਸੁਪਰੀਮ ਕੋਰਟ ਗਏ, ਹਾਈ ਕੋਰਟ ਗਏ। ਫਿਰ ਉਹਨਾਂ ਨੇ ਕਿਹਾ ਵੀ ਤੈਨੂੰ ਕੋਈ ਹੱਕ ਨਹੀਂ ਆ ਇਹਨਾਂ ਬਾਰੇ ਗੱਲਾਂ ਕਰਨ ਦਾ। ਜਿਹੜੇ ਲੋਕ ਗੁੰਮ ਹੋਏ ਆ ਉਹ ਪਰਿਵਾਰ ਆਉਣ ਜਿਨ੍ਹਾਂ ਦੇ ਬੱਚੇ ਗੁੰਮ ਹੋਏ। ਕਾਨੂੰਨੀ ਦਾਅ ਪੇਚ ਖੇਲਿਆ ਗਿਆ ਵੀ ਹੱਕ ਕੋਈ ਨਹੀਂ, ਤੈਨੂੰ ਕੋਈ ਹੱਕ ਨਹੀਂ। ਫਿਰ ਉਹਨਾਂ ਨੇ ਫਿਰ ਉਹ 40 ਬੰਦੇ ਤਿਆਰ ਕਰਤੇ ਪਰਿਵਾਰ ਤੇ ਉਹਨਾਂ ਤੋਂ ਬਾਈ ਨੇਮ ਪਟੀਸ਼ਨ ਪਵਾਤੀ। ਤੇ ਉਹਨਾਂ ਦੇ ਵਿੱਚ ਫਿਰ ਬਾਈ ਨੇਮ ਪਟੀਸ਼ਨ ਪੈਣ ਨਾਲ ਜਿਹੜਾ ਇਹ ਅਜੀਤ ਸੀਗਾ, ਫਿਰ ਇਹਨੂੰ ਲੱਗਾ ਝਟਕਾ ਕਿ ਇਹ ਤੇ ਬਹੁਤ ਖਤਰਨਾਕ ਖੇਡ ਮੇਰੇ ਨਾਲ। ਹੁਣ ਉਹਨੂੰ ਲੱਗਿਆ ਵੀ ਬੰਦੇ ਤੇ KPS ਗਿੱਲ ਨੇ ਮਰਵਾ ਲਏ ਮੇਰੇ ਕੋਲੋਂ ਤੇ ਹੁਣ ਫਸਣਾ ਮੈਂ ਹੈ। ਉਹ ਰੋਇਆ। ਅਜੀਤ ਸਿੰਘ ਸੰਧੂ ਉਸ ਸਮੇਂ ਕੀ ਸੀ ਮੌਕੇ SSP ਅੰਮ੍ਰਿਤਸਰ। ਉਹ ਪਹਿਲਾਂ ਰੋਪੜ ਸੀਗਾ, ਫਿਰ ਰੋਪੜ ਤੋਂ ਉੱਥੋਂ ਇੱਕ ਵਕੀਲ ਕੁਲਵੰਤ ਤੇ ਉਹਦੀ ਵਾਈਫ ਨਹਿਰ ਉਹਨੇ ਮਾਰਿਆ ਕਿਉਂਕਿ ਉਹ ਸ਼ਹੀਦ ਜਿਹੜੇ ਕੇਸ ਗੱਲ ਕਰੀਏ 5000 ਉੱਥੇ ਗਏ, ਹੌਲੀ ਹੌਲੀ 25000 ਜਾਨੀ ਕਿ ਬੱਚੇ ਦਾ ਅਪਰੋਕਸੀਮੇਟਲੀ ਆਪਾਂ ਕਹਿ ਸਕਦੇ ਹਾਂ ਕਿ 13 ਸੀ ਉਸ ਵੇਲੇ ਤੇ 13 ਜ਼ਿਲ੍ਹਿਆਂ ਦੇ ਵਿੱਚ ਤੁਸੀਂ ਗਿਣਤੀ 25000 ਤੇ ਇਹ ਰਿਕਾਰਡ ਸੀ ਕਿ ਮੜੀਆਂ ਦਾ ਔਰ ਰਿਕਾਰਡ ਸੀ ਜਿਹੜੇ ਨਹਿਰਾਂ 'ਚ ਗਏ ਜਾਂ ਕਿਤੇ ਹੋਰ ਗਏ। ਉਹ ਇੱਕ ਤਰ੍ਹਾਂ ਦੀ ਇਸ ਵੇਲੇ ਦੀ ਹੈ ਜਿੰਨੀਆਂ ਸਾਡੀਆਂ ਗਈਆਂ ਉਸ ਤੋਂ ਕਿਤੇ ਵੱਧ ਰੋੜੀਆਂ ਗਈਆਂ। ਸਰਦਾਰ ਜਸਵੰਤ ਸਿੰਘ ਰੋੜੀ। ਅੱਛਾ 6 ਤਰੀਕ ਦੀ 6 ਸਤੰਬਰ 1995 ਕੀ ਹੋਇਆ ਉਸ ਦਿਨ? 1995 ਆਮ ਵਰਗਾ ਦਿਨ ਸੀਗਾ। ਮੈਨੂੰ ਨਹੀਂ ਲੱਗਿਆ ਵੀ ਕੋਈ ਦਿਨ 'ਚ ਕੋਈ ਅੱਜ ਤਬਦੀਲੀ ਹੈ, ਪਰ ਜਸਵੰਤ ਸਿੰਘ ਜਿਵੇਂ ਉਹਨੂੰ ਕੋਈ ਉਹ ਮਹਿਸੂਸ ਕਰ ਰਹੇ ਸੀਗੇ, ਕੋਈ ਫੀਲ ਕਰ ਰਹੇ ਸੀਗੇ। ਉਹਨਾਂ ਨੇ ਆ ਕੇ ਮੈਨੂੰ ਰਸੋਈ 'ਚ ਕਿਹਾ ਕਿ ਕੀ ਤੂੰ ਬੱਚੇ ਪੜ੍ਹਾ ਲੇਂਗੀ? ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ, ਇਹਨਾਂ ਨੂੰ ਮਿਲਦੇ ਹਾਂ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੀਬੀ ਜੀ। ਖਾਲੜਾ ਨਾਮ ਖਾਸ ਕਰਕੇ ਜਸਵੰਤ ਸਿੰਘ ਖਾਲੜਾ ਹੋਣੀ, ਜਸਵੰਤ ਸਿੰਘ ਖਾਲੜਾ ਹੋਣ ਨੂੰ ਲੈ ਕੇ ਚਰਚਾ, ਕਿਉਂਕਿ ਹਿਊਮਨ ਰਾਈਟ ਡੇ ਅੱਜ ਅਸੀਂ ਮਨਾ ਰਹੇ ਹਾਂ ਜਾਂ ਕਿਸੇ ਨੂੰ ਸਮਰਪਿਤ ਕਰਦੇ ਹਾਂ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੂੰ। ਇਹ ਕਰਦੇ ਹਾਂ ਖਾਲੜਾ ਹੋਣੀ ਹੈ ਕੌਣ ਸੀ, ਕੀ ਮਕਸਦ ਨਾਲ ਉਤਰੇ ਸਨ, ਜਿਹੜੇ ਕਿ ਅੱਜ ਜਿੰਨੇ ਲੋਕ ਚਾਹਵਾਨ ਹੈਗੇ ਨੇ ਤੇ ਇੰਨਾ ਪਿਆਰ ਕਰਦੇ ਆ? ਸਰਦਾਰ ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰਾਂ ਦਾ ਮਸੀਹਾ ਜਿਹੜਾ ਅੱਜ ਉਹਨਾਂ ਨੂੰ ਕਿਹਾ ਜਾ ਰਿਹਾ, ਇਹ ਉਸ ਵੇਲੇ ਦੇ ਹਾਲਾਤਾਂ ਚੋਂ ਨਿਕਲਿਆ ਸ਼ਖਸ ਹੈ ਜਦੋਂ ਪੰਜਾਬ ਦੇ ਵਿੱਚ ਜਦੋਂ ਕੀੜੀ ਨੂੰ ਕਹਿੰਦੇ ਖੰਭ ਲੱਗ ਜਾਂਦੇ ਆ। ਇਹੋ ਜਿਹੀ ਸੀ ਕਿ ਸਾਡੇ ਪੋਲੀਟੀਸ਼ੀਅਨਾਂ ਨੇ ਰਲ ਜਿਹੜੀ ਕੌਮ ਦਾ ਨਸਲ ਕਾਸ਼ ਜਿਹੜਾ ਉਸ ਵੇਲੇ ਹੋ
ਹੋ ਰਿਹਾ ਸੀਗਾ। ਉਹਦੇ ਨਾਲ ਐਡਮਿਨਿਸਟ੍ਰੇਸ਼ਨ ਪੁਲਿਸ ਰਲੀ ਹੋਈ ਸੀ ਔਰ ਪ੍ਰਸ਼ਾਸਨ ਵੀ ਰਲਿਆ ਹੋਇਆ ਸੀ। ਤਾਂ ਕੀ ਹੋ ਰਿਹਾ ਵੀ ਘਰ ਘਰ ਦੇ ਵਿੱਚ ਆ ਰਿਹਾ ਸੀ, ਸਕੂਲਾਂ ਜਾਂਦੇ ਬੱਚੇ ਕੱਢ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਸੀ। ਇਹ ਮਸਲਾ ਕਿ ਜਿਹੜੇ ਪੰਚਾਇਤਾਂ ਨੇ ਵੀ ਬੱਚੇ ਭੇਜ, ਉਹਨਾਂ ਨੂੰ ਵੀ ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ। ਔਰ ਉਸ ਵੇਲੇ ਦਾ ਸੱਚ ਇਹ ਸੀਗਾ ਕਿ ਸਾਰੇ ਲੋਕਾਂ ਨੂੰ ਪਤਾ ਸੀ ਕਿ ਬੱਚੇ ਜਿਹੜੇ ਇਸ ਤਰ੍ਹਾਂ ਗੁੰਮ ਹੋ ਰਹੇ ਆ, ਕਤਲੇਆਮ ਹੋ ਰਿਹਾ, ਔਰ ਲੋਕਾਂ ਨੂੰ ਪਤਾ ਸੀਗਾ ਕਿ ਇਸ ਪਿੰਡ ਦੇ ਵਿੱਚ ਅੱਜ ਝੂਠਾ ਪੁਲਿਸ ਮੁਕਾਬਲਾ ਹੋਇਆ। ਤੇ ਮੁਕਾਬਲੇ ਦਾ ਮਤਲਬ ਇਹ ਸੀਗਾ ਕਿ ਉਹ ਬੱਚੇ ਤਾਂ ਕੋਈ ਪੁਲਿਸ ਵਾਲਾ ਜ਼ਖਮੀ ਤੱਕ ਨਹੀਂ ਸੀ ਹੁੰਦਾ, ਝੂਠਾ ਪੁਲਿਸ ਮੁਕਾਬਲਾ ਦਾ ਨਾਮ ਦਿੱਤਾ ਜਾਂਦਾ ਸੀਗਾ, ਕਿਉਂਕਿ ਉਹਨਾਂ ਦੇ ਤਸ਼ੱਦਦ ਵੀ ਹੋਏ ਹੁੰਦੇ ਸੀਗੇ। ਤੇ ਫਿਰ ਉਹਨਾਂ ਦੀਆਂ ਲਾਸ਼ਾਂ ਜਦੋਂ ਪਰਿਵਾਰਾਂ ਨੂੰ ਮਿਲਦੀਆਂ ਸੀ ਤੇ ਸਮਝ ਲੱਗਦੀ ਸੀ ਕਿ ਇਹ ਤਾਂ ਤੁਰਨ ਜੋਗੇ ਨਹੀਂ, ਇਹਨਾਂ ਦੇ ਭੱਜਣ ਦੇ ਤਾਂ ਕਾਰਨ ਹੀ ਕੋਈ ਨਹੀਂ। ਤਾਂ ਉਹ ਇੱਕ ਇਹੋ ਜਿਹਾ ਸੀਗਾ ਕਿ ਦੁਨੀਆ ਤਰਾ ਕਰਦੀ ਸੀ, ਪੰਜਾਬ ਸਾਰੇ 'ਚ ਅੱਗ ਬਲ ਰਹੀ ਸੀ ਉਸ ਵੇਲੇ। ਤੇ ਜਸਵੰਤ ਸਾਰਾ ਜਿਹੜਾ ਉਹ ਕੁਛ ਡਾਟਾ ਇਕੱਠਾ ਕਰ ਰਹੇ ਸੀਗੇ, ਪਰਿਵਾਰ ਜਿਹੜੇ ਉਹਨਾਂ ਤੱਕ ਪਹੁੰਚ ਕਰਦੇ ਸੀ, ਕਿਉਂਕਿ ਉਹ ਇਸੇ ਇਲਾਕੇ 'ਚ ਦਿਨ ਰਾਤ ਵਿਚਰਦੇ ਸੀ ਕਿ ਵੀ ਸਾਡਾ ਬੱਚਾ ਨਹੀਂ ਲੱਭ ਰਿਹਾ, ਸਾਡਾ ਬਜ਼ੁਰਗ ਨਹੀਂ ਲੱਭ ਰਿਹਾ। ਤਾਂ ਜਸਵੰਤ ਸਿੰਘ ਨੂੰ ਇਹ ਬੜਾ ਮਤਲਬ ਵਰੀਡ ਹੀ ਸੀਗਾ। ਇਸ ਲਈ ਉਹਨਾਂ ਨੇ ਫਿਰ ਜਿਹੜਾ ਉਹ ਘਰਾਂ ਵਿੱਚ ਜਾ ਕੇ ਉਹ ਰਿਕਾਰਡ ਇਕੱਠਾ ਕਰਨਾ। ਭਾਈ ਜਸਵੰਤ ਸਿੰਘ ਉਹਨਾਂ ਦੇ ਜੇ ਆਪਾਂ ਪਿੱਛੇ ਜਾਈ ਰਿਕਾਰਡ ਤੇ, ਤਾਂ ਉਹ ਇੱਕ ਬੈਂਕ ਜੌਬ ਕਰਨੇ ਵਾਲੇ, ਤੇ ਫਿਰ ਉਹਨਾਂ ਨੂੰ ਕਿਵੇਂ ਇੱਧਰ ਲੱਗਿਆ ਵੀ ਮੈਂ ਇਸ ਪਾਸੇ ਨੂੰ ਡਾਟਾ ਇਕੱਠਾ। ਬੈਂਕ ਦੀ ਗੱਲ ਕੀਤੀ ਆ, ਉਹ ਬੈਂਕ ਕੋਆਪਰੇਟਿਵ ਬੈਂਕ ਦੇ ਵਿੱਚ ਡਾਇਰੈਕਟਰ, ਉਹਨਾਂ ਦੇ 2 ਕਲੀਗ ਬੈਂਕ ਵੀ ਇਸ ਤਰ੍ਹਾਂ ਗੁੰਮ ਹੋ ਗਏ। ਇਹ ਸਰਦਾਰ ਪਿਆਰਾ ਸਿੰਘ ਸੁਲਤਾਨਵਿੰਡ ਨਾਂ ਦਾ ਸ਼ਖਸ ਸੀਗਾ, ਔਰ ਉਹ ਵੱਡੀ ਉਮਰ ਦਾ ਸੀ। ਤੇ ਉਹਨੂੰ ਯੂਪੀ ਤੇ ਉਹਨੂੰ ਉਹਦਾ ਬਣਾਇਆ ਘਾਟਾਂ ਦੇ ਵਿੱਚ ਉਹਨਾਂ ਤੇ ਉਹਨਾਂ ਦੇ ਪਤਾ ਕਰਨ ਦੇ ਵਿੱਚ ਜੇ ਪੁੱਛਿਆ ਵਾਕਫੀਅਤ ਤਾਂ ਲੱਗ ਗਿਆ, ਅੰਦਰ ਗਿਆ ਤੇ ਗੱਲ ਕਹੀ ਇੱਥੇ ਤੇ ਉਹ 8 ਮਹੀਨੇ ਸਾਨੀ ਦੀ ਹੁੰਦੀ ਉਹ ਸੰਸਕਾਰ ਇੱਕ ਲਾਸ਼ਾਂ ਜਿਨ੍ਹਾਂ ਤਾਂ ਉਹਨਾਂ ਨੇ ਲੈਣੀ ਹੁੰਦੀ, ਰਜਿਸਟਰ ਸੀ, ਬੜਾ ਮਕਾਉਂਦਾ ਸੀਗਾ। ਇਹ ਨਾਂ ਹੈ, ਉਹਦੇ ਫਾਦਰ ਦਾ ਨਾਂ ਲਿਖਿਆ ਸੀ, ਪਿੰਡ ਦਾ ਨਾਂ ਲਿਖਿਆ ਸੀ, ਇਹ ਵੀ ਲਿਖਿਆ ਸੀ ਕਿ ਕਿਹੜਾ ਥਾਣੇਦਾਰ ਇਹ ਲਾਸ਼ ਲੈ ਕੇ ਆਇਆ। ਤੇ ਅਖੀਰ ਦੇ ਵਿੱਚ ਉਹਨੂੰ ਕਿਉਂਕਿ ਚੋਰੀ ਛੁਪੇ ਜਿਹੜੇ ਸੰਸਕਾਰ ਹੋ ਰਹੇ ਸੀ, ਅਖੀਰ ਵਿੱਚ ਉਹਨਾਂ ਨੇ ਲਿਖਤਾ ਕਿ ਇਹ ਲਾਸ਼ ਜਿਹੜੀ ਹੈ ਇਹ ਲਾਵਾਰਿਸ ਹੈ। ਹਾਂਜੀ, ਉਹ ਹੱਥ 'ਚ ਆਇਆ ਵੀ ਸਭ ਕੁਝ ਤਾਂ ਲਿਖੇ, ਲਾਸ਼ ਲਾਵਾਰਿਸ ਨਹੀਂ ਹੋ ਸਕਦੀ। ਉਹਨਾਂ ਨੇ ਆ ਕੇ ਫਿਰ ਸ਼ਮਸ਼ਾਨ ਘਾਟਾਂ 'ਚੋਂ ਆ ਕੇ ਫਿਰ ਦੂਜੀ ਵਾਰੀ ਫਿਰ ਉੱਥੇ ਗਏ ਤੇ ਉਹਨਾਂ ਮੁਲਾਜ਼ਮਾਂ ਨੂੰ ਉਹਨਾਂ ਨੇ ਪਿਆਰ ਨਾਲ ਉਹਨਾਂ ਰਜਿਸਟਰ ਲੈ ਕੇ ਤੇ ਉਹਨਾਂ ਨੂੰ ਫੋਟੋਸਟੇਟ ਕਰਾ ਲਿਆ ਸਾਰਾ ਰਿਕਾਰਡ। ਤਾਂ ਫਿਰ ਉਹਨਾਂ ਨੇ ਜਦੋਂ ਰਿਕਾਰਡ ਉਹਨਾਂ ਦੇ ਹੱਥ 'ਚ ਆ ਗਿਆ ਤੇ ਉਹਨਾਂ ਨੇ ਪ੍ਰੈਸ ਵਿੱਚ ਇੱਕ ਰਿਲੀਜ਼ ਕੀਤੀ ਕਿ ਜਿਹੜੇ ਲੋਕਾਂ ਦੇ ਬੱਚੇ ਲੱਭਦੇ ਨਹੀਂ ਹੈ, ਜਿਹੜੇ ਇਸ ਤਰ੍ਹਾਂ ਗੁੰਮ ਹੋ ਗਏ ਆ, ਮੈਂ ਉਹਨਾਂ ਨੂੰ ਮੇਰੇ ਕੋਲੇ ਉਹਨਾਂ ਦਾ ਰਿਕਾਰਡ ਹੈ। ਮਤਲਬ 3 ਸ਼ਮਸ਼ਾਨ ਘਾਟ ਹਾਂਜੀ, ਪਹਿਲਾਂ ਦਰਗਿਆਨਾ ਮੰਦਿਰ ਗਏ, ਫਿਰ ਉਹਨਾਂ ਨੂੰ ਲੱਗਿਆ ਵੀ ਜੇ ਇੱਥੇ ਆ ਤੇ ਫਿਰ ਤਰਨ ਪੱਟੀ ਦੇ ਵਿੱਚ ਵੀ ਇਹ ਕੁਛ ਹੈਗਾ। ਇਹ ਸਾਡਾ ਉਸ ਵੇਲੇ ਦਾ ਇਹ ਜ਼ਿਲ੍ਹਾ ਸੀਗਾ। ਤੇ ਫਿਰ ਜਦੋਂ ਉਹਨਾਂ ਨੇ ਇਹ ਸਾਰਾ ਰਿਕਾਰਡ ਕੱਢ ਲਿਆ ਤੇ ਫਿਰ ਉਹਨਾਂ ਨੇ ਆ ਕੇ KPS ਗਿੱਲ ਨੂੰ ਚੈਲੰਜ ਕਰਤਾ ਤੇ KPS ਗਿੱਲ ਨੇ ਕਿਹਾ ਨਹੀਂ, ਇਹ ਬੰਦਾ ਝੂਠ ਮਾਰਦਾ ਹੈ, ਕਿਉਂਕਿ KPS ਗਿੱਲ DGP ਸੀ, ਮੌਕੇ ਦਾ DGP ਸੀ। ਉਹ ਸਾਰੀ ਜ਼ਿੰਮੇਵਾਰੀ ਉਹਦੇ ਤੇ ਪੈਂਦੀ ਸੀ ਪੁਲਿਸ ਦੀ। ਤੇ ਉਹਨੇ ਕਿਹਾ ਵੀ ਨਹੀਂ, ਇਹ ਬੰਦਾ ਝੂਠ ਮਾਰਦਾ, ਜਿਹੜੇ ਬੱਚੇ ਨਹੀਂ ਲੱਭ ਰਹੇ ਉਹ ਤੇ ਵਿਦੇਸ਼ਾਂ ਵਿੱਚ ਜਾ ਕੇ ਦਿਹਾੜੀਆਂ ਕਰ ਰਹੇ ਆ। ਮਤਲਬ ਜਿਹੜੇ 3 ਸ਼ਮਸ਼ਾਨ ਘਾਟ ਸੀ, ਜੇ ਸੁਣਨਾ ਹੈ ਵੀ 5000 ਦੇ ਕਰੀਬ ਕੱਲਾ ਉੱਥੇ ਹੀ ਜਿਹੜਾ ਬੱਚਾ ਸੀ ਉੱਥੇ ਹੀ। ਹਾਂਜੀ, 3000 ਲਾਸ਼ਾਂ ਜਿਹੜੀਆਂ ਆਇਡੈਂਟੀਫਾਈ ਹੋ ਗਈਆਂ। ਹੁਣ ਜਿਵੇਂ 297 ਲਾਸ਼ਾਂ ਆਇਡੈਂਟੀਫਾਈ ਹੋ ਗਈਆਂ, ਕੁਛ ਅੱਧੀਆਂ ਅਧੂਰੀਆਂ ਜਿਨ੍ਹਾਂ ਦਾ ਉੱਥੇ ਫਿਰ ਇਦਾਂ ਜਦ ਫਿਰ DGP ਨੂੰ ਚੈਲੰਜ ਕੀਤਾ ਗਿਆ, DGP ਕਹਿੰਦਾ ਉਹ ਸਾਰੇ ਫੋਰਨ 'ਚ ਕੰਮ ਕਰਦੇ ਜਾਂ ਕਿਤੇ ਕੰਮ ਕਰਦੇ ਨੇ। ਫਿਰ ਉਸ ਤੋਂ ਬਾਅਦ ਕਹਿੰਦਾ ਜੀ ਉਹ ਦਿਹਾੜੀਆਂ ਕਰਦੇ ਆ ਤੇ ਜਾਂ ਉਹ ਬੈਗਰ ਆ ਜਾਂ ਉਹ ਬੰਗਲਾਦੇਸ਼ੀ ਆ, ਇਹ ਬੰਦਾ ਝੂਠ ਮਾਰਦਾ, ਪੁਲਿਸ ਦਾ ਮਨੋਬਲ ਡਿੱਗ ਸਕਦਾ ਇਹਦੇ ਨਾਲ। ਤਾਂ ਜਸਵੰਤ ਸਿੰਘ ਨੂੰ ਲੱਗਿਆ ਵੀ ਇਹ ਹੁਣ ਮੈਨੂੰ ਵੀ ਖਤਮ ਕਰ ਸਕਦੇ ਆ। ਉਹਨਾਂ ਨੇ ਫਿਰ ਉਸ ਵੇਲੇ ਇੱਕ ਪ੍ਰੈਸ ਨੋਟ ਦਿੱਤਾ ਜਿਹੜਾ ਕੋਰਟ ਦੇ ਵਿੱਚ ਵੀ ਲਾਇਆ। ਉਹਨਾਂ ਦੀ ਇੱਕ ਜਸਟ ਵਸੀਅਤ ਹੈ ਕੌਮ ਦੇ ਨਾਂ, ਇੱਕ ਵਸੀਅਤ ਕੀ ਪ੍ਰੈਸ ਉਹਨਾਂ ਦਾ ਵੀ ਮੈਂ ਇਹ ਕੰਮ ਪ੍ਰੋਫੈਸ਼ਨ ਦੇ ਤੌਰ ਤੇ ਨਹੀਂ
ਕੰਮ ਰਾਜਨੀਤੀ ਦੇ ਤੌਰ ਤੇ ਵੀ ਨਹੀਂ ਕਰਦਾ। ਮੈਂ ਇਹ ਕੰਮ ਮਨੁੱਖਤਾ ਦੇ, ਤੁਸੀਂ ਸਾਡੀ ਕੌਮ ਦੀ ਇੱਕ ਵਾਰੀ ਤੁਸੀਂ ਤਾਂ ਉਹ ਇਹ ਗੱਲ ਕਹੀ ਤਾਂ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਬੰਦਾ ਨਹੀਂ ਹੈ। ਤੇ ਜਸਵੰਤ ਸਿੰਘ ਨੇ ਵੀ ਸੋਚਿਆ ਕਿ ਮੈਨੂੰ ਇਹ ਖਤਮ ਕਰ ਸਕਦੇ ਆ, ਕਿਉਂ ਨਾ ਮੈਂ ਲੋਕ ਕਚਹਿਰੀ ਵਿੱਚ ਵੀ, ਉਸੇ ਪ੍ਰੈਸ ਨੋਟ ਦਾ ਇੱਕ ਹਿੱਸਾ ਹੈ, ਉਹਨਾਂ ਨੇ ਕਿਹਾ ਵੀ ਸਭ ਤੋਂ ਪਹਿਲਾਂ ਮੈਂ ਕਾਨੂੰਨ ਵਿੱਚ ਜਾਊਂਗਾ, ਜੇ ਕਾਨੂੰਨ ਨਹੀਂ ਸੁਣਦਾ ਤੇ ਮੈਂ ਲੋਕ ਕਚਹਿਰੀ ਵਿੱਚ ਜਾਊਂਗਾ, ਜੇ ਲੋਕ ਵੀ ਨਹੀਂ ਮੇਰੀ ਸੁਣਦੇ ਤੇ ਮੈਂ ਪਰਮਾਤਮਾ ਦੀਆਂ ਬਰੂਹਾਂ ਵਿੱਚ ਜਾਣ ਨੂੰ ਤਰਜੀਹ ਦੇਵਾਂਗਾ। ਇਨ ਬਿਨ ਵਰਡਿੰਗ ਜਿਹੜੀ ਮਤਲਬ ਤਿੰਨੇ ਕਚਹਿਰੀਆਂ ਵਿੱਚ ਜਾਣਾ ਪਿਆ। ਹਾਂਜੀ, ਤੇ ਤਿੰਨੋਂ ਗੱਲਾਂ ਬਨੇਵੇਂ ਵਾਪਰੀਆਂ। ਪਹਿਲਾਂ ਉਹ ਕੋਰਟ ਵਿੱਚ ਗਏ, ਸੁਪਰੀਮ ਕੋਰਟ ਗਏ, ਹਾਈ ਕੋਰਟ ਗਏ, ਫਿਰ ਉਹਨਾਂ ਨੇ ਕਿਹਾ ਵੀ ਤੈਨੂੰ ਕੋਈ ਹੱਕ ਨਹੀਂ ਆ ਇਹਨਾਂ ਬਾਰੇ ਗੱਲਾਂ ਕਰਨ ਦਾ, ਜਿਹੜੇ ਲੋਕ ਗੁੰਮ ਹੋਏ ਆ ਉਹ ਪਰਿਵਾਰ ਆਉਣ ਜਿਨ੍ਹਾਂ ਦੇ ਬੱਚੇ ਗੁੰਮ ਹੋਏ। ਮਤਲਬ ਕਾਨੂੰਨੀ ਦਾਅ ਪੇਚ ਖੇਲਿਆ ਗਿਆ ਉੱਥੇ ਵੀ ਹੱਕ ਕੋਈ ਨਹੀਂ, ਵੀ ਪਰਿਵਾਰ ਤੈਨੂੰ ਕੋਈ ਹੱਕ ਨਹੀਂ। ਫਿਰ ਉਹਨਾਂ ਨੇ ਫਿਰ ਉਹ 40 ਬੰਦੇ ਤਿਆਰ ਕਰਤੇ ਪਰਿਵਾਰ, ਤੇ ਉਹਨਾਂ ਤੋਂ ਬਾਈ ਨੇਮ ਪਟੀਸ਼ਨ ਪਵਾਤੀ, ਤੇ ਉਹਨਾਂ ਦੇ ਵਿੱਚ ਫਿਰ ਬਾਈ ਨੇਮ ਪਟੀਸ਼ਨ ਪੈਣ ਨਾਲ ਜਿਹੜਾ ਇਹ ਅਜੀਤ ਸਿੰਘ ਸੰਧੂ ਸੀਗਾ, ਫਿਰ ਇਹਨੂੰ ਲੱਗਾ ਝਟਕਾ ਵੀ ਜਦੋਂ ਉਹਨੂੰ 1 ਮਹੀਨੇ ਦੇ ਵਿੱਚ 40 ਤੁਹਾਡੇ ਕੋਲੇ ਪਟੀਸ਼ਨ ਆ ਜਾਣ। ਫਿਰ ਇਹਨੇ ਰੌਲਾ ਪਾਇਆ DGP KPS ਗੱਲ ਕੋਲੇ ਕਿ ਇਹ ਤੇ ਬਹੁਤ ਖਤਰਨਾਕ ਖੇਡ ਮੇਰੇ ਨਾਲ। ਹੁਣ ਉਹਨੂੰ ਲੱਗਿਆ ਵੀ ਬੰਦੇ ਤੇ KPS ਗੱਲ ਨੇ ਮਰਵਾ ਲਏ ਮੇਰੇ ਕੋਲੋਂ, ਤੇ ਹੁਣ ਫਸਣਾ। ਉਹ ਰੋਇਆ। ਅਜੀਤ ਸਿੰਘ ਸੰਧੂ ਉਸ ਸਮੇਂ ਕੀ ਸੀ ਮੌਕੇ ਤੇ? SSP ਅੰਮ੍ਰਿਤਸਰ ਸੀ। ਹਾਂਜੀ, ਉਹ ਪਹਿਲਾਂ ਰੋਪੜ ਸੀਗਾ, ਫਿਰ ਰੋਪੜ ਤੋਂ ਉੱਥੋਂ ਇੱਕ ਵਕੀਲ ਸੀਗਾ ਕੁਲਵੰਤ ਸਿੰਘ, ਤੇ ਉਹਦਾ ਬੱਚਾ ਤੇ ਉਹਦੀ ਵਾਈਫ ਨਹਿਰ 'ਚ ਸੁੱਟ ਕੇ ਉਹਨੇ ਮਾਰਿਆ ਸੀ। ਸਿੰਘਾਂ ਦੇ ਜਿਹੜੇ ਕੇਸ ਲੜਦਾ ਸੀ ਜੀ। ਫਿਰ ਜਦੋਂ ਇੱਥੇ ਇਹ ਗੱਲ ਹੋਈ ਤੇ ਉਹਨੇ ਕਿ ਤਰਨ ਕੇ ਬਹਾਲਾ ਜਿਹੜੀਆਂ ਤੇਰੀਆਂ ਪਟੀਸ਼ਨਾਂ, ਜਾਂ ਉਹਨਾਂ ਨੂੰ ਦਬਕਾ ਜਾਂ ਉਹਨਾਂ ਨੂੰ ਲਾਲਚ ਦੇ, ਜੋ ਵੀ ਕਰ। ਤੇ ਫਿਰ ਜਸਵੰਤ ਸਿੰਘ ਨੇ ਸੋਚਿਆ ਵੀ ਹੁਣ ਗੇਮ ਜਿਹੜੀ ਆ ਉਹ ਮੇਰੇ ਅਗੇਂਸਟ ਚੱਲ ਪਈ ਆ। ਉਹ ਫਿਰ ਕੈਨੇਡਾ ਦੀ ਧਰਤੀ ਤੇ ਗਏ, ਉੱਥੇ ਜਾ ਕੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇਹ ਸਾਰਾ ਰਿਕਾਰਡ ਦੇ, ਉਹ ਸਪੀਚ ਪਈ ਵੀ ਹੈ YouTube ਤੇ, ਅਸੀਂ ਸਾਰੇ ਸੁਣ ਸਕਦੇ। ਉਹ ਗੁਰੂ ਘਰ ਦੀ ਹੈ, ਗੁਰੂ ਘਰ ਪਬਲਿਕ 'ਚ ਵੀ ਸਾਰੀ ਗੱਲ ਕਹਿਤੀ, ਤੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਕਹਿਤੀ। ਉੱਥੋਂ ਦੀ ਜਿਹੜੀ ਉਹ ਸੈਮੀਨਾਰ ਸੀ ਜਿੱਥੇ ਉਹ ਗਏ ਸੀ, ਉੱਥੋਂ ਦੀ ਉਹ ਮਨੁੱਖੀ ਅਧਿਕਾਰਾਂ ਤੇ ਸੀ, ਤੇ ਉੱਥੋਂ ਦੀ ਜਿਹੜੀ ਕੋਲਿਨ ਬੂਮਰ ਕੋਈ ਨਾਂ ਦੀ ਲੇਡੀ ਸੀ, ਉਸ ਵੇਲੇ MP ਸੀ, ਉਹਨੇ ਫਿਰ ਇਹਨੂੰ ਇੰਡੀਆ ਨੂੰ ਪੁੱਛਿਆ, ਭਾਰਤ ਸਰਕਾਰ ਨੂੰ ਪੁੱਛਿਆ ਕਿਆ ਲੋਕ ਕੀ ਕਹਿ ਰਹੇ ਆ, ਤਾਂ ਹੁਣ ਇਸ ਬੰਦੇ ਨੂੰ ਖਤਮ ਕਰਨ ਦੀ ਭਲਾਈ ਆ। ਜਸਵੰਤ ਸਿੰਘ 1 ਮਹੀਨਾ ਹੀ ਤੋਂ ਆਇਆ। ਤੇ ਆਪਾਂ ਗੱਲ ਕਰੀਏ 5000 ਉੱਥੇ ਲੱਗਿਆ, ਹੌਲੀ ਹੌਲੀ 25000 ਜਾਨੀ ਕਿ ਬੱਚੇ ਦਾ ਰਿਕਾਰਡ ਆਪਾਂ ਕਹਿ ਸਕਦੇ ਹਾਂ ਕਿ 13 ਜ਼ਿਲ੍ਹੇ ਸੀ ਉਸ ਵੇਲੇ, ਤੇ 13 ਜ਼ਿਲ੍ਹਿਆਂ ਦੇ ਵਿੱਚ ਜੇ ਇੱਕ 'ਚ 8000 ਆ ਤਾਂ ਤੁਸੀਂ ਇਹ ਔਨ ਰਿਕਾਰਡ ਸੀ ਇੱਕ ਤਰਾਸਦੀ ਇਸ ਵੇਲੇ ਦੀ ਸਾੜੀਆਂ ਗਈਆਂ, ਉਸ ਤੋਂ ਕਿਤੇ ਵੱਧ ਰੋੜੀ ਆਸ਼ ਵੀ ਦਰਿਆ ਵਿੱਚ ਹੀ ਰੋੜੀ। ਤਰੀਕ ਦੀ 1995 ਕੀ ਹੋਇਆ ਉਸ ਦਿਨ? 6 ਸਤੰਬਰ 1995 ਆਮ ਵਰਗਾ ਦਿਨ ਸੀਗਾ। ਮੈਨੂੰ ਨਹੀਂ ਲੱਗਿਆ ਵੀ ਕੋਈ ਦਿਨ 'ਚ ਕੋਈ ਆਈ ਤਬਦੀਲੀ। ਜਸਵੰਤ ਸਿੰਘ ਜਿਵੇਂ ਮਹਿਸੂਸ ਕਰ ਰਹੇ ਸੀਗੇ, ਕੋਈ ਫੀਲ ਕਰ ਰਹੇ ਸੀਗੇ ਉਹਨਾਂ ਨੇ, ਤੇ ਮੈਨੂੰ ਨਹੀਂ ਸਮਝ ਲੱਗੀ ਉਸ ਵੇਲੇ ਉਸ ਗੱਲ ਦੀ। ਮੈਂ ਚੁੱਪ ਰਹੀ, ਤੇ ਪਰ ਗੀ ਆ ਜਾਂ ਕੀ ਗੱਲ ਹੈ। ਤੇ ਮੈਂ ਆਪਣੀ ਡਿਊਟੀ ਤੇ ਜਾਂਦੀ ਸੀ, ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਲਾਇਬ੍ਰੇਰੀ 'ਚ ਕੰਮ ਕਰਦੀ ਸੀ। ਮੈਂ 9 ਵਜੇ ਘਰੋਂ ਨਿਕਲੀ ਹਾਂ, ਪੁਲਿਸ ਨੇ ਸਾਰੇ ਰਾਹ ਰੋਕੇ ਹੋਏ ਸੀਗੇ, ਸਾਰੇ ਕਬੀਰ ਪਾਰਕ ਨੂੰ ਘੇਰਾ ਪਿਆ ਹੋਇਆ ਸੀਗਾ। ਮਤਲਬ ਜਦ ਤੁਸੀਂ ਅਣਜਾਣ ਸੀ ਇਹ ਗੱਲ ਤੋਂ ਵੀ ਪਤਾ ਨਹੀਂ ਕਿਸ ਲਈ ਪੁਲਿਸ ਇੱਥੇ ਜਿਹੜੀ? ਨਹੀਂ, ਮੈਂ ਮੇਰੇ ਵੱਲ ਬੜਾ ਉਹਨਾਂ ਨੇ ਗੌਰ ਨਾਲ ਵੇਖਿਆ ਪੁਲਿਸ ਅਫਸਰ ਨੇ, ਤੇ ਮੈਨੂੰ ਡਰ ਵੀ ਲੱਗਾ ਵੀ ਮੇਰੇ ਪੁਲਿਸ ਅਫਸਰ ਕਿਉਂ ਮੇਰੇ ਵੱਲ ਇਸ ਤਰ੍ਹਾਂ ਵੇਂਦਾ। ਪਰ ਮੈਂ ਆਪਣੇ ਕੰਮ ਤੇ ਜਾਣਾ ਸੀ, ਮੈਂ GT ਰੋਡ ਕ੍ਰਾਸ ਕਰਨੀ ਸੀ, ਤੇ ਮੈਂ ਇਹ ਸਮਝ ਨਹੀਂ ਸਕੀ ਵੀ ਇਹ ਪੁਲਿਸ ਸਾਡੇ ਘਰ ਹੀ ਜਾਣੀ ਹੈ। ਤੇ ਮੈਂ ਬਸ ਅਜੇ ਕੰਮ ਤੇ ਗਈ ਹਾਂ, ਤੇ ਉਸੇ ਵੇਲੇ ਮੈਨੂੰ ਫੋਨ ਆ ਗਿਆ ਕਿ ਘਰੇ ਆਓ ਛੇਤੀ। ਤੇ ਮੈਂ ਘਰੇ ਆਈ ਹਾਂ, ਤੇ ਜਿਹੜੀ ਸਾਡੀ ਪਾਣੀ ਵਾਲੀ ਪਾਈਪ ਸੀ ਉਹ ਉਵੇਂ ਹੀ ਚੱਲ ਰਹੀ ਸੀਗੀ, ਤੇ ਪਤਾ ਲੱਗਿਆ ਤੋਂ ਸਾਰਿਆਂ ਤੋਂ ਕਿ ਸਰਦਾਰ ਜਸਵੰਤ ਸਿੰਘ ਕਾਰ ਧੋ ਰਹੇ ਸੀਗੇ, ਤੇ ਉਹਨਾਂ ਨੂੰ ਕੁਝ ਵਾਲੇ ਆਏ ਵੀ ਇਸ ਤਰ੍ਹਾਂ ਆਰਡਰ, ਤਾਂ ਜਦੋਂ ਝੁੱਕ ਕੇ ਵੇਖਣ ਲੱਗੇ ਜਿਹੜੀ ਵੈਨ ਉਹ ਕੋਈ ਲੈ ਕੇ, ਤੇ ਉਹ ਲੈ ਕੇ ਉਸ ਤੋਂ ਬਾਅਦ ਤੇ ਅਸੀਂ ਸੁਪਰੀਮ ਕੋਰਟ ਦਾ ਰੁੱਖ ਕੀਤਾ। ਮੈਂ ਫਿਰ ਉਸ ਤੋਂ ਬਾਅਦ ਤੁਸੀਂ ਘਰੇ ਆਏ ਤੇ
ਫਿਰ ਭਾਲ ਕਰਨੀ ਸ਼ੁਰੂ ਕੀਤੀ ਕਿ ਹਾਂਜੀ ਉਸੇ ਵੇਲੇ ਇਹ ਕੋਈ ਛੋਟੀ ਜੀ ਗੱਲ ਨਹੀਂ ਸੀ। ਮੈਨੂੰ ਲੱਗਦਾ ਇਹ ਬੜੇ ਪਿੱਛੇ ਜੀ ਵੀ ਮੈਂ ਘਰੇ ਆਈ 1-1:30 ਵਜੇ, ਮੈਂ ਫਿਰ ਫੁਰ ਕੇ ਉੱਥੇ ਵੀ ਇਸ ਤਰ੍ਹਾਂ ਬੰਦਾ ਚੁੱਕਿਆ ਗਿਆ ਤੇ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ, ਉਹ ਥਾਣੇ ਵਾਲੇ ਆਂਦੇ ਸਾਨੂੰ ਤਾਂ ਜੀ ਪਤਾ ਨਹੀਂਗਾ। ਪਰ ਪਤਾ ਨਹੀਂ ਕਿੱਥੋਂ ਹੌਟ ਲਾਈਨਾਂ ਤੇ ਇਹ ਉਹਨਾਂ ਨੂੰ ਪਤਾ ਲੱਗਿਆ ਵੀ ਸਾਰੇ ਜ਼ਿਲ੍ਹੇ ਦੀ ਪੁਲਿਸ ਨਾ ਉਹ ਆਪਣੇ ਘਰੇ ਆ ਗਈ 1:30 ਵਜੇ। ਅੱਛਾ ਜੀ। ਥਾਣੇ ਚੋਂ ਹੀ ਪਤਾ ਕੀਤਾ ਸੀ, ਪਰ ਉਹਨਾਂ ਨੂੰ ਪਤਾ ਸੀਗਾ ਵੀ ਇਹ ਬੰਦਾ ਕਿਵੇਂ ਚੁੱਕਿਆ ਗਿਆ। ਉਦੋਂ ਦਾ ਜਿਹੜਾ ਸੀਗਾ ਬਾਰਡਰ ਰੇਂਜ, ਉਹਨੂੰ ਅਸੀਂ ਮਿਲੇ ਸ਼ਾਮ ਨੂੰ। ਉਹ ਕਹਿੰਦਾ ਇਹ ਹੋ ਹੀ ਨਹੀਂ ਸਕਦਾ ਜੀ, ਮੇਰੀ ਡੀਆਰ ਪੱਟੀ ਸੀਗਾ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ, ਮੇਰੇ ਇਲਾਕੇ 'ਚੋਂ ਬੰਦਾ ਤਰਨ ਦੀ ਪੁਲਿਸ ਲੈ ਜੇ। ਸਿੱਧਾ ਗਿਆ ਵੀ ਤਰਨ ਦੀ ਪੁਲਿਸ ਲੈ ਗਈ। ਅੱਛਾ ਜੀ, ਤੁਹਾਨੂੰ ਪਤਾ ਲੱਗ ਗਿਆ ਸੀ ਮਤਲਬ? ਹਾਂ ਸਾਨੂੰ ਪਤਾ ਲੱਗ ਗਿਆ ਹੈ ਨਾ। ਤੇ ਅਸੀਂ ਕਿਹਾ ਵੀ ਤਰਨ ਦੀ ਪੁਲਿਸ ਸੀ, ਕਿਉਂਕਿ ਟਸਲ ਹੀ ਉੱਥੇ ਸੀ ਸਾਰੀ ਖਾਲੜਾ ਸਾਹਿਬ ਦੀ, ਕਿਉਂਕਿ ਪਟੀਸ਼ਨਾਂ ਉੱਥੋਂ ਹੋਈਆਂ ਸੀਗੀਆਂ। ਤੇ ਥ੍ਰੈਟ ਵੀ ਉਹਨੇ ਕੀਤਾ ਸੀਗਾ ਵੀ ਜੇ ਤੂੰ 25,000 ਦਾ ਹਿਸਾਬ ਮੰਗੇਗਾ ਤਾਂ ਅਸੀਂ 25,000 ਇੱਕ ਦਾ ਵੀ ਦੇਵਾਂਗੇ। ਤੇ ਸਾਨੂੰ ਸਾਰੀ ਇਸ ਟੀਮ ਨੂੰ ਪਤਾ ਸੀ, ਜਦੋਂ ਹੀ ਸਾਰਿਆਂ ਨੇ ਪਤਾ ਮਤਲਬ ਐਡੀ ਗੱਲ ਕਹਿਣ ਤੋਂ ਬਾਵਜੂਦ ਵੀ ਕੋਈ ਜਿਹੜੇ ਕਾਨੂੰਨ ਨੇ ਕੋਈ ਐਕਸ਼ਨ ਲੱਤਾ ਵੀ ਅਸੀਂ 25,000 ਦਾ ਹਿਸਾਬ ਮੰਗਦਾ ਤਾਂ 25,000 ਇੱਕ ਦਾ ਵੀ। ਹਾਂ ਇੱਕ ਦਾ ਮਤਲਬ ਥ੍ਰੈਟ ਆਇਆ ਸੀ। ਮੈਂ ਫਿਰ ਸੁਪਰੀਮ ਕੋਰਟ ਗਈ, ਸੁਪਰੀਮ ਕੋਰਟ ਨੇ ਕਿਹਾ ਵੀ 1 ਹਫ਼ਤੇ ਵਿੱਚ ਬੰਦੇ ਨੂੰ ਪੇਸ਼ ਕਰੋ। ਜਦੋਂ 1 ਹਫ਼ਤੇ ਬਾਅਦ ਇਹਨਾਂ ਨੇ ਜਾ ਕੇ ਕਿਹਾ ਵੀ ਸਾਨੂੰ ਤੇ ਬੰਦਾ ਨਾ ਚਾਹੀਦਾ ਸੀ, ਨਾ ਅਸੀਂ ਲੈ ਕੇ ਆਏ, ਤੁਸੀਂ ਕਿਸੇ ਵੀ ਏਜੰਸੀ ਤੋਂ ਇਹ ਇਨਕੁਆਇਰੀ ਕਰਾ ਸਕਦੇ ਹੋ। ਤਾਂ ਫਿਰ ਜਿਹੜਾ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕੋਲੇ ਹੀ ਚਲੇਗੀ, 3 ਮਹੀਨੇ ਚੱਲੀ। ਫਿਰ ਅਸੀਂ ਮਤਲਬ ਉਹਨਾਂ ਦੇ ਖਿਲਾਫ ਦੀ ਇਨਵੈਸਟੀਗੇਸ਼ਨ ਵੀ ਉਹਨਾਂ ਕੋਲੇ ਚਲੇਗੀ। ਉਹਨਾਂ ਕੋਲੇ ਉਦੋਂ ਸ਼ੀਨਾ ਸੀ, ਸੁਖਦੇਵ ਸਿੰਘ ਸ਼ੀਨਾ, ਉਹ ਇਨਵੈਸਟੀਗੇਟਰ ਸੀਗਾ। ਉਹ ਘਰੇ ਆ ਕੇ ਬਸ ਇਹੋ ਦਬਾਅ ਆਉਂਦਾ ਸੀ ਸਾਡੇ ਤੇ ਟੱਬਰ ਤੇ ਵੀ ਤੁਸੀਂ ਇਹ ਕਹੋ ਵੀ ਪੰਜਾਬ ਪੁਲਿਸ ਨਹੀਂ ਲੈ ਕੇ ਗਈ ਤੇ ਫਿਰ ਅਸੀਂ ਤੁਹਾਡਾ ਬੰਦਾ ਦੇ ਸਕਦੇ ਹਾਂ। ਪਰ ਸਾਨੂੰ ਪਤਾ ਸੀ ਇਹਦੇ ਪਿੱਛੇ ਬਹੁਤ ਵੱਡਾ ਕੰਮ ਹੈ, ਇਹਦੇ ਵਿੱਚ ਤੇ ਸਾਰੀ ਕੌਮ ਦੀ ਨਸਲ ਖੁਸ਼ੀ ਆ। ਵੀ ਹਾਂ ਜੇ ਕਹਿ ਵੀ ਦਿਆ ਤਾਂ ਵੀ ਨਹੀਂ ਅਸੀਂ ਕਹਿਣਾ ਮਤਲਬ ਜੇ ਅਸੀਂ ਕਹਿ ਦਿੰਦੇ ਤੇ ਫਿਰ ਵੀ ਉਹਨਾਂ ਨੇ ਨਹੀਂ ਛੱਡਣਾ ਬਿਲਕੁਲ ਨਹੀਂ ਛੱਡਣਾ ਸੀ। ਤੇ ਅਸੀਂ ਆਪਣੇ ਸਟੈਂਡ ਤੇ ਰਹੇ ਤੇ ਕੋਈ ਵੀ ਕਿਸੇ ਦੇ ਦਬਾਅ ਥੱਲੇ ਆ ਕੇ ਕੋਈ ਨਹੀਂ ਕੀਤਾ। ਕੇਸ ਚੱਲਿਆ ਹੌਲੀ ਹੌਲੀ, ਤੁਹਾਨੂੰ ਪਤਾ ਕੋਰਟਾਂ ਦੇ ਕੇਸ ਕਿਵੇਂ ਚੱਲਦੇ ਆ, 18 ਸਾਲ ਲੰਮਾ ਚੱਲਿਆ ਕੇਸ। ਤੇ ਫਿਰ ਬੋਡੀ ਜਿਹੜੀ ਮਤਲਬ ਸੌਰੀ ਮੈਨੂੰ ਇਹ ਜਿਹੜੇ ਸ਼ਬਦ ਨਹੀਂ ਵਰਤਣੇ ਪਰ ਕਦ ਜਾ ਕੇ ਮਤਲਬ ਹਾਂਜੀ ਇਹ ਸਾਨੂੰ ਤਾਂ ਏਜੰਸੀਆਂ ਭੰਬੜ ਭੂਸਿਆਂ 'ਚ ਪਾਈ ਫਿਰਦੀਆਂ ਸੀ ਕਿ ਜਸਵੰਤ ਸਿੰਘ ਨੂੰ ਉੱਧਰ ਰੱਖਿਆ, ਉਹਨੂੰ ਰੱਖਿਆ, ਕਦੇ ਕਹਿਣ ਛੱਡਤਾ ਹੈ ਜੀ ਛੱਡ ਦੇਣਗੇ। ਅਸੀਂ 3 ਸਾਲ ਆਪਣੀ ਹਾਲਤ ਜਿਹੜੀ ਉਹ ਬਣਾ ਲਈ ਇਹੋ ਜਿਹੀ ਮਾਨਸਿਕਤਾ ਵੀ ਹੁਣ ਅਸੀਂ ਕੀ ਕਰੀਏ। ਅਸੀਂ ਲੱਭਣਾ ਵੀ ਸਾਨੂੰ ਚਾਹੀਦਾ ਸੀ ਤੇ ਲੱਭ ਹੀ ਰਹੇ ਸੀ। ਅਸੀਂ ਜਿੱਥੇ ਦੱਸ ਪੈਂਦੀ ਸੀ ਉੱਥੇ ਹੀ ਜਾਂਦੇ ਸੀ, ਜਿੱਥੋਂ ਕੋਈ ਕਹਿੰਦਾ ਸੀ ਇੱਥੋਂ ਕੋਈ ਕਲੂ ਮਿਲੂਗਾ ਅਸੀਂ ਉੱਥੇ ਹੀ ਪਹੁੰਚ ਕਰਦੇ ਸੀ। ਮਤਲਬ ਜਿਹੜੇ ਮੁੰਡੇ ਪਹਿਲਾਂ ਜਿਵੇਂ ਚੱਕ ਕੇ ਪੁਲਿਸ ਨੇ ਹਾਲ ਕੀਤਾ ਉਹ ਸੇਮ ਕਹਾਣੀ ਹਾਂਜੀ ਫਿਰ ਉਸੇ ਨੈਟਵਰਕ ਦਾ ਬੰਦਾ ਸੀ ਕੁਲਦੀਪ ਸਿੰਘ ਬਚੜਾ। ਉਹ ਝਬਾਲ ਥਾਣੇ ਦੇ SHO ਸਤਨਾਮ ਸਿੰਘ ਦਾ ਗਨਮੈਨ ਸੀ। ਉਹਨੇ ਫਿਰ ਸਾਡੇ ਤੱਕ ਇੱਕ ਗੱਲ ਲਿਆਂਦੀ, ਉਹਨੇ ਕਿਹਾ ਜੀ ਮੈਂ CBI ਨੂੰ ਕੋਈ ਬਿਆਨ ਦੇਣਾ ਚਾਹੁੰਦਾ ਤੇ ਉਹਨੇ ਫਿਰ ਜਾ ਕੇ ਬਿਆਨ ਦਿੱਤਾ ਵੀ ਜਸਵੰਤ ਸਿੰਘ ਨੂੰ ਇਹ ਬੰਦੇ ਲੈ ਕੇ ਆਏ ਸੀ, ਕਿਉਂਕਿ ਉਹਦਾ ਗਨਮੈਨ ਸੀ, ਉਹਨੂੰ ਹਰ ਗੱਲ ਦਾ ਪਤਾ ਸੀ ਉਹਦਾ। ਉਹਨੇ ਫਿਰ ਜੋ ਵੀ ਆਪਣੀ CBI ਨੂੰ ਜੋ ਵੀ ਉਹਨੇ ਬਿਆਨ ਦਿੱਤਾ ਤੇ ਉਹਦੇ ਆਧਾਰ ਤੇ 98 ਦੇ ਵਿੱਚ, ਕਿਉਂਕਿ ਉਦੋਂ ਨੂੰ ਅਜੀਤ ਸਿੰਘ ਸੰਧੂ ਗੱਡੀ ਥੱਲੇ ਆ ਕੇ ਸਿਰ ਦੇ ਚੁੱਕਾ ਸੀ ਤੇ ਫਿਰ ਉਹਨੂੰ ਲੱਗਾ ਵੀ ਹੁਣ ਇਹ ਬੰਦਾ ਤੇ ਖਤਮ ਹੋ ਗਿਆ, ਹੁਣ ਮੈਂ ਸੱਚਾਈ ਦੱਸ ਦਿਆਂ। ਉਹਨੇ ਫਿਰ ਸੱਚਾਈ CBI ਨੂੰ ਦੱਸੀ, ਫਿਰ CBI ਨੇ ਉਹਨੂੰ ਗਵਾਹ ਮੰਨਿਆ ਤੇ ਗਵਾਹ ਮੰਨ ਕੇ ਫਿਰ 98 ਦੇ ਵਿੱਚ ਜਦੋਂ ਅਖਬਾਰਾਂ ਵਿੱਚ ਆ ਗਿਆ ਤੇ ਫਿਰ ਸਾਡੇ ਟੱਬਰ ਨੇ, ਪਰਿਵਾਰ ਨੇ, ਸਾਡੇ ਫਾਦਰ ਸਾਹਿਬ ਨੇ ਇੱਕ ਸਾਰੇ ਟੱਬਰ ਨੂੰ ਇਕੱਠਿਆਂ ਕਰਕੇ ਕਿਹਾ ਕਿ ਮੈਂ ਹੁਣ ਅੰਤਮ ਅਰਦਾਸ ਕਰਨਾ ਚਾਹੁੰਦਾ ਵੀ ਪਾਣਾ ਸਤਿਗੁਰ ਦਾ ਮੰਨ ਲੈਣਾ ਹੈ ਨਾ, ਵੀ ਹੁਣ ਇਸ ਤੋਂ ਵੱਧ ਅਸੀਂ ਕਿੰਨਾ ਕੁ ਵੇਟ ਕਰਾਂਗੇ। ਫਿਰ 98 ਦੇ ਵਿੱਚ ਨਵੰਬਰ ਦੇ ਵਿੱਚ ਅਸੀਂ ਉਹਨਾਂ ਦੀ ਅੰਤਮ ਅਰਦਾਸ ਵੀ ਕਰ ਲਈ। ਪਰ ਜਦ ਤੱਕ ਤੁਸੀਂ ਜਿਹੜਾ ਪੂਰਾ ਮਾਮਲਾ ਪੰਜਾਬ ਪੁਲਿਸ ਤੋਂ CBI ਤੱਕ ਲੈ ਗਏ ਸੀ ਅਪੀਲ ਕਰਕੇ? ਹਾਂਜੀ ਉਹ ਚੱਲ ਰਿਹਾ ਸੀ, CBI 'ਚ ਆ ਗਿਆ ਸੀਗਾ ਤੇ CBI ਨੇ ਵੀ ਕੇਸ 2005 10 ਸਾਲ ਲੱਗੇ, ਪੂਰੇ 10 ਸਾਲ। ਮਤਲਬ ਉਹਨਾਂ ਤੋਂ ਬਾਅਦ ਅੰਤਮ ਅਰਦਾਸ ਤੋਂ ਬਾਅਦ ਮੋਰਚਾ ਤੁਸੀਂ ਸੰਭਾਲਿਆ? ਬਸ ਜੀ ਫਿਰ ਅਸੀਂ ਖਾਲੜਾ ਕਮੇਟੀ ਪਹਿਲਾਂ ਬਣਾਈ ਸੀ ਕੇਸ ਨੂੰ ਵੇਖਣ ਲਈ। ਫਿਰ ਅਸੀਂ ਸੋਚਿਆ ਵੀ ਹੁਣ ਖਾਲੜਾ ਸਾਹਿਬ ਦਾ ਮਿਸ਼ਨ ਅਧੂਰਾ ਹੈ, ਫਿਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਬਣਾ ਲਈ। ਫਿਰ ਉਹਦੇ ਤੇ ਜਿਵੇਂ ਵਰਕ ਹੋਣਾ ਸ਼ੁਰੂ ਹੋ ਗਿਆ, ਅਸੀਂ ਉਹ ਪਰਿਵਾਰਾਂ ਨੂੰ ਜੋੜਿਆ, ਇੱਕ ਉਹ ਪਰਿਵਾਰਾਂ ਦੀ ਸੰਸਥਾ ਬਣਾਈ, ਡਿਸਪੀਅਰਡ ਲੋਕ ਜਿਹੜੇ ਸੀਗੇ
ਫਿਰ ਅਸੀਂ ਆਪਣੇ ਜਿਹੜੇ ਵਿਕਟਿਮ ਹੀ ਸੀਗੇ ਉਹਨਾਂ ਨੂੰ ਪਲੇਟਫਾਰਮ ਤੇ ਲਿਆਂਦਾ, ਕਿਸੇ ਪੋਲੀਟੀਕਲ ਪਾਰਟੀ ਨੂੰ ਅਸੀਂ ਨਹੀਂ ਵਿੱਚ ਲਿਆ ਕਿਉਂਕਿ ਹਰ ਬੰਦਾ ਆਪਣੇ ਲੈਵਲ ਨਾਲ ਸੋਚਦਾ, ਪਰ ਇਹ ਵਿਕਟਿਮਸ ਦੀ ਗੱਲ ਸੀਗੀ। ਮੈਂ ਵਿਕਟਿਮ ਵੀ ਰਹੀ ਤੇ ਫਿਰ ਡਿਫੈਂਡਰ ਹੋ ਗਈ ਤੇ ਫਿਰ ਮੈਂ ਇਹ ਮਸਲੇ ਨੂੰ ਕੋਰਟ ਦੇ ਵਿੱਚ 10 ਸਾਲ ਤਾਂ ਉਹਨਾਂ ਨੂੰ ਸਜ਼ਾ ਦਿਵਾਉਣ ਤੇ ਲੱਗੇ, 7 ਸਾਲ ਦੀ ਪਹਿਲਾਂ ਸਜ਼ਾ ਹੋਈ, ਫਿਰ ਉਸ ਤੋਂ ਬਾਅਦ ਹਾਈ ਕੋਰਟ ਉਹ ਚਲੇ ਗਏ ਭੱਜ ਕੇ ਵੀ ਹੁਣ ਸਾਡੀ ਤੇ 7 ਸਾਲ ਵੀ ਸ਼ਾਇਦ ਜ਼ਿਆਦਾ ਹੀ ਮਿਲ ਗਏ ਸਾਨੂੰ ਤੇ ਫਿਰ ਪਰ ਉੱਥੇ ਬੜੇ ਵਧੀਆ ਫੈਸਲਾ ਆਇਆ ਹਾਈ ਕੋਰਟ ਦਾ, ਉਹਨਾਂ ਨੇ ਸਾਰੀ ਲੋਕਾਂ ਦੀ ਸਜ਼ਾ ਮੈਂ ਉਮਰ ਕੈਦ 'ਚ ਕਰਤੀ ਤੇ ਅੱਜ ਉਹ ਹਜੇ ਉਮਰ ਕੈਦ ਦੇ ਵਿੱਚ ਆਪਣੀ ਸਜ਼ਾ ਕੱਟ ਰਿਹਾ। ਇੱਥੇ ਤੱਕ ਤਾਂ ਜਿਹੜੀ ਉਹ ਕਹਾਣੀ ਜ਼ਰੂਰੀ ਸੀ ਦੱਸਣੀ ਦਰਸ਼ਕਾਂ ਨਾਲ, ਮੈਂ ਜਿਹੜੇ ਗੱਲ ਸਾਂਝੀ ਕਰਨਾ ਚਾਹੁੰਦਾ ਕਿਉਂਕਿ ਪਤਾ ਲੱਗ ਸਕੇ ਕਿ ਭਾਈ ਜਸਵੰਤ ਸਿੰਘ ਖਾਲੜਾ ਹੋਣੀ ਕੌਣ ਆ ਤੇ ਬੀਬੀ ਪਰਮਜੀਤ ਕੌਰ ਖਾਲੜਾ ਹੋਣੀ ਕੌਣ ਆ ਜਿਨ੍ਹਾਂ ਨੇ ਐਡੀ ਬੜੀ ਕੁਰਬਾਨੀ ਕੀਤੀ। ਤੇ ਜਦ ਤੁਸੀਂ ਇਹ ਸਾਰੀ ਲੜਾਈ ਲੜ ਰਹੇ ਸੀ, ਜੇ ਗੱਲ ਕਰੀਏ ਜਸਵੰਤ ਸਿੰਘ ਖਾਲੜਾ ਹੋਣਾ ਦੀ, ਤਾਂ ਉਹ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਜੁੜੇ ਰਹੇ ਤੇ ਕਦੇ ਅਕਾਲੀ ਦਲ ਨਾਲ ਹੀ ਤੁਸੀਂ ਜਾ ਕੇ ਅਪਰੋਚ ਕੀਤੀ ਜਾਂ ਉਹਨਾਂ ਨੇ ਤੁਹਾਡੇ ਤੱਕ ਕੋਈ ਅਪਰੋਚ ਕੀਤੀ ਹੋਵੇ ਵੀ ਹਾਂ ਤੁਹਾਡੀ ਹੈਲਪ ਕਰੀਏ, ਜਾਂ ਤੁਸੀਂ ਕਦੇ ਉਹਨਾਂ ਨਾਲ ਲਿੰਕ ਕੀਤਾ? ਨਹੀਂ ਜੀ, ਪਹਿਲਾਂ ਤਾਂ 95 ਦੀ ਗੱਲ ਹੈ ਇਹ, ਸਤੰਬਰ ਦੀ, ਤੇ 97 ਚ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ ਤੇ ਅਸੀਂ ਉਹਨਾਂ ਦੇ ਪਿੱਛੇ ਉਹਨਾਂ ਨੂੰ ਕਹਿੰਦੇ ਸੀ ਆਵਾਜ਼ ਉਠਾਓ, ਜਿੱਥੇ ਵੀ ਉਹ ਕਿਤੇ ਜਾਂਦੇ ਸੀ ਮਗਰ ਉਹਨਾਂ ਦੇ ਸਾਡੇ ਲੋਕ ਜਾਂਦੇ ਸੀ, ਉਹਨਾਂ ਦੇ ਪੈਰਾਂ ਤੇ ਚੁੰਡੀਆਂ ਵੱਢਦੇ ਸੀ, ਕੁਛ ਤੇ ਬੋਲ ਪਰ ਉਹ ਨੇ ਨਹੀਂ, ਉਹ ਕੋਈ ਅਸੀਂ ਕਹਿੰਦੇ ਸੀ ਕੋਈ ਵੱਡਾ ਧਰਨਾ ਮੁਜ਼ਾਹਰਾ ਹੀ ਕਰ ਲਾ, ਉਦੋਂ ਆਪਾਂ ਇਹੋ ਹੀ ਕਰ ਸਕਦੇ ਹੁੰਦੇ ਜਦੋਂ ਪਾਵਰ 'ਚ ਨਾ ਹੋਈਏ, ਪਰ ਇਹਨੇ ਕੋਈ ਵੀ ਪ੍ਰੋਗਰਾਮ ਨਹੀਂ ਲਿਖਿਆ। ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਮੁੱਖ ਮੰਤਰੀ ਬਣ ਗਿਆ ਤੇ ਫਿਰ ਇਹਨੇ ਸਟੇਜ ਤੋਂ ਅਨਾਉਂਸ ਕਰਤਾ ਕਿ ਸਾਰੀਆਂ ਗੱਲਾਂ ਤੁਸੀਂ ਭੁੱਲ ਜਾਓ, ਤੇ ਮੈਨੀਫੈਸਟੋ ਦੇ ਪਾਉਣ ਦੇ ਬਾਵਜੂਦ ਇਹਨੇ ਕਿਹਾ ਤੁਸੀਂ ਸਾਰੀਆਂ ਗੱਲਾਂ ਹੁਣ ਭੁੱਲ ਜਾਓ, ਆਪਣੇ ਬੱਚੇ ਪਾਲੋ, ਤੇ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਤੇ ਲੈ ਲਓ, ਜੇ ਤੁਹਾਨੂੰ ਕੋਈ ਚੇਅਰਮੈਨ ਨਹੀਂ ਚਾਹੀਦੀ ਉਹ ਲੈ ਲਓ, ਜੇ ਤੁਹਾਨੂੰ ਮਤਲਬ ਇੰਨੀਆਂ ਲਾਸ਼ਾਂ ਦਾ ਮੁੱਲ ਇੱਕ ਚੇਅਰਮੈਨ ਨਹੀਂ ਪਾਤਾ, ਨਹੀਂ ਜਾਂ ਟਿਕਟ ਚਾਹੀਦੀ ਹੈ ਤਾਂ ਉਹ ਲੈ ਲਓ। ਪਰ ਅਸੀਂ ਫਿਰ ਮੈਂ ਤਾਂ ਇਹਨਾਂ ਨੂੰ ਪੁੱਛੇ ਨਹੀਂ ਗਈ ਸੀ ਵੀ ਤੁਸੀਂ ਜਸਵੰਤ ਸਿੰਘ ਬਾਰੇ ਕੀ ਕਰ ਰਹੇ ਹੋ, ਤੇ ਅੱਗੋਂ ਮੈਨੂੰ ਇਹੋ ਜਿਹੇ ਜਵਾਬ ਮਿਲੇ, ਮੈਂ ਆਪਣੇ ਘਰ ਆ ਗਈ, ਕਹਿੰਦਾ ਤੁਸੀਂ ਪੈਸੇ ਬਰਬਾਦ ਕਰਦੇ ਫਿਰਦੇ ਹੋ, ਕੁਛ ਨਹੀਂ ਨਿਕਲਣਾ, ਕਿਉਂਕਿ ਇਹਨੂੰ ਪਤਾ ਲੱਗ ਗਿਆ ਸਾਰਾ ਕੁਛ। ਵੀ ਫਿਰ ਅਸੀਂ ਆਪਣਾ ਕੰਮ ਸੰਘਰਸ਼ ਦੇ ਰਾਹ ਤੇ ਮੈਂ ਆਪਣੇ ਆਪ ਨੂੰ ਪਾਇਆ। ਫਿਰ ਮੈਂ ਆਪਣੀ ਜਿਹੜੀ ਨੌਕਰੀ ਸੀ ਮੇਰੀ ਯੂਨੀਵਰਸਿਟੀ ਦੀ ਉਹ ਵੀ ਮੈਂ ਛੱਡਤੀ ਫਿਰ, ਕਿਉਂਕਿ ਉੱਥੇ ਗਵਾਹੀਆਂ ਨਹੀਂ ਸੀ ਹੋ ਰਹੀਆਂ ਤੇ ਇੱਕੋ ਹੀ ਗੱਲ ਸੀਗੀ, ਜਿਹੜੇ ਬੰਦੇ ਉੱਥੇ ਜਾਂਦੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀ ਪੁਲਿਸ ਵਾਲੇ। ਫਿਰ ਮੇਰਾ ਜਾਣਾ ਹਰ ਤਰੀਕ ਤੇ ਜ਼ਰੂਰੀ ਹੋ ਗਿਆ ਤੇ ਮੈਂ ਸਮਝਿਆ ਵੀ ਮੈਂ ਜਾਣਾ ਹੀ ਜਾਣਾ, ਤੇ ਉਹਦੇ ਨਾਲ ਫਿਰ ਮੈਨੂੰ ਮੁਸ਼ਕਲਾਂ ਤਾਂ ਲਾਈਫ ਦੇ ਵਿੱਚ ਕਦੇ ਜਿਵੇਂ ਖਾਲੜਾ ਸਾਹਿਬ ਨੂੰ ਪਤਾ ਸੀ ਜਾਂ ਪੁਲਿਸ ਨਾਲ ਸਿੱਧਾ ਬਾਏ ਧਮਕੀਆਂ, ਉਹਨਾਂ ਤੋਂ ਬਾਅਦ ਤੁਹਾਨੂੰ ਨਹੀਂ ਕਦੇ ਡਾਇਰੈਕਟ ਜਾਂ ਇਨਡਾਇਰੈਕਟ ਧਮਕੀਆਂ ਮਿਲੀਆਂ ਜਾਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ ਜੀ, ਉਂਝ ਤਾਂ ਸਾਡੇ ਸਾਰੇ ਗਵਾਹਾਂ ਤੇ ਉਹਨਾਂ ਨੇ ਕੇਸ ਦਰਜ ਕੀਤੇ, ਈਵਨ ਰੇਪ ਕੇਸ ਵੀ ਹੋਏ, ਪਰ ਮੈਨੂੰ ਲੱਗਦਾ ਹੈ ਵੀ ਜੇ ਬੰਦਾ ਆਪਣੀ ਤਾਕਤ ਅੰਦਰੋਂ ਪੈਦਾ ਕਰ ਲਵੇ, ਮਨੋਬਲ ਪੈਦਾ ਕਰ ਲਵੇ, ਮੈਂ ਉਦੋਂ ਇਹ ਸੋਚ ਲਿਆ ਸੀ ਇਸ ਵੇਲੇ ਵੀ ਹੁਣ ਜੋ ਵੀ ਹੋਣਾ ਹੋਵੇ ਤੇ ਮੈਂ ਹੁਣ ਇਹ ਕੰਮ ਕਰਨਾ ਹੈ। ਬੱਚੇ ਵੀ ਬਹੁਤ ਛੋਟੇ ਸੀਗੇ, ਲੋਕ ਇਹ ਵੀ ਕਹਿੰਦੇ ਸੀ ਵੀ ਤੁਸੀਂ ਬੱਚਿਆਂ ਨੂੰ ਸਕੂਲ ਨਾ ਭੇਜੋ, ਇਹ ਬੱਚਿਆਂ ਦਾ ਵੀ ਕੋਈ ਨੁਕਸਾਨ ਕਰ ਸਕਦੇ ਆ। ਜਿਹੜਾ ਬੰਦਾ ਬੋਲਣੇ ਵਾਲਾ ਇੰਨਾ ਹੋਵੇ ਉਹਨੂੰ ਕਰ ਸਕਦੇ ਆ ਤਾਂ ਕਿਸੇ ਦਾ ਵੀ ਨੁਕਸਾਨ ਹਾਂਜੀ ਵੀ ਉਹ ਪਰਿਵਾਰ ਦਾ ਵੀ ਤੁਸੀਂ ਪੁਲਿਸ ਦੇ ਕੇਸ ਅਗੇਂਸਟ ਹੋ ਗਿਆ ਸੀਗਾ, ਪਰ ਇਹ ਇਸ ਤਰ੍ਹਾਂ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਫਿਰ ਪੁਲਿਸ ਅੱਗੇ ਲੱਗ ਤੁਰੀ, ਫਿਰ ਮੀਡੀਆ ਨੇ ਸਾਡਾ ਸਾਥ ਦਿੱਤਾ ਤੇ ਪੁਲਿਸ ਅੱਗੇ ਲੱਗ ਤੁਰੀ, ਫਿਰ ਉਹਨਾਂ ਨੇ ਆਪਣੇ ਬਚਾਅ ਵਿੱਚ ਹੀ ਬਚਾਅ ਸਮਝਿਆ, ਉਹਨਾਂ ਨੇ ਕੇਸ ਵੀ ਇਸ ਢੰਗ ਨਾਲ ਲੜਿਆ ਕਿ ਨਾ ਇਹ ਬੰਦਾ ਸਾਨੂੰ ਚਾਹੀਦਾ ਸੀ ਤੇ ਨਾ ਹੀ ਲੈ ਕੇ ਆਏ। ਹਾਂ, ਬਥੇਰੇ ਉਹ ਸਿਫਾਰਿਸ਼ਾਂ ਕਰਦੇ ਰਹੇ ਵੀ ਅਸੀਂ ਆਹ ਕਰ ਦਿਆਂਗੇ, ਅਸੀਂ ਤੁਹਾਡਾ ਤੁਸੀਂ ਪੈਸੇ ਲੈ ਲਓ, ਤੁਸੀਂ ਸਾਨੂੰ ਮਾਫ ਕਰ ਦਿਓ, ਸਾਰਾ ਕੁਝ ਉਹਨਾਂ ਨੇ ਕੀਤਾ, ਪਰ ਅਸੀਂ ਵੀ ਇੱਕ ਟੀਮ ਵਰਕ ਸੀਗਾ, ਬਹੁਤ ਸਾਰੇ ਲੋਕ ਇਸ ਮੁਹਿੰਮ ਨਾਲ ਜੁੜ ਗਏ। ਅੱਛਾ, ਤੁਸੀਂ ਮੁਹਿੰਮ ਨਾਲ ਲੋਕਾਂ ਨੂੰ ਜੋੜਿਆ, ਅੱਜ ਵੀ ਬਹੁਤ ਸਾਰੇ ਲੋਕ ਜੁੜੇ ਆ, ਟੀਮ ਵਰਕ ਸੀ, ਟੀਮ ਵਰਕ ਦਾ ਨਤੀਜਾ ਵੀ ਆਇਆ, ਸਜ਼ਾ ਵੀ ਹੋਈ ਕਈਆਂ ਨੂੰ, ਪਰ ਇੱਕ ਬੰਦੇ ਦਾ ਸ਼ਖਸ ਦਾ ਨਾਮ ਤੁਸੀਂ ਸ਼ੁਰੂ 'ਚ ਲੱਤਾ, ਡੀਜੀਪੀ ਪੰਜਾਬ KPS ਉਸ ਸਮੇਂ ਡੀਜੀਪੀ ਪੰਜਾਬ, ਉਹਨਾਂ ਦੇ ਉੱਤੇ ਵੀ ਤੁਸੀਂ ਕਾਰਵਾਈ ਸ਼ੁਰੂ ਕੀਤੀ। ਹਾਂਜੀ, ਤੇ ਉਸ ਕਾਰਵਾਈ ਦਾ ਕੀ ਬਣਿਆ ਫਿਰ ਅੱਗੇ ਜਾ ਕੇ? ਬੇਸ਼ੱਕ ਉਹਨੇ ਡੈਥ ਹੋਈ, ਉਹ ਗੱਲ ਵੱਖਰੀ ਗੱਲ ਸੀ। ਉਹ ਅਸਲ ਜਦੋਂ ਕੇਸ ਆਇਆ ਹੈ 98 ਦੇ ਵਿੱਚ ਗਵਾਹ ਆਇਆ ਤੇ ਕੇਸ ਅਬਡਕਸ਼ਨ ਤੋਂ ਮਰਡਰ ਦੇ ਵਿੱਚ ਚੇਂਜ ਹੋਇਆ, ਤਾਂ KPS ਗਿੱਲ ਦਾ ਨਾਂ ਉਸੇ ਗਵਾਹ ਨੇ ਲਿਆ ਸੀਗਾ। ਕੇਸ 4 ਸਾਲ ਅੱਗੇ ਜਾ ਚੁੱਕਿਆ ਸੀਗਾ। ਅਸੀਂ ਜਿਹੜੇ ਬੰਦੇ CBI ਨੇ ਨੋਮੀਨੇਟ ਕੀਤੇ ਤੇ ਉਹਨਾਂ ਤੇ ਉਹ CBI ਉਹਨਾਂ ਤੇ ਹੀ ਫੋਕਸ ਕਰਦੀ ਸੀਗੀ। ਜੇ ਅਸੀਂ ਉਸ ਵੇਲੇ ਇਹ ਸੋਚਦੇ ਵੀ KPS ਗਿੱਲ ਜਿਹੜਾ ਉਹਨੂੰ ਵਿੱਚ ਪਾਇਆ ਜਾਵੇ,
ਇਹਨੂੰ ਅਸੀਂ ਇਹ ਕੇਸ ਨੂੰ ਪਹਿਲਾਂ ਫਿਨਿਸ਼ ਕੀਤਾ। ਜੀ। ਸਾਡੇ ਜਿਹੜੇ ਮਾਨਯੋਗ ਕੈਪੇਬਲ ਵਕੀਲ ਸੀਗੇ, ਉਹਨਾਂ ਨੇ ਕਿਹਾ ਵੀ ਆਪਾਂ ਸਪਲੀਮੈਂਟਰੀ ਪਾ ਸਕਦੇ ਹਾਂ। ਤੇ ਫਿਰ ਜਦੋਂ ਇਹ ਕੇਸ 2005 ਤੋਂ ਬਾਅਦ ਇੱਕ ਸਪਲੀਮੈਂਟਰੀ ਪਾਈ ਗਈ ਵੀ ਇਹ ਵੀ ਜ਼ਿੰਮੇਵਾਰ ਹੈ, ਕਿਉਂਕਿ ਗਵਾਹੀ ਬਾਅਦ ਚ ਆਈ ਹੈ 4 ਸਾਲ ਬਾਅਦ। ਪਰ ਸਰਕਾਰਾਂ ਨੇ ਉਸ ਨੂੰ ਬਚਾਉਣ ਦੀ 100% ਕੋਸ਼ਿਸ਼ ਕੀਤੀ, 100 ਤੋਂ ਵੀ ਜ਼ਿਆਦਾ। ਫਿਰ ਅਨਫੋਰਚੂਨੇਟਲੀ ਜਿਹੜਾ ਸਾਡਾ ਗਵਾਹ ਸੀ, ਜਿਹਨੇ ਉਹ ਗਵਾਹੀ ਦੇਣੀ ਸੀ ਕਿ ਮੈਂ ਨਾਲ ਸੀ, ਤੇ KPS ਗਿੱਲ ਨੇ ਖੁਦ ਸਾਹਮਣੇ ਬਾ ਕੇ ਖਾਲੜਾ ਸਾਹਿਬ ਨੂੰ ਇੰਜ ਪਰੇਸ਼ਾਨ ਕੀਤਾ, ਇੰਜ ਕਿਹਾ, ਉਹਦੀ ਵੀ ਅਨਫੋਰਚੂਨੇਟਲੀ ਡੈਥ ਹੋ ਗਈ। ਤੇ ਹੁਣ ਜਿਹੜਾ ਕੰਮ ਇਹ ਸੀਗਾ ਵੀ ਗਵਾਹੀ ਤੋਂ ਬਿਨਾਂ ਤਾਂ ਕੋਰਟਾਂ ਨਹੀਂ ਮੰਨਦੀਆਂ ਜੀ। ਤੇ ਜੇ ਗਵਾਹ ਨਹੀਂ ਰਿਹਾ ਤੇ ਉਹ ਕੇਸ ਲਮਕਦਾ ਰਿਹਾ। ਕਈ ਵਾਰੀ ਉਹਨਾਂ ਦੇ ਵਕੀਲਾਂ ਨੇ ਸਾਨੂੰ ਕਿਹਾ ਜੀ ਹੁਣ ਖਹਿੜਾ ਛੱਡੋ, ਬਹੁਤ ਹੋ ਗਿਆ, ਹੁਣ ਤੇ ਤੁਹਾਡਾ ਕੁਝ ਬਣਨਾ ਨਹੀਂ। ਪਰ ਅਸੀਂ ਉਸ ਕੇਸ ਨੂੰ ਇਵੇਂ ਨਹੀਂ ਆ ਫਿਨਿਸ਼ ਨਹੀਂ ਕੀਤਾ ਵੀ ਉਹ ਜਿਹੜਾ ਜਦੋਂ ਗਵਾਹੀ ਨਹੀਂ ਆਈ ਤੇ ਫਿਰ ਉਹ ਕੋਰਟ ਨੂੰ ਕਹਿਣਾ ਪਿਆ ਵੀ ਜਾਂ ਗਵਾਹੀ ਦਿਓ ਤੇ ਜਾਂ ਫਿਰ ਕੇਸ ਨੂੰ ਫਿਰ ਖਤਮ ਹੋਣਾ ਸੀਗਾ। ਪਰ ਇਹਦੇ ਨਾਲ ਇੱਕ ਦੂਜੀ ਗੱਲ ਹੈ, ਅਸੀਂ KPS ਗਿੱਲ ਨੂੰ ਦੇ ਪਿੱਛੇ ਬਹੁਤ ਉਹਦੀਆਂ ਪ੍ਰੋਟੈਕਸ਼ਨ ਵਾਲੇ ਲੋਕ ਖੜੇ ਸੀਗੇ। ਉਹਨੂੰ Z ਸਿਕਿਉਰਿਟੀ ਮਿਲੀ ਸੀ, ਉਹ ਕਦੇ ਬਾਹਰ ਨਹੀਂ ਸੀ ਆ ਸਕਦਾ। ਪਰ ਲੋਕ ਕਚਹਿਰੀ ਦੇ ਵਿੱਚ ਅਸੀਂ ਜਿਹੜੀ ਗੱਲ KPS ਗਿੱਲ ਦੇ ਜਦੋਂ ਵੀ ਸਾਡਾ ਕੋਈ ਇਸ਼ੂ ਹੁੰਦਾ ਸੀ, ਜਦੋਂ ਵੀ ਅਸੀਂ ਪ੍ਰੈਸ 'ਚ ਜਾਂਦੇ ਸੀ, ਅਸੀਂ ਉਹਨੂੰ ਬੁੱਚੜ ਦੇ ਤੌਰ ਤੇ ਹੀ ਪੇਸ਼ ਕਰਦੇ ਸੀ। ਮੈਂ ਵੀ ਇਹ ਪੁੱਛਣ ਵਾਲਾ ਸੀ। ਹਾਂਜੀ, ਅਖੀਰ ਦੇ ਵਿੱਚ ਕੀ ਹੋਇਆ ਵੀ ਜਦੋਂ ਉਹ ਮਰਿਆ ਤੇ ਉਹਨੂੰ ਕੋਈ ਉਹਦਾ ਕਿਰਿਆ ਕਰਮ ਕਰਨ ਵਾਲਾ, ਭੋਗ ਪਾਉਣ ਵਾਲਾ, ਕੋਈ ਰਾਗੀ ਢਾਡੀ ਗ੍ਰੰਥੀ ਕੋਈ ਨਹੀਂ ਸੀ ਲੱਭ ਰਿਹਾ। ਕਿਸੇ ਹਾਲ ਦੇ ਵਿੱਚ ਉਹਨਾਂ ਨੇ ਉਹਦੀ ਅੰਤਮ ਅਰਦਾਸ ਜਿਹੜੀ ਕੀਤੀ ਹੈ ਤੇ ਕੋਈ ਉੱਥੇ ਨਹੀਂ ਗਿਆ। ਇਹ ਮੈਨੂੰ ਲੱਗਦਾ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ ਬੰਦੇ ਨੂੰ, ਜਦੋਂ ਸਮਾਜ ਉਹਨੂੰ ਇਸ ਕ੍ਰਿਮੀਨਲ ਦੇ ਤੌਰ ਤੇ ਉਹਨੂੰ ਵੇਖਦਾ ਹੈ ਅੱਜ। ਤੇ ਮੈਨੂੰ ਲੱਗਦਾ ਇਹ ਖਾਲੜਾ ਮਿਸ਼ਨ ਦੀ ਬਹੁਤ ਵੱਡੀ ਪ੍ਰਾਪਤੀ ਹੈ ਵੀ ਤੁਸੀਂ ਐਡੀ ਵੱਡੀ ਜੰਗ ਲੜੀ ਹੈ। ਤੁਹਾਡੀ ਜੰਗ ਨੂੰ, ਖਾਲੜਾ ਸਾਹਿਬ ਦੀ ਜੰਗ ਨੂੰ, ਤੇ ਉਹ ਲੋਕਾਂ ਲਈ ਜਿਨ੍ਹਾਂ ਲਈ ਜਿਹੜਾ ਕੋਈ ਰਿਸ਼ਤੇਦਾਰ ਨਾ ਕੁਛ ਹੋਰ ਸੀ, ਉਹਨਾਂ ਨੂੰ ਉਹ ਅਸੀਂ ਸਾਰੇ ਸਲੂਟ ਕਰਦੇ ਹਾਂ। ਇਹ ਹੁਣ ਦੁਨੀਆ ਦੇ ਵਿੱਚ ਸਪਸ਼ਟ ਸੁਣਾ ਜਾ ਰਿਹਾ ਕਿ ਕੌਮ ਦੇ ਨਾਲ ਜਿੰਨਾ ਧੱਕਾ ਹੋਇਆ ਉਹਦੇ ਇਨਸਾਫ ਲੈਣ ਲਈ ਲੋਕ ਚਾਹੁੰਦੇ ਆ ਕਿ ਇੱਕ ਫਤਵਾ ਦੇਈਏ ਤੇ ਸੰਸਦ ਦੇ ਵਿੱਚ ਜਾ ਕੇ ਦੁਨੀਆ ਨੂੰ ਦੱਸੀਏ ਕਿ ਸਿੱਖਾਂ ਦੇ ਨਾਲ ਬਹੁਤ ਵੱਡੀ ਮਾੜੀ ਜਿਹੜੀ ਘਟਨਾ ਹੈ ਇਤਿਹਾਸ ਦੇ ਵਿੱਚ ਹੋਈ ਹੈ। ਉਸ ਵੇਲੇ ਦੀਆਂ ਦੋ ਹੀ ਵੱਡੀਆਂ ਘਟਨਾਵਾਂ ਜਿਹੜੀਆਂ ਹੋਈਆਂ, ਇੱਕ ਤੇ 1947 ਦੇ ਵਿੱਚ 10 ਲੱਖ ਲੋਕਾਂ ਦਾ ਮਾਰੇ ਜਾਣਾ, ਤੇ ਦੂਜਾ ਝੂਠੇ ਪੁਲਿਸ ਮੁਕਾਬਲੇ, ਤੇ ਜਿਹੜਾ 84 ਦੇ ਵਿੱਚ ਸਾਡੇ ਗਲਾਂ ਦੇ ਵਿੱਚ ਹਾਰ ਪਾ ਕੇ, ਟਾਇਰ ਪਾ ਕੇ ਸਾਨੂੰ ਸਾੜਨਾ। ਇਹ ਦੋ ਇਤਿਹਾਸਕ ਜਿਹੜੀਆਂ ਘਟਨਾਵਾਂ ਹੈ ਜਿਨ੍ਹਾਂ ਨੂੰ ਕਦੇ ਮਤਲਬ ਕੋਈ ਵੀ MP ਜਾਂ ਕੋਈ ਵੀ ਅਸੀਂ ਦੇਖੀਏ ਪਾਰਲੀਮੈਂਟ 'ਚ ਗੱਲ ਵੀ ਨਹੀਂ ਕਰਨਾ ਚਾਹੁੰਦੇ, ਕਰਦੇ ਵੀ ਮਾੜੀ ਜੀ। ਹਾਂ ਬਿਲਕੁਲ, ਇਹ ਰਵਾਇਤੀ ਪਾਰਟੀਆਂ ਦਾ ਤਾਂ ਕੋਈ ਮਕਸਦ ਹੀ ਨਹੀਂ ਰਹਿ ਗਿਆ। ਇਹਨਾਂ ਨੇ ਤਾਂ ਵਾਰੀ-ਵਾਰੀ ਰਾਜ ਕਰਨਾ, ਲੋਕਾਂ ਨੂੰ ਲੁੱਟਣਾ ਤੇ ਕੁੱਟਣਾ, ਕੋਈ ਮੁੱਦਾ ਨਹੀਂ ਲੈ ਕੇ ਆਉਣਾ ਅੱਗੇ। ਤੇ ਗਰੀਬ ਲੋਕ ਪਿਸ ਰਹੇ ਆ, ਖੁਦਕਸ਼ੀਆਂ ਹੋ ਰਹੀਆਂ, ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰੀ ਜਾਂਦਾ, ਬੱਚੇ ਸਕੂਲ ਸਰਕਾਰੀ ਜਿਹੜੇ ਉਹਨਾਂ ਦਾ ਸਤਿਆਨਾਸ਼ ਹੋ ਗਿਆ, ਦਵਾਈ ਦਾ ਕੋਈ ਪ੍ਰਬੰਧ ਨਹੀਂ ਹੈ ਸਾਡੇ, ਟਰਾਂਸਪੋਰਟੇਸ਼ਨ ਸਾਰੀ ਇਹਨਾਂ ਦੋ ਪਰਿਵਾਰਾਂ ਨੇ ਆਪਣੇ ਹੱਥ ਵਿੱਚ ਕਰ ਲਈ ਹੈ, ਜਾਂ ਹੋਰ ਇਹਨਾਂ ਨੇ ਜਿਹੜੇ ਲੋਕ ਪਾਲੇ ਹੋਏ ਆ। ਅਸੀਂ ਦੇਖ ਲੈਤੀ ਜਾਂ ਬੀਬੀ ਜੀ ਅੱਜ ਜਿਹੜੀ ਗੱਲਬਾਤ ਕੀਤੀ, ਮੈਂ ਜਿਵੇਂ ਪਹਿਲਾਂ ਹੀ ਸ਼ੁਰੂ 'ਚ ਕਿਹਾ ਸੀ ਕਿ ਅੱਜ ਤੁਹਾਡੇ ਨਾਲ ਕੋਈ ਇੰਟਰਵਿਊ ਨਹੀਂ ਹੋਊਗੀ, ਗੱਲ ਨਹੀਂ ਹੋਊਗੀ, ਅਸੀਂ ਕੁਝ ਦਿਲ ਦੀਆਂ ਗੱਲਾਂ ਕਰਾਂਗੇ ਤਾਂ ਕਿ ਆਡੀਅנס ਨੂੰ ਪਤਾ ਲੱਗ ਸਕੇ, ਯੂਥ ਨੂੰ ਪਤਾ ਲੱਗ ਸਕੇ ਕਿ ਖਾਲੜਾ ਪਰਿਵਾਰ ਹੈ ਕੌਣ ਆ, ਕੀ ਕੁਰਬਾਨੀਆਂ ਸੀ। ਸੋ ਤੁਸੀਂ ਬਹੁਤ ਆਪਣਾ ਕੀਮਤੀ ਸਮੇਂ ਦਿੱਤਾ ਹੈ ਸਾਨੂੰ, ਜਿਹੜਾ ਅੱਜ ਉਸ ਪਲ ਨੂੰ ਯਾਦ ਕੀਤਾ ਦੁਬਾਰਾ, ਜਿਹੜਾ ਬਹੁਤ ਔਖਾ ਪਲ ਸੀ, ਸ਼ਾਇਦ ਗੱਲ ਕਰਨੀ ਵੀ ਬੜੀ ਔਖੀ ਆ। ਤੇ ਤੁਹਾਡਾ ਬਹੁਤ ਧੰਨਵਾਦ ਹੈ, ਤੁਸੀਂ ਅੱਜ ਆਪਣਾ ਕੀਮਤੀ ਸਮੇਂ ਦਿੱਤਾ ਜੀ। ਮਿਹਰਬਾਨੀ ਜੀ, ਥੈਂਕਸ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪਿਆਰੇ ਦਰਸ਼ਕੋ, ਅੱਜ ਅਸੀਂ ਗੱਲ ਕੀਤੀ ਹੈ ਬੀਬੀ ਪਰਮਜੀਤ ਕੌਰ ਖਾਲੜਾ ਹੋਣਾ ਨਾਲ, ਜਿਨ੍ਹਾਂ ਨੇ ਉਹ ਗੱਲ ਦੱਸੀ ਹੈ ਖਾਲੜਾ ਸਾਹਿਬ ਦੇ ਜੀਵਨ ਬਾਰੇ ਤੇ ਆਪਣੀਆਂ ਕੁਰਬਾਨੀਆਂ ਬਾਰੇ, ਜਿਹੜੀ ਇਹਨਾਂ ਲੜਾਈ ਲੜੀ ਆ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਸ਼ਾਇਦ ਨਹੀਂ ਵੀ ਜਾਣਦੇ, ਅੱਜ ਵੀ ਨਹੀਂ ਜਾਣਦੇ, ਪਰ ਉਹ ਲੜਾਈ ਜ਼ਰੂਰ ਲੜੀ ਤੇ ਖਾਲੜਾ ਸਾਹਿਬ ਨੇ ਆਪਣੀ ਜਿਹੜੀ ਜਾਨ ਦੇ ਕੇ ਵੀ ਉਹ ਲੜਾਈ ਨੂੰ ਜਾਰੀ ਰੱਖਿਆ। ਹੁਣ ਮੈਨੂੰ ਜਸਪ੍ਰੀਤ ਸਿੰਘ